ਕੈਲੀਫੋਰਨੀਆ ਦੇ ਵਿੱਚ ਦੂਜੀ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਬਿੱਲ ਪੇਸ਼ ਕੀਤਾ ਗਿਆ। ਪਹਿਲੀ ਵਾਰ ਇਹ ਇੱਕ ਕਮੇਟੀ ਦੇ ਵਿੱਚ ਦਮ ਤੋੜ ਗਿਆ। ਜਦ ਗਵਰਨਰ ਨਿਊਸਮ ਦੇ ਮੂਹਰੇ ਗਿਆ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ, ਭਾਰਤੀ ਸਰਕਾਰ ਦੇ ਜਿਹੜੀਆਂ ਇੱਥੇ ਪ੍ਰੌਕਸੀ ਜਥੇਬੰਦੀਆਂ ਆ, ਉਹਨਾਂ ਨੇ ਕਾਫੀ ਜਿਹੜਾ ਉਹ ਉਸ ਤੇ ਉਲਟ ਪ੍ਰਚਾਰ ਕੀਤਾ। ਪਹਿਲਾਂ ਅਮੈਂਡਮੈਂਟ ਵੀ ਕਰਵਾ ਲਈਆਂ, ਫਿਰ ਇਵੈਂਚੁਅਲੀ ਗਵਰਨਰ ਦੇ ਥਰੂ ਇਸ ਨੂੰ ਵੀਟੋ ਜਿਹੜਾ ਉਹ ਕਰਵਾ ਦਿੱਤਾ ਗਿਆ। ਹੁਣ ਕੱਲਾ HAF ਨਹੀਂ ਉਹਦੇ ਵਿੱਚ ਲੜੀ, ਉਹਦੇ ਵਿੱਚ ਇੰਡੀਅਨ ਸਟੇਟ ਆ, ਪੂਰੀ ਰਾਸ਼ਟਰਪਤੀ ਤੱਕ, ਪ੍ਰਧਾਨ ਮੰਤਰੀ ਤੱਕ, ਸਾਰੇ ਆਫਿਸ ਆ ਜਿਹੜੇ ਉਹ ਲੜੇ ਹੋਣਗੇ। ਕੌਮ ਨੂੰ ਕੌਮ ਦੇ ਤੌਰ ਤੇ ਇਕਜੁੱਟ ਹੋਣ ਦਾ ਇੱਕ ਸੰਦੇਸ਼ ਆ। ਹਿੰਦੂ ਕੌਮ ਆ ਜਿਹੜੀ ਹਿੰਦੂ ਕੌਮ ਦੇ ਤੌਰ ਤੇ ਇਕਜੁੱਟ ਹੋ ਕੇ ਕਾਰਜ ਕਰ ਰਹੀ ਹੈਗੀ ਆ, ਚਾਹੇ ਉਹਨਾਂ ਵਿੱਚ ਅੰਦਰੂਨੀ ਕਿੰਨੇ ਮਰਜ਼ੀ ਵਖਰੇਵੇਂ ਹੋਣ, ਪਰ ਜਦੋਂ ਸਿੱਖਾਂ ਦੇ ਮਾਮਲੇ ਵਿੱਚ ਇਕੱਠੇ ਹੁੰਦੇ ਆ ਤਾਂ ਇੱਕ ਕੌਮ ਦੇ ਤੌਰ ਤੇ ਇਕੱਠੇ ਹੁੰਦੇ ਆ। ਤਾਂ ਗੁਰੂ ਘਰਾਂ ਦੇ ਵਿੱਚ ਲੋਕਾਂ ਨੂੰ ਇਹ ਗੱਲ ਕਹੀ ਗਈ ਵੀ ਭਾਈ ਤੁਸੀਂ ਤਾਂ ਇੰਡੀਆ ਨੂੰ ਜਾਣਾ ਆ, ਜੇ ਤੁਸੀਂ ਉੱਧਰ ਨੂੰ ਜਾਓਗੇ ਤਾਂ ਇਹ ਤੌਲ ਕਰਨ ਦੇ ਨਾਲ, ਇਸ ਬਿੱਲ ਦੇ ਉੱਤੇ ਤੁਸੀਂ ਪਟੀਸ਼ਨ ਤੇ ਸਾਈਨ ਕਰਨ ਦੇ ਨਾਲ ਤੁਹਾਨੂੰ ਤਕਲੀਫ ਆਊਗੀ। ਤੁਸੀਂ ਇਹ ਦੇਖੋ ਵੀ ਕਿੱਥੇ ਤੱਕ ਅਗਲਿਆਂ ਨੇ ਤੁਹਾਡੀ ਜਿਹੜੀ ਆ ਉਹ ਮਾਰ ਕੀਤੀ ਹੋਈ ਹੈ। ਹਾਂ ਵੀ ਸਿੱਖ ਸਿਆਸੀ ਤੌਰ ਤੇ ਬਹੁਤ ਕੱਚੇ ਔਰ ਹੀਣੇ ਆ। ਸੋ ਸਿਆਸੀ ਤੌਰ ਤੇ ਜਿਹੜਾ ਹਿੰਦੂ ਭਾਈਚਾਰਾ ਆ, ਜਿਹੜੀ ਕੌਮ ਸੱਤਾਧਾਰੀ ਹੈਗੇ ਹਿੰਦੁਸਤਾਨ ਵਿੱਚ, ਉੱਥੋਂ ਲਗਭਗ 100 ਸਾਲ ਲੱਗੇ ਆ। ਜਿਹੜਾ ਮਿਸਲਾਂ ਵਾਲਾ ਪੀਰੀਅਡ ਆ ਨਾ, ਮਿਸਲਾਂ ਵਾਲੇ ਪੀਰੀਅਡ ਨੂੰ ਉਹ ਸਾਡਾ ਆਈਡੀਅਲ ਪੀਰੀਅਡ ਨਹੀਂ ਹੈਗਾ। ਸਾਡੇ ਲਈ ਚੰਗਾ ਪੀਰੀਅਡ ਹੋ ਸਕਦਾ, ਆਈਡੀਅਲ ਪੀਰੀਅਡ ਨਹੀਂ ਵੀ ਅਸੀਂ ਮਿਸਲਾਂ ਵਾਂਗ ਹੀ ਰਹਿਣਾ। ਸੋ ਮਿਸਲਾਂ 12, 15 ਜਾਂ ਜਿੰਨੀਆਂ ਵੀ ਹੋਣਗੀਆਂ, ਛੋਟੇ ਛੋਟੇ ਗਰੁੱਪਾਂ ਵਿੱਚ ਜਿੰਨਾ ਤੁਸੀਂ ਰਹੋਗੇ, ਜਿਹੜਾ ਦੁਸ਼ਮਣ ਆ ਤੁਹਾਨੂੰ ਵਾਕਈ ਛੋਟੇ ਛੋਟੇ ਗਰੁੱਪਾਂ ਵਿੱਚ ਪਾੜ ਕੇ ਤੁਹਾਡੀ ਤਬਾਹੀ ਕਰ ਰਿਹਾ। ਉਹ ਤੁਹਾਨੂੰ ਕੁੱਟ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਵਖਰੇਵਿਆਂ ਵਿੱਚ ਰੱਖ ਕੇ ਔਰ ਗੁੱਟਾਂ ਵਿੱਚ ਵੰਡ ਕੇ ਕੁੱਟ ਰਿਹਾ। ਜਦੋਂ ਤੱਕ ਕੁੱਟ ਰਿਹਾ ਬੇਸਿਕਲੀ, ਹਾਂਜੀ, ਛਡਾ ਕੇ ਕੁੱਟ। ਮਿਸਟਰ ਸਟੇਅਰਰ ਨੇ, ਉਹਨਾਂ ਦਾ ਮੈਂ ਇੱਕ ਕੋਟ ਪੜ੍ਹ ਰਿਹਾ ਸੀ, ਉਹ ਕਹਿੰਦਾ ਜਿਹੜਾ ਰਾਜ ਹੈ ਨਾ, ਰਾਜ ਕਰਨ ਦੀ ਭਾਵਨਾ ਕਿਸੇ ਕੌਮ ਦੇ ਦਿਲ ਅਤੇ ਦਿਮਾਗ ਵਿੱਚ ਵਸਦੀ ਹੈ। ਜੇ ਕਿਸੇ ਅਭਾਗੀ ਕੌਮ ਦੇ ਦਿਲ ਅਤੇ ਦਿਮਾਗ ਵਿੱਚ ਰਾਜ ਕਰਨ ਦੀ ਭਾਵਨਾ ਨਹੀਂ ਵਸਦੀ ਤਾਂ ਉਹ ਕਿਸੇ ਤਕਨੀਕੀ ਸਰਗਰਮੀ ਨਾਲ ਆਪਣਾ ਰਾਜ ਕਾਇਮ ਨਹੀਂ ਕਰ ਸਕਦਾ। ਗੱਲ ਹੁਣ ਕਰਦੇ ਆ ਅਫਗਾਨਿਸਤਾਨ ਤੇ ਭਾਰਤ ਦੇ ਜਿਹੜੇ ਨਵੇਂ ਸੰਬੰਧਾਂ ਦੇ ਬਾਰੇ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਆ ਹਫ਼ਤੇ ਤੋਂ ਵੱਧ ਉੱਥੇ ਲਾ ਕੇ ਗਿਆ। ਉਧਰ ਅਫਗਾਨਿਸਤਾਨ ਪਾਕਿਸਤਾਨ ਦੇ ਦਰਮਿਆਨ ਝੜਪਾਂ ਜਿਹੜੀਆਂ ਉਹ ਚੱਲ ਰਹੀਆਂ, ਭਾਰਤ ਅਫਗਾਨਿਸਤਾਨ ਦੇ ਨਾਲ ਮਿਲ ਕੇ ਚੱਲ ਰਿਹਾ। ਕਿਸੇ ਟਾਈਮ ਦੇ ਉੱਤੇ ਇਹਨਾਂ ਨੂੰ ਦੇਖਣਾ ਵੀ ਗਵਾਰਾ ਨਹੀਂ ਸੀਗਾ, ਜਿੱਦਾਂ ਹੁਣ ਪਾਕਿਸਤਾਨ ਨੂੰ ਲੈ ਕੇ ਭਾਰਤ ਜਿਹੜਾ ਉਹ ਰਵੱਈਆ ਰੱਖਦਾ ਆ। ਹੁਣ ਤੁਸੀਂ ਦੇਖੋ ਵੀ ਤਾਲਿਬਾਨ ਦਾ ਮੁਖੀ ਹੋਵੇ, ਹਾਲਾਂਕਿ ਜਿਹਨੂੰ ਕਿਸੇ ਨੂੰ ਇੱਕ ਤਰ੍ਹਾਂ ਨਾਲ ਗੰਦੀ ਭਾਸ਼ਾ ਵੀ ਸ਼ਬਦ ਵਰਤਣਾ ਪੈਂਦਾ ਸੀ, ਭਾਰਤ ਲਈ ਉਹ ਕਹਿੰਦੇ ਸੀ ਵੀ ਇਹ ਤਾਲਿਬਾਨੀ ਆ। ਤਾਲਿਬਾਨੀ ਸੋਚ ਦਾ ਮਾਲਕ ਹੈਗਾ। ਖਾਸ ਕਰਕੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਗਾਤਾਰ ਜਿਸ ਤਰ੍ਹਾਂ ਦੇ ਸਟਾਂਸ ਲੈਂਦਾ ਹੈਗਾ ਐਂਟੀ ਮੁਸਲਮਾਨ, ਤੇ ਉਹ ਲਗਾਤਾਰ ਕਹਿੰਦਾ ਵੀ ਇਹ ਤਾਲਿਬਾਨੀ ਨੇ। ਯੋਗੀ ਆਦਿੱਤਿਆਨਾਥ ਦੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ, ਤੁਸੀਂ ਦੇਖੋ, ਉਹਨੂੰ ਜਿਹੜੀ ਸਲਾਮੀ ਦਿੱਤੀ ਹੈਗੀ ਆ ਮਿਸਟਰ ਮੁਤੱਕੀ ਨੂੰ, ਹਨਾ। ਇੰਨੇ ਜਿਹੜੇ ਰਿਸ਼ਤੇ ਹੈਗੇ ਆ ਇਸ ਲੈਵਲ ਤੇ ਇੱਕ ਬਿਲਕੁਲ ਅਬਾਊਟ ਟਰਨ ਮਾਰ ਕੇ ਉਹਨਾਂ ਨੂੰ ਜਿਹੜੀ ਰਿਸਪੈਕਟ ਦੇਣੀ ਹੈ। ਸੋ ਇਹ ਜੀਓ ਪੋਲਿਟਿਕਸ ਵਿੱਚ ਜਿਹੜੀਆਂ ਤਬਦੀਲੀਆਂ ਨੇ ਲਗਾਤਾਰ ਹੁੰਦੀਆਂ ਨੇ, ਕੋਈ ਸ਼ਾਰਟ ਟਰਮ ਦੀਆਂ ਹੁੰਦੀਆਂ, ਕੁਝ ਲੌਂਗ ਟਰਮ ਦੀਆਂ ਹੁੰਦੀਆਂ। ਭਾਰਤ ਨੂੰ ਲੱਗਦਾ ਹੈਗਾ ਵੀ ਪਾਕਿਸਤਾਨ ਨੂੰ ਵੱਧ ਐਕਸੈਸ ਦਾ ਜਿਹੜਾ ਮਿਲ ਗਿਆ ਹੋਇਆ, ਇਸ ਕਰਕੇ ਉਹ ਅਫਗਾਨਿਸਤਾਨ ਨਾਲ ਜਿਹੜੇ ਆਪਣੇ ਰਿਲੇਸ਼ਨਸ ਆ ਉਹ ਸਿੱਧੇ ਨਹੀਂ ਬਣ ਗਏ, ਉਹ ਵਾਇਆ ਕਤਰ ਐਂਡ ਦੁਬਈ ਆ ਜਿਹੜੇ, ਕਿਉਂਕਿ ਭਾਰਤ ਦੇ ਮਿਡਲ ਈਸਟ ਦੀਆਂ ਸਾਰੀਆਂ ਕੰਟਰੀਜ਼ ਨਾਲ ਵਧੀਆ ਰਿਲੇਸ਼ਨ ਨੇ। ਸੋ ਕਤਰ ਆ ਜਿਹੜਾ ਮੇਨ ਮੈਡੀਏਟਰ ਹੈਗਾ ਅਫਗਾਨਿਸਤਾਨ ਦਾ ਇਸ ਵੇਲੇ ਜਿਹੜਾ ਹੈਗਾ, ਉਹਨਾਂ ਦੇ ਸਾਰੇ ਚੱਲਦਾ। ਸੀਰੀਆ ਨਾਲ ਵੀ ਕਤਰ ਜਿਹੜਾ ਹੈਗਾ ਕਰਦਾ ਤੇ ਅਫਗਾਨਿਸਤਾਨ ਨੂੰ ਵੀ। ਸੋ ਅਫਗਾਨਿਸਤਾਨ ਨਾਲ ਇੰਡੀਅਨ ਸਟੇਟ ਦੇ ਬਹੁਤ ਅੱਛੇ ਰਿਲੇਸ਼ਨਸ ਆ ਉਹਨਾਂ ਦੇ ਥਰੂ। ਸੋ ਇਹ ਹੁੰਦੀ ਹੈ ਸਕਸੈਸਫੁਲ ਡਿਪਲੋਮੇਸੀ, ਜਿਹਦੇ ਕਰਕੇ ਉਹ ਜਿਹੜਾ ਹੈਗਾ ਹਾਲ ਦੀ ਘੜੀ ਜਿਹੜਾ ਏਸ਼ੀਆ 'ਚ, ਕਿਉਂਕਿ ਚਾਈਨਾ ਦੀ ਚੁਣੌਤੀ ਆ, ਚਾਈਨਾ ਦੀ ਜਿਹੜੀ ਫੌਜੀ ਚੁਣੌਤੀ ਆ ਉਹ 4-5 ਮਹੀਨੇ ਪਹਿਲਾਂ ਹੋਈ ਜੰਗ ਵਿੱਚ ਉਹ ਦੇਖ ਚੁੱਕੇ ਆ। ਉਹਦੇ ਨਾਲ ਹੁਣ ਉਹਨਾਂ ਨੇ ਚਾਈਨਾ ਨਾਲ ਵੀ ਚੰਗੇ ਰਿਲੇਸ਼ਨ ਬਣਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ। ਦੇਖੋ, ਜਦੋਂ ਜੰਗ ਲੱਗਦੀ ਹੈਗੀ ਆ, ਜੰਗ ਚੋਂ ਸਾਰਾ ਕੁਛ ਆ ਜਿਹੜਾ ਨਾ ਤੁਹਾਡੀਆਂ ਸੋਚਾਂ ਔਰ ਉਮੀਦਾਂ ਅਨੁਸਾਰ ਨਹੀਂ ਹੁੰਦਾ। ਸੋ ਜੰਗ ਦਾ ਆਪਣਾ ਲੌਜਿਕ ਹੁੰਦਾ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ ਨਾ। ਜੰਗ ਤੁਹਾਨੂੰ ਧੋ ਕੇ ਲੈ ਜਾਂਦੀ ਹੈਗੀ ਆ। ਸੋ ਕਈ ਵਾਰੀ ਲਹਿਰ ਦੇ ਆਗੂਆਂ ਦੇ ਹੱਥਾਂ ਵਿੱਚ ਵੀ ਜਿਹੜੀ ਹੈਗੀ ਆ ਉਹ ਸਥਿਤੀ ਨਹੀਂ ਰਹਿੰਦੀ ਹੈਗੀ। ਜੰਗ ਦਾ ਲੌਜਿਕ ਇੰਨਾ ਮੂੰਹ ਜ਼ੋਰ ਔਰ ਮਾਰੂ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹਾਂ।
ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਉੱਘੇ ਲੇਖਕ ਅਤੇ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤਿਆਂ ਦੇ ਵਿੱਚ ਕਈ ਘਟਨਾਕ੍ਰਮ ਬਦਲੇ ਆ। ਲਾਸਟ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਉਸ ਮੌਕੇ ਗਾਜ਼ਾ ਜੰਗਬੰਦੀ ਦੀ ਚਰਚਾ ਜਿਹੜੀ ਉਹ ਛਿੜੀ ਸੀ। ਅੱਜ ਉਹ ਪੀਸ ਸਮਿਟ ਹੋ ਹਟੀ ਆ, ਡੀਲ ਜਿਹੜੀ ਉਹ ਹਟੀ ਆ, ਉਹਦਾ ਆਪਾਂ ਗੱਲਬਾਤ ਕਰਾਂਗੇ। ਕੀ ਇਸ ਟਾਈਮ ਮੌਜੂਦਾ ਸਥਿਤੀ ਹੈ ਤੇ ਕੀ ਇਹ ਲੰਬੀ ਚੱਲ ਸਕਦੀ ਆ, ਨਹੀਂ ਚੱਲ ਸਕਦੀ, ਕੀ ਇਸ ਦੇ ਹੋਰ ਦਾਅ ਪੇਚ ਨੇ, ਉਹਦੇ ਬਾਰੇ ਚਰਚਾ ਕਰਾਂਗੇ। ਇਸ ਦੇ ਨਾਲ ਆਪਾਂ ਦੇਖਿਆ ਵੀ ਹੋਰ ਨਵੇਂ ਜੀਓਪੋਲਿਟਿਕਲੀ ਨਵੇਂ ਰਿਸ਼ਤੇ ਨਵੇਂ ਮੁਲਕਾਂ ਦੇ ਜਿਹੜੇ ਉਹ ਬਣ ਰਹੇ ਆ, ਉਹਨਾਂ ਬਾਰੇ ਵੀ ਚਰਚਾ ਜਿਹੜੀ ਉਹ ਕਰਾਂਗੇ। ਤੇ ਨਾਲ ਹੀ ਇੱਕ ਅਹਿਮ ਗੱਲਬਾਤ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਜੋ ਕੈਲੀਫੋਰਨੀਆ ਦੇ ਵਿੱਚ ਦੋਨਾਂ ਸਦਨਾਂ 'ਚ ਸਰਬਸੰਮਤੀ ਦੇ ਨਾਲ ਪਾਸ ਹੋਣ ਦੇ ਬਾਵਜੂਦ ਗਵਰਨਰ ਦੁਆਰਾ ਵੀਟੋ ਕਰ ਦਿੱਤਾ ਗਿਆ। ਉਸ ਦੇ ਪਿੱਛੇ ਕੀ ਕਾਰਨ ਆ ਤੇ ਕੀ ਉਸ ਦੇ ਵਿੱਚ ਆਪਣੇ ਇਸ ਕ੍ਰਾਈਸਿਸ ਦੇ ਵਿੱਚ ਸਿੱਖਾਂ ਦੇ ਲਈ ਕੀ ਚੁਣੌਤੀਆਂ ਨੇ ਤੇ ਕੀ ਸਿੱਖਣ ਨੂੰ ਆ ਤੇ ਕੀ ਜਿਹੜੇ ਅੱਗੇ ਕਦਮ ਹੋਣੇ ਚਾਹੀਦੇ ਆ, ਉਹ ਵੀ ਚਰਚਾ ਕਰਾਂਗੇ। ਸ਼ੁਰੂਆਤ ਸਰਦਾਰ ਅਵਤਾਰ ਸਿੰਘ ਜੀ ਆਪਾਂ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਨੂੰ ਲੈ ਕੇ ਥੋੜੀ ਕਰ ਲੈਂਦੇ ਆ। ਕੈਲੀਫੋਰਨੀਆ ਦੇ ਵਿੱਚ ਦੂਜੀ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਬਿੱਲ ਪੇਸ਼ ਕੀਤਾ ਗਿਆ। ਪਹਿਲੀ ਵਾਰ ਇਹ ਇੱਕ ਕਮੇਟੀ ਦੇ ਵਿੱਚ ਦਮ ਤੋੜ ਗਿਆ। ਉਦੋਂ ਖਰਚੇ ਦੀ ਗੱਲ ਕਰਕੇ ਇਹਨਾਂ ਨੇ ਨਾ ਕਰ ਦਿੱਤੀ। ਫਿਰ ਜਿਨ੍ਹਾਂ ਨੇ ਰੋਕਿਆ ਸੀ ਉਹਨਾਂ ਨੇ ਆਪ ਉਸ ਬਿੱਲ ਨੂੰ ਲਿਆਂਦਾ, ਅਸੈਂਬਲੀ 'ਚ ਪਾਸ ਹੋਇਆ, ਸਟੇਟ ਦੀ ਸੈਨੇਟ 'ਚ ਪਾਸ ਹੋਇਆ। ਜਦ ਗਵਰਨਰ ਨਿਊਸਮ ਦੇ ਮੂਹਰੇ ਗਿਆ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ, ਭਾਰਤੀ ਸਰਕਾਰ ਦੇ ਜਿਹੜੀਆਂ ਇੱਥੇ ਪ੍ਰੋਕਸੀ ਜਥੇਬੰਦੀਆਂ ਆ, ਉਹਨਾਂ ਨੇ ਕਾਫੀ ਜਿਹੜਾ ਉਹ ਉਸ ਤੇ ਉਲਟ ਪ੍ਰਚਾਰ ਕੀਤਾ। ਪਹਿਲਾਂ ਅਮੈਂਡਮੈਂਟ ਵੀ ਕਰਵਾ ਲਈਆਂ, ਫਿਰ ਇਵੈਂਚੁਅਲੀ ਗਵਰਨਰ ਦੇ ਥਰੂ ਇਸ ਨੂੰ ਵੀਟੋ ਜਿਹੜਾ ਉਹ ਕਰਵਾ ਦਿੱਤਾ ਗਿਆ। ਇਸ ਬਿੱਲ ਦੇ ਬਾਰੇ ਕਿੱਦਾਂ ਸੋਚਦੇ ਆ? ਇਸ ਪੂਰੇ ਘਟਨਾਕ੍ਰਮ ਦੇ ਬਾਰੇ ਕੀ ਜਿਹੜਾ ਉਹ ਤੁਹਾਡੀ ਰਾਏ ਆ? ਕਿਵੇਂ ਇਸ ਨੂੰ ਦੇਖਿਆ ਜਾਵੇ? ਹਾਂਜੀ ਹਾਂਜੀ, ਸੋ ਉਹ ਇੱਕ ਤਾਂ ਆਪਾਂ ਕਹਿ ਸਕਦੇ ਆ ਵੀ ਇੰਡੀਆ ਦੀ ਜਿਹੜੀ ਸਿੱਖਾਂ ਦੇ ਕਤਲੇਆਮ ਦੀ ਇੱਕ ਜਿਹੜੀ ਮੁਹਿੰਮ ਚੱਲ ਰਹੀ ਆ ਭਾਰਤ ਵਿੱਚ, ਉਹ ਭਾਰਤ ਤੋਂ ਬਾਹਰ ਵੀ ਜਿਹੜਾ ਹੈਗਾ ਲਗਾਤਾਰ ਕਾਇਮ ਰੱਖਣੀ ਚਾਹੁੰਦੇ ਹੈਗੇ। ਇਸ ਬਿੱਲ ਤੋਂ ਤਾਂ ਇਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਆ ਤੇ ਇਹ ਇਕੱਲਾ ਕੋਈ ਸਿੱਖਾਂ ਦੇ ਮਾਮਲੇ ਵਿੱਚ ਨਹੀਂ ਸੀ। ਜੇ ਕੈਲੀਫੋਰਨੀਆ ਦੀ ਅਸੈਂਬਲੀ ਵਿੱਚ ਹੋਇਆ ਤਾਂ ਸਮੁੱਚੀ ਦੁਨੀਆ, ਹੋਰ ਚਾਈਨਾ, ਰਸ਼ੀਆ, ਕੰਬੋਡੀਆ, ਈਰਾਨ, ਉਹਦੇ ਵੀ ਜਿਹੜੇ ਹੈਗੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਕੇਸ ਆਉਂਦੇ ਹੈਗੇ ਆ। ਸੋ ਇਹਨੂੰ ਵਿਸ਼ੇਸ਼ ਕਰਕੇ ਸਿੱਖਾਂ ਦੇ ਤੌਰ ਤੇ ਲਿਆ ਗਿਆ। ਔਰ ਤੁਸੀਂ ਦੇਖੋ ਵੀ ਉਹ ਜਿਹੜੇ 5 ਸਦੀਆਂ ਦਾ ਵੈਰ ਆਪਾਂ ਕਹਿੰਦੇ ਆ ਵੀ ਇੱਕ ਪ੍ਰੋਕਸੀ ਦੇ ਤੌਰ ਤੇ ਚੱਲ ਰਹੀ ਹੈਗੀ ਇੰਡੀਅਨ ਸਟੇਟ ਦੇ ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਪੂਰਾ ਜ਼ੋਰ ਲਾ ਕੇ ਹੈਗਾ ਜਿਹੜਾ ਉਹਨੂੰ ਵੀਟੋ ਕਰਾਇਆ। ਹੁਣ ਕੱਲਾ HAF ਨਹੀਂ ਉਹਦੇ ਵਿੱਚ ਲੜੀ, ਉਹਦੇ ਵਿੱਚ ਇੰਡੀਅਨ ਸਟੇਟ ਆ, ਪੂਰੀ ਰਾਸ਼ਟਰਪਤੀ ਤੱਕ, ਪ੍ਰਧਾਨ ਮੰਤਰੀ ਤੱਕ ਆ, ਸਾਰੇ ਆਫਿਸ ਆ ਜਿਹੜੇ ਉਹ ਲੜੇ ਹੋਣਗੇ। ਸੋ ਇਹਦੇ ਚੋਂ ਸਿੱਖਾਂ ਲਈ ਜਿਹੜੇ ਸਿੱਖਣ ਵਾਲੇ ਸਬਕ ਆ ਵੀ ਜਿਹੜੀ ਅਸੀਂ ਪਾਟੋ ਧਾੜ ਦੀ ਸਥਿਤੀ ਵਿੱਚ ਆ, ਉਹਦੇ ਬਾਰੇ ਸਾਨੂੰ ਸਬਕ ਲੈਣ ਦੀ ਲੋੜ ਹੈਗੀ ਆ ਵੀ ਜਿਹੜੀਆਂ ਤੁਹਾਡੇ ਖਿਲਾਫ ਜਥੇਬੰਦੀਆਂ ਆ, ਸਰਗਰਮ ਨੇ ਤਾਕਤਾਂ, ਉਹ ਪੂਰੀ ਤਰ੍ਹਾਂ ਇਕਜੁੱਟ ਨੇ। ਉਹ ਤੁਹਾਨੂੰ ਕੀ ਸਮਝਦੀਆਂ ਨੇ? ਤੁਹਾਨੂੰ ਇੱਕ ਦੁਸ਼ਮਣ ਧਿਰ ਮੰਨ ਕੇ ਉਹ ਚੱਲ ਰਹੀਆਂ ਨੇ ਤੇ ਦੁਸ਼ਮਣ ਧਿਰ ਦੀ ਜਿਹੜੀ ਕਹਿੰਦੇ ਹੁੰਦੇ ਵੀ ਸਿਰੀ ਕਿਵੇਂ ਨੱਪੜੀਆਂ ਉਹਨਾਂ ਨੂੰ ਪਤਾ ਹੈ। ਸੋ ਅਸੀਂ ਜਿਹੜੇ ਆਪਣੀਆਂ ਛੋਟੀਆਂ ਗਰਜਾਂ ਕਰਕੇ, ਛੋਟੀਆਂ ਜਿਹੜੀਆਂ ਲਾਲਚਾਂ ਕਰਕੇ ਅਸੀਂ ਆਪਸ ਵਿੱਚ ਫਟੇ ਹੋਏ ਆ। ਸੋ ਛੋਟੀਆਂ ਕਾਰਜਾਂ ਵਿੱਚ ਲੱਗੇ ਆ। ਸੋ ਕੌਮੀ ਕਾਰਜ ਦੇ ਤੌਰ ਤੇ ਇਹਦੇ ਚੋਂ ਕੌਮ ਨੂੰ ਕੌਮ ਦੇ ਤੌਰ ਤੇ ਇਕਜੁੱਟ ਹੋਣ ਦਾ ਇੱਕ ਸੰਦੇਸ਼ ਆ। ਹਿੰਦੂ ਕੌਮ ਆ ਜਿਹੜੀ ਹਿੰਦੂ ਕੌਮ ਦੇ ਤੌਰ ਤੇ ਇਕਜੁੱਟ ਹੋ ਕੇ ਕਾਰਜ ਕਰ ਰਹੀ ਹੈਗੀ ਆ, ਚਾਹੇ ਉਹਨਾਂ ਵਿੱਚ ਅੰਦਰੂਨੀ ਕਿੰਨੇ ਮਰਜ਼ੀ ਵਖਰੇਵੇਂ ਹੋਣ, ਪਰ ਜਦੋਂ ਸਿੱਖਾਂ ਦੇ ਮਾਮਲੇ ਵਿੱਚ ਇਕੱਠੇ ਹੁੰਦੇ ਆ ਤਾਂ ਇੱਕ ਕੌਮ ਦੇ ਤੌਰ ਤੇ ਇਕੱਠੇ ਹੁੰਦੇ ਆ। ਸੋ ਸਾਡੇ ਵਿੱਚ ਵੀ ਇਹ ਚਾਹੀਦਾ ਹੈਗਾ ਵੀ ਸਾਡੇ 'ਚ ਧਾਰਮਿਕ ਤੌਰ ਤੇ ਮਰਿਆਦਾ ਦੇ ਜਾਂ ਨਿਤਨੇਮ ਦੇ ਜਿੰਨੇ ਮਰਜ਼ੀ ਜਾਂ ਹੋਰ ਰਾਜਨੀਤਿਕ ਜਿੰਨੇ ਮਰਜ਼ੀ ਵਖਰੇਵੇਂ ਹੋਣ, ਪਰ ਜਦੋਂ ਅਸੀਂ ਆਪਣੇ ਦੁਸ਼ਮਣ ਨਾਲ ਸਿੱਝਣਾ, ਉਸ ਵੇਲੇ ਸਾਨੂੰ ਜਿਹੜਾ ਹੈਗਾ ਪੂਰੀ ਇਕਜੁੱਟਤਾ ਨਾਲ ਅੱਗੇ ਕਾਰਜ ਕਰਨਾ ਚਾਹੀਦਾ। ਸੋ ਜਿਹੜਾ ਗਵਰਨਰ ਨਿਊਸਮ ਦਾ ਆ, ਪਿਛਲੇ ਸਾਲ ਜਦੋਂ ਸੈਕਰਾਮੈਂਟੋ ਬੀ ਨੇ ਇੱਕ ਸਟੋਰੀ ਕੱਢੀ ਸੀ HAF ਬਾਰੇ ਨਾ, ਉਹਨਾਂ ਦਿਨਾਂ ਵਿੱਚ ਹੀ ਇੱਕ ਮੰਥਲੀ ਮੈਗਜ਼ੀਨ ਹੈਗਾ, ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਆਬਜ਼ਰਵਰ ਸੀ ਜਾਂ ਕੋਈ ਸੀ, ਉਹਦੇ ਵਿੱਚ ਇਹ ਪੂਰੀ ਸਟੋਰੀ ਛਪੀ ਸੀ ਵੀ ਇੰਡੀਅਨ ਸਟੇਟ ਰਾਹੀਂ ਜਿਹੜੀ HAF ਹੈਗੀ ਆ ਉਹ ਕਿੱਦਾਂ ਗਵਰਨਰ ਨੂੰ ਉਹ ਕਰ ਰਹੀ ਹੈਗੀ ਆ, ਪ੍ਰਭਾਵਿਤ ਕਰ ਰਹੀ ਹੈ। ਕਿ ਪਿਛਲੇ ਸਾਲ ਦੇ ਇੱਕ ਅੰਕ ਵਿੱਚ ਮੇਰੇ ਕੋਲ ਪਿਆ ਹੋਏਗਾ ਉਹ ਨਾ, ਉਹ ਅਖਬਾਰ ਨਹੀਂ ਹੈਗਾ, ਜਿੱਦਾਂ ਜਿਹੜੇ ਗੰਭੀਰ ਨਿਊਜ਼ ਜਰਨਲ ਹੁੰਦੇ ਆ ਉਹ ਸੀ, ਉਹਦੇ ਵਿੱਚ ਉਹ ਸਟੋਰੀ ਆ ਜਿਹੜੀ ਕਾਫੀ ਵੱਡੀ ਆ ਛਪੀ ਸੀਗੀ। ਸੋ ਮੈਨੂੰ ਕਿਸੇ ਨੇ ਸ਼ੇਅਰ ਕਰੀ ਸੀ, ਉਹਦੇ ਵਿੱਚ ਸਾਰਾ ਵੀ ਗਵਰਨਰ ਨੂੰ ਤੇਰੀ ਫੰਡਿੰਗ ਦਾ ਘਟ ਜਾਏਗੀ, ਅਸੀਂ ਤੇਰੇ ਲਈ ਫੰਡਿੰਗ ਕਰਦੇ ਹੈਗੇ ਆ, ਤੇ ਉਹਦੇ ਬਹੁਤ ਸਾਰਾ ਜਿਸ ਤਰ੍ਹਾਂ ਵੀ ਇਨਵੈਸਟਮੈਂਟ ਦੇ ਜਿਹੜੇ ਕਾਰਜ ਆ ਉਹ ਰੁਕ ਜਾਣਗੇ। ਸੋ ਕਾਫੀ ਲੰਬੀ ਸਟੋਰੀ ਆ ਉਹ।
ਸੋ ਉਹ ਸਟੋਰੀ ਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਵੀ ਪਿਛਲੇ 1 ਸਾਲ ਤੋਂ ਉਹ ਲੱਗੇ ਹੋਏ ਸੀ ਤੇ ਉਹਨਾਂ ਨੂੰ ਪਤਾ ਸੀ, ਮਨ ਲੱਗਦੀ ਨਾ ਇਹ ਸਾਰਾ ਕੁਝ ਵੀ ਅਸੈਂਬਲੀ ਵਿੱਚ ਪਾਸ ਹੋ ਜਾਣਾ। ਆਪਾਂ ਨੇ ਫਿਰ ਅਸੈਂਬਲੀ ਤੋਂ ਉੱਪਰ ਜਾ ਕੇ ਉਸੇ ਕਰਕੇ ਉਹ ਪਿਛਲੇ 1 ਸਾਲ ਤੋਂ ਗਵਰਨਰ ਨਾਲ ਸਿੱਧੇ ਸੰਪਰਕ ਵਿੱਚ ਸੀਗੇ। ਸੋ ਅੱਜ ਗਵਰਨਰ ਨੇ ਉਹਨਾਂ ਦਾ ਜਿਹੜਾ ਸੰਪਰਕ ਦਾ ਆਪਾਂ ਕਹਿ ਸਕਦੇ ਵੀ ਸਿਲਾ ਦਿੱਤਾ ਔਰ ਉਹਨਾਂ ਦੀ ਗੱਲ ਮੰਨੀ ਆ ਤੇ ਉਹਨੂੰ ਜਿਹੜਾ ਵੀਟੋ ਕਰ ਦਿੱਤਾ ਹੋਇਆ। ਸੋ ਪਰ ਘਬਰਾਉਣ ਦੀ ਲੋੜ ਨਹੀਂ ਹੈਗੀ, ਸਿੱਖਾਂ ਲਈ ਲਗਾਤਾਰ ਸੰਘਰਸ਼ ਰਹੇ ਹੈਗੇ ਆ, ਸਿੱਖ ਕਦਮ ਦਰ ਕਦਮ ਸੰਘਰਸ਼ ਲੜਦੇ ਆ। ਸੋ ਇਸ ਇਹ ਜੀ ਲੜਾਈ ਵਿੱਚ 2 ਕਦਮ ਪਿੱਛੇ 2 ਕਦਮ ਅੱਗੇ ਆ। ਦੁਬਾਰੇ ਹੰਭਲਾ ਮਾਰੋ, ਕੌਮੀ ਜਜ਼ਬੇ ਦਾ ਪ੍ਰਗਟਾਵਾ ਕਰੋ। ਜੇ ਕਿ ਇਹ ਨਹੀਂ ਵੀ ਹੁੰਦਾ ਤਾਂ ਘੱਟੋ ਘੱਟ ਇੱਕ ਵੱਡੀ ਪਾਰਲੀਮੈਂਟ ਜਾਂ ਵੱਡੀ ਅਸੈਂਬਲੀ ਵਿੱਚ ਇਹ ਰੈਕਗਨਾਈਜ਼ ਤਾਂ ਹੋਇਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਜਿਹੜਾ ਹੋ ਰਿਹਾ ਹੈਗਾ ਸਿੱਖਾਂ ਦੇ ਖਿਲਾਫ ਆ ਜਿਹੜਾ ਹੋ ਰਿਹਾ। ਸੋ ਸਿੱਖ ਇੱਕ ਨੇਸ਼ਨ ਦੇ ਤੌਰ ਤੇ ਜਿਹੜੀ ਆਪਣੀ ਆਈਡੈਂਟੀਟੀ ਐਂਡ ਐਂਟੀਟੀ ਨੂੰ ਕਾਇਮ ਕਰਨ ਵਿੱਚ ਕਾਮਯਾਬ ਹੋਇਆ। ਸੋ ਇਹ ਛੋਟੀਆਂ ਮੋਟੀਆਂ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਹੈਗੀਆਂ, ਉਹਨਾਂ ਨੂੰ ਖੁਸ਼ੀਆਂ ਮਿਲਾ ਲੈਣ ਦਿਓ। ਪਰ ਕੌਮ ਲਈ ਜਿਹੜੀ ਵੱਡਾ ਇੱਕ ਸਿਧਾਂਤਕ ਗੱਲ ਇਹ ਹੈਗੀ ਵੀ ਕੌਮ ਦੇ ਤੌਰ ਤੇ ਇਕਜੁੱਟ ਹੋਵੇ। ਸੋ ਕੌਮ ਦੇ ਤੌਰ ਤੇ ਸੋਚੇ, ਨਾ ਕਿ ਧੜਿਆਂ ਦੇ ਤੌਰ ਤੇ ਸੋਚੇ। ਕੀ ਆਪਾਂ ਇਸ ਨੂੰ ਇੱਕ ਵੇਕਅਪ ਕਾਲ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ ਸਿੱਖਾਂ ਨੂੰ ਹਾਂਜੀ ਵੀ ਹਾਂਜੀ ਬਿਲਕੁਲ ਜੀ? ਇਹ 2 ਚੀਜ਼ਾਂ ਇਹਦੇ ਵਿੱਚ ਅਵਤਾਰ ਸਿੰਘ ਜੀ, ਜਿਹੜਾ ਮੈਂ ਵੀ ਥੋੜਾ ਜਿਹਾ ਕਿਉਂਕਿ ਆਪਾਂ ਬਹੁਤ ਜ਼ੋਰ ਲਾਇਆ ਇਸ ਦੇ ਵਿੱਚ, ਸਾਰੇ ਜਾਣਿਆਂ ਨੇ ਮਿਲ ਕੇ ਜਿਹੜਾ ਆਪਾਂ ਦੇਖਦੇ ਸੀਗੇ ਵੀ ਇਹ ਪਾਸ ਹੋਣਾ ਚਾਹੀਦਾ, ਹੋਇਆ ਵੀ। ਗਵਰਨਰ ਨੇ ਨਹੀਂ ਸਾਈਨ ਕੀਤੇ, ਵੀਟੋ ਕੀਤਾ, ਡਿਫਰੈਂਟ ਗੱਲ ਆ। ਪਹਿਲੋਂ ਉਹ ਅਮੈਂਡਮੈਂਟ ਵੀ ਕਰਾ ਗਏ, ਸੋਧਾਂ ਵੀ ਕਰਾ ਗਏ, ਤੇ ਫਿਰ ਉਸ ਤੋਂ ਸੋਧਾਂ ਕਰਾਉਣ ਦੇ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਸੋਧਾਂ ਵੀ ਕਰਾ ਲਈਆਂ। ਫਿਰ ਉਸ ਤੋਂ ਬਾਵਜੂਦ ਵੀ ਜਿਹੜਾ ਵੀਟੋ ਜਿਹੜਾ ਉਹ ਕਰਾਇਆ। ਇਹ ਸਿੱਖਾਂ ਨੂੰ ਵੇਕਅਪ ਕਾਲ ਇਸ ਲਈ ਆ ਵੀ ਆਪਣੇ ਜਿੱਦਾਂ ਤੁਸੀਂ ਵੀ ਕਿਹਾ ਵੀ ਜਿਹੜੀ ਇਹ ਆਪਸੀ ਗਰਜਾਂ ਨੂੰ ਛੱਡ ਕੇ ਅੱਗੇ ਜਿੰਨੀ ਦੇਰ ਤੱਕ ਇਕੱਠੇ ਨਹੀਂ ਹੋਵਾਂਗੇ ਤਾਂ ਉਹ ਤੁਹਾਡੀ ਫੁੱਟ ਦਾ ਇਸੇ ਤਰੀਕੇ ਦੇ ਨਾਲ ਫਾਇਦਾ ਜਿਹੜਾ ਉਹ ਚੱਕਦੇ ਰਹਿਣਗੇ। ਉਹ ਤਾਂ ਆਲਰੇਡੀ ਤੁਹਾਨੂੰ ਜਿਹੜਾ ਉਹ 2 ਫਾੜ ਕਰਨ ਦੀਆਂ ਗੱਲਾਂ ਕਰ ਰਹੇ ਆ। ਗੁਰੂ ਘਰਾਂ ਤੋਂ ਜਦੋਂ ਅਸੀਂ ਕਾਲਜ ਲੈਂਦੇ ਸੀ ਇਸ ਬਿੱਲ ਦੇ ਬਾਰੇ ਵੀ ਸਾਈਨ ਕਰੋ, ਕਾਲ ਕਰੋ, ਗਵਰਨਰ ਨੂੰ ਜਿਹੜਾ ਉਹ ਕਹੋ, ਤਾਂ ਗੁਰੂ ਘਰਾਂ ਦੇ ਵਿੱਚ ਲੋਕਾਂ ਨੂੰ ਇਹ ਗੱਲ ਕਹੀ ਗਈ ਵੀ ਭਾਈ ਤੁਸੀਂ ਤਾਂ ਇੰਡੀਆ ਨੂੰ ਜਾਣਾ ਆ, ਜੇ ਤੁਸੀਂ ਉੱਧਰ ਨੂੰ ਜਾਓਗੇ ਤਾਂ ਇਹ ਕਾਲ ਕਰਨ ਦੇ ਨਾਲ, ਇਸ ਬਿੱਲ ਦੇ ਉੱਤੇ ਤੁਸੀਂ ਪਟੀਸ਼ਨ ਤੇ ਸਾਈਨ ਕਰਨ ਦੇ ਨਾਲ ਤੁਹਾਨੂੰ ਤਕਲੀਫ ਆਊਗੀ। ਤੁਸੀਂ ਇਹ ਦੇਖੋ ਵੀ ਕਿੱਥੇ ਤੱਕ ਅਗਲਿਆਂ ਨੇ ਤੁਹਾਡੀ ਜਿਹੜੀ ਆ ਉਹ ਮਾਰ ਕੀਤੀ ਹੋਈ ਆ। ਹਾਂਜੀ, ਉਹਦੇ ਚੋਂ ਜਿਹੜਾ ਇਸ ਸਾਰੇ ਸਿੱਟੇ ਚ ਜਿਹੜੇ ਸਬਕ ਨੇ ਜਿਹੜੇ, ਕਿਉਂਕਿ ਮੈਂ ਜੇ ਸਪਸ਼ਟ ਸ਼ਬਦਾਂ ਵਿੱਚ ਕਹਾਂ ਵੀ ਸਿੱਖ ਸਿਆਸੀ ਤੌਰ ਤੇ ਬਹੁਤ ਕੱਚੇ ਔਰ ਹੀਣੇ ਆ। ਸੋ ਸਿਆਸੀ ਤੌਰ ਤੇ ਜਿਹੜਾ ਹਿੰਦੂ ਭਾਈਚਾਰਾ ਆ, ਜਿਹੜੀ ਕੌਮ ਸੱਤਾਧਾਰੀ ਹੈਗੇ ਹਿੰਦੁਸਤਾਨ ਵਿੱਚ, ਉਹ ਤੋਂ ਲਗਭਗ 100 ਸਾਲ ਲੱਗੇ ਆ। ਸੋ ਆਏ ਆਪਣੇ ਤੋਂ ਬਾਅਦ ਚ ਕਈ ਦਹਾਕਿਆਂ ਬਾਅਦ ਆਏ ਆ ਤੇ ਅੱਗੇ ਲੰਘ ਗਏ ਇਸ ਚੀਜ਼ ਚ। ਡਜ਼ਨਟ ਮੈਟਰ, ਉਹ ਪੋਲੀਟੀਕਲੀ ਸਿੱਖਾਂ ਤੋਂ 100 ਸਾਲ ਲੱਗੇ ਆ, ਸਿੱਖ 100 ਸਾਲ ਪਿੱਛੇ ਆ ਉਹਨਾਂ ਤੋਂ। ਸੋ ਇਹ ਤੁਹਾਨੂੰ ਮੰਨ ਲੈਣਾ ਚਾਹੀਦਾ ਵੀ ਯੂ ਆਰ ਨਾਟ ਪੋਲੀਟੀਕਲੀ ਸਾਊਂਡ, ਸਿੱਖ ਐਜ਼ ਏ ਨੇਸ਼ਨ ਆਰ ਨਾਟ ਪੋਲੀਟੀਕਲੀ ਸਾਊਂਡ। ਆਪਣੀਆਂ ਗਲਤੀਆਂ ਔਰ ਕਮਜ਼ੋਰੀਆਂ ਨੂੰ ਮੰਨੋ। ਹਾਲਾਂਕਿ ਸਾਡੇ ਵਿੱਚ ਇਹ ਹੈਗਾ ਵੀ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ ਉਹ ਸਮਝਦਾ ਵੀ ਜਿੰਨੀ ਰਾਜਨੀਤੀ ਦਾ ਮੈਨੂੰ ਪਤਾ ਉਹ ਕਿਸੇ ਨੂੰ ਨਹੀਂ ਪਤਾ। ਸੋ ਤੁਸੀਂ 100 ਸਾਲ ਪਿੱਛੇ ਚੱਲ ਰਹੇ ਹੋ। ਇਹ ਜਿੰਨੀ ਛੇਤੀ ਤੁਸੀਂ ਇਹ ਜਿਹੜੀ ਆਪਣੀ ਗਲਤੀ ਹੈਗੀ ਆ ਜਾਂ ਕਮਜ਼ੋਰੀ ਆ ਉਹਨੂੰ ਮੰਨ ਲਓਗੇ, ਹਨਾ, ਉਹਨੂੰ ਬਾਅਦ ਤੋਂ ਠੀਕ ਕਰਨ ਵਾਲੀ ਗੱਲ ਤਾਂ ਬਾਅਦ ਦੀ ਹੈ ਵੀ ਅਸੀਂ ਉਹਨਾਂ ਦੇ ਬਰਾਬਰ ਕਿੱਦਾਂ ਹੋਣਾ। ਤੁਸੀਂ ਗਲਤੀ ਤਾਂ ਘੱਟੋ ਘੱਟ ਮੰਨ ਲਓ ਨਾ ਵੀ ਅਸੀਂ 100 ਸਾਲ ਪਿੱਛੇ ਉਹਨਾਂ ਤੋਂ ਚੱਲ ਰਹੇ ਹਾਂ। ਦੇ ਆਰ ਵੈਰੀ ਇੰਟੈਲੀਜੈਂਟ, ਦੇ ਆਰ ਵੈਰੀ ਪੋਲੀਟੀਕਲ ਸਾਊਂਡ, ਦੇ ਗਾਟ ਵੈਲ ਕਨੈਕਸ਼ਨਸ। ਸੋ ਉਹਨਾਂ ਵਰਗੇ ਕਨੈਕਸ਼ਨ, ਉਹਨਾਂ ਵਰਗੀ ਪੋਲੀਟੀਕਲ ਸਾਊਂਡਨੈਸ ਆਪਣੇ ਨੇਸ਼ਨ ਲਈ ਉਹ ਕਿੱਥੋਂ ਤੱਕ ਜਾ ਸਕਦੀ ਹੈ ਤੇ ਕੀ ਸਿੱਖ ਆਪਣੇ ਨੇਸ਼ਨ ਲਈ ਇੱਥੋਂ ਤੱਕ ਜਾ ਸਕਦੇ ਆ। ਇਹ ਸਿੱਖਾਂ ਨੂੰ ਹੁਣ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਆਇਆ ਅਸੀਂ ਛੋਟੀ ਛੋਟੀਆਂ ਸੰਸਥਾਵਾਂ ਬਣਾ ਕੇ 5 ਪਰ 4 ਬੰਦਿਆਂ ਦੀਆਂ ਸੰਸਥਾਵਾਂ, ਇਹੀ ਕੁਝ ਪੰਜਾਬ 'ਚ ਚੱਲ ਰਿਹਾ, ਇਹੀ ਕੁਝ ਪੰਜਾਬ ਤੋਂ ਬਾਹਰ ਚੱਲ ਰਿਹਾ। ਮੇਰੇ ਖਿਆਲ ਪੰਜਾਬ 'ਚ ਜੇ ਗਿਣਿਆ ਜਾਵੇ ਇਸ ਵੇਲੇ 1 ਲੱਖ ਤੋਂ ਜ਼ਿਆਦਾ ਸਿੱਖ ਸੰਸਥਾਵਾਂ ਹੋਣਗੀਆਂ ਔਰ ਜਿਹਦੇ 3 ਤੋਂ 4 ਮੈਂਬਰ ਆ ਉਹੀ ਅਹੁਦੇਦਾਰ ਨੇ, 5ਵਾਂ ਮੈਂਬਰ ਨਹੀਂ ਉਹਨਾਂ ਕੋਲ ਹੈਗਾ। ਸੋ ਸਾਨੂੰ ਪੋਲੀਟੀਕਲੀ ਹਿਸਟੋਰੀਕਲੀ ਸਾਊਂਡ ਹੋਣ ਦੀ ਲੋੜ ਹੈਗੀ ਆ। ਸਾਡੇ ਕੋਲ ਸਟੇਟਸਮੈਨ ਔਰ ਡਿਪਲੋਮੈਟਸ ਦੀ ਕਮੀ ਹੈਗੀ ਆ। ਸੋ ਅਸੀਂ ਬਹੁਤ ਇੱਕ ਪਹਿਲਾਂ ਹੀ ਹਾਰੀ ਹੋਈ ਲੜਾਈ ਹੈ ਜਿਹੜੀ ਉਹ ਲੜਦੇ ਹੈਗੇ ਆ। ਸੋ ਬੜੀ ਕਮਜ਼ੋਰੀ ਨਾਲ ਤੇ ਇੱਕ ਤਰ੍ਹਾਂ ਨਾਲ ਵੀਕਨੈਸਿਸ ਨਾਲ ਸਾਡੀਆਂ ਜਿਹੜੀਆਂ ਭਰੀਆਂ ਹੋਈਆਂ, ਸੋ ਇਨਹੈਰਿਟਡ ਵੀਕਨੈਸਿਸ ਆ ਕੌਮ ਵਿੱਚ, ਉਹ 100 ਸਾਲ ਤੋਂ ਚੱਲ ਰਹੀਆਂ ਨੇ। ਸੋ ਉਹਨਾਂ ਇਨਹੈਰਿਟਡ ਵੀਕਨੈਸ ਨੂੰ ਓਵਰਕਮ ਕਰਨ ਲਈ ਸਾਨੂੰ ਸਿਰ ਜੋੜਨੇ ਪੈਣਗੇ, ਤਾਂ ਹੀ ਅਸੀਂ ਜਿਹੜੀ ਸਿਆਸੀ ਜਿਹੜੀ ਜੰਗ ਹੈਗੀ ਆ ਉਹਨੂੰ ਜਿੱਤ ਸਕਦੇ। ਅਵਤਾਰ ਸਿੰਘ ਜੀ, ਇੱਥੇ ਹਰ ਵਾਰੀ ਇਹ ਚੀਜ਼ ਕਹਿ ਦੇਣੀ, ਸਾਰੇ ਹੀ ਕਹਿੰਦੇ ਵੀ ਸਿਰ ਜੋੜ ਕੇ ਜਿਹੜਾ ਉਹ ਬੈਠਣਾ। ਅਸਲ 'ਚ ਕੋਈ ਆਪਣੇ ਕੋਲ ਰੋਡ ਮੈਪ ਹੈ ਜਾਂ ਕਿੱਦਾਂ ਦਾ ਰੋਡ ਮੈਪ ਤਿਆਰ ਜਿਹੜਾ ਇਸ ਚੀਜ਼ ਦੇ ਵਿੱਚ ਹੋਣਾ ਜਿਹੜਾ ਉਹ ਚਾਹੀਦਾ ਆ? ਕਿੱਥੇ ਕੋਈ ਥਿੰਕ ਟੈਂਕ ਹੋਵੇ, ਕਿੱਥੇ ਕੋਈ ਇਹ ਚੀਜ਼ ਹੋਵੇ ਕਿ ਇਹ ਚੁੱਪ ਚੁਪੀਤੇ ਹੋਣਾ ਚਾਹੀਦਾ
ਜਾਂ ਇਹ ਪਬਲਿਕਲੀ ਜਿਹੜੀ ਇਹ ਚੀਜ਼ ਹੋਣੀ ਚਾਹੀਦੀ? ਇਹਦੇ ਰੋਡ ਮੈਪ ਕੀ ਆ ਇਹ ਇਨਹੈਰਿਟਡ ਵੀਕਨੈਸ ਨੂੰ ਦੂਰ ਕਰਨ ਦੇ ਲਈ? ਇਹ ਗੱਲ ਕਰਦੇ ਨੂੰ ਤਾਂ ਆਪਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ, ਇਹਦੇ ਤੇ ਕੋਈ ਕਦਮ ਚੱਕ ਹੋ ਰਹੇ ਆ ਜਾਂ ਨਹੀਂ? ਨਹੀਂ ਜੀ ਨਹੀਂ, ਉਹਦੇ ਚੋਂ ਇਹ ਹੈਗਾ ਵੀ ਸਿੱਖ ਕੌਮ ਵਿੱਚ ਇਹ ਅਵੇਅਰਨੈਸ ਹੀ ਨਹੀਂ ਹੈਗੀ ਵੀ ਸਾਨੂੰ ਇੱਕ ਥਿੰਕ ਟੈਂਕ ਜਾਂ ਸਟੇਟਸਮੈਨ ਜਾਂ ਸਾਨੂੰ ਵੱਡੇ ਵਿਦਵਾਨਾਂ ਦੀ ਲੋੜ ਹੈਗੀ। ਉਹਨਾਂ ਨੂੰ ਲੱਗਦਾ ਵੀ ਇਹ ਤਾਂ ਐਵੇਂ ਗੱਲਾਂ ਮਾਰਨ ਵਾਲੀ ਕਲਰਕੀ ਵਾਲੀਆਂ ਗੱਲਾਂ ਨੇ, ਵੀ ਜਿਹੜਾ ਬੰਦਾ ਪੋਲਿਟਿਕਸ ਵਿੱਚ ਮੂਹਰੇ ਆ ਗਿਆ, ਵੀ ਜਿਹੜਾ ਲੀਡਰ ਆ, ਉਹ ਬਸ ਜੋ ਕੁਝ ਮੈਨੂੰ ਪਤਾ ਉਹ ਹੋਰ ਕਿਸੇ ਨੂੰ ਨਹੀਂ ਪਤਾ। ਸੋ ਸਾਨੂੰ ਇਹ ਅਹਿਸਾਸ ਹੀ ਨਹੀਂ ਹੈਗਾ ਵੀ ਰਿਸਰਚ ਸੈਂਟਰਾਂ ਦੀ, ਵਿਦਵਾਨਾਂ ਦੀ ਔਰ ਜਿਹੜੇ ਥਿੰਕ ਟੈਂਕ ਆ ਉਹਨਾਂ ਦੀ ਕਿੰਨੀ ਵੱਡੀ ਲੋੜ ਹੁੰਦੀ ਆ। ਅਸੀਂ ਹਾਲੇ ਤੱਕ ਲੋੜ ਮਹਿਸੂਸ ਹੀ ਨਹੀਂ ਕੀਤੀ ਸਿੱਖਾਂ ਨੇ ਐਜ਼ ਏ ਕੌਮ ਦੇ ਤੌਰ ਤੇ। ਸੋ ਜਿਹੜਾ ਬਾਅਦ ਚੋਂ ਜਿਹੜੀ ਸਰਗਰਮੀ ਆ ਸਿਰਫ ਵੀ ਜਲਸੇ ਜਲੂਸ ਕਰ ਲਏ, ਝੰਡੇ ਲਹਿਰਾ ਲਏ, ਨਾਰੇ ਮਾਰ ਲਏ, ਸੋ ਇਹ ਸੈਕੰਡਰੀ ਆ, ਟਰਸ਼ਰੀ ਹੁੰਦੀ ਆ ਉਸ ਪੋਲੀਟੀਕਲ ਗੇਮ ਪਲਾਨ ਦਾ ਨਾ ਦੂਜਾ ਜਾਂ ਤੀਜੇ ਦਰਜੇ ਦੀ ਸਰਗਰਮੀ ਹੁੰਦੀ ਆ। ਅਸੀਂ ਤੀਜੇ ਦਰਜੇ ਵਾਲੀ ਸਰਗਰਮੀ ਨੂੰ ਪਹਿਲੇ ਦਰਜੇ ਦੀ ਸਰਗਰਮੀ ਵਿੱਚੋਂ ਕਰ ਰਹੇ ਹੈਗੇ। ਸੋ ਜਦੋਂ ਤੱਕ ਅਸੀਂ ਕੌਮ ਦੀ ਇਤਿਹਾਸਕਾਰੀ ਨਹੀਂ ਕਰਦੇ, ਕੌਮ ਦੀ ਸਿਧਾਂਤਕ ਇਤਿਹਾਸਕਾਰੀ ਨਹੀਂ ਕਰਦੇ, ਲੈਂਗੁਏਜ ਦੀ, ਰਿਲੀਜਨ ਦੀ, ਰਿਲੀਜੀਅਸ ਜਿਹੜੀਆਂ ਕੌਨਫਲਿਕਟਸ ਆ ਉਹਨਾਂ ਦੀ ਐਥਨਿਕ ਗਰੁੱਪਸ ਐਂਡ ਕੌਨਫਲਿਕਟ, ਜਿਹੜੇ ਦੋ ਐਥਨਿਕ ਗਰੁੱਪਸ ਜਦੋਂ ਕੌਨਫਲਿਕਟ ਵਿੱਚ ਹੁੰਦੇ ਆ ਉਹਨਾਂ ਦੇ ਕੀ ਮੈਰਿਟਸ ਐਂਡ ਡੀਮੈਰਿਟਸ ਆ, ਜਿਹੜਾ ਐਥਨਿਕ ਗਰੁੱਪ ਰਾਜ ਕਰ ਰਿਹਾ ਹੈ ਉਹਦੀ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਆ, ਜਿਹੜਾ ਉਸ ਰਾਜ ਦੇ ਦਾਅਵੇ ਥੱਲੇ ਰਹਿ ਰਿਹਾ ਉਹਦੀ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ। ਜਦੋਂ ਤੱਕ ਸਾਨੂੰ ਇਹ ਸਾਰੀਆਂ ਗੱਲਾਂ ਦੀ ਸਮਝ ਨਹੀਂ ਹੈਗੀ ਉਦੋਂ ਤੱਕ ਅਸੀਂ ਇਸ ਤਰ੍ਹਾਂ ਦੇ ਜਿਹੜੇ ਝਟਕੇ ਆ ਸਾਨੂੰ ਲਗਾਤਾਰ ਲੱਗਦੇ ਰਹਿਣਗੇ। ਸੋ ਜਦੋਂ ਤੱਕ ਜਿਹੜੇ ਕੌਮ ਦੇ ਸੂਝਵਾਨ ਸੱਜਣ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਅਸੀਂ ਉਹਨਾਂ ਰਾਹੀਂ ਅਪੀਲ ਕਰਦੇ ਹੈਗੇ ਆ ਵੀ ਜਿਹੜਾ ਹੈਗਾ ਕੌਮ ਦੇ ਥਿੰਕ ਟੈਂਕ, ਕੌਮ ਦੇ ਰਿਸਰਚ ਸੈਂਟਰਸ ਔਰ ਕੌਮ ਦੇ ਵਿਦਵਾਨ ਆ, ਜੇ ਤੁਸੀਂ ਨਾ ਸਾਂਭੇ ਤਾਂ ਤੁਸੀਂ ਜੇ ਅੱਜ ਨਾ ਹਾਰੇ ਤਾਂ ਕੱਲ ਹਾਰ ਜੂਗੇ, ਕੱਲ ਨਾ ਹਾਰੇ ਤਾਂ 100 ਸਾਲ ਨੂੰ ਜਾਂ 500 ਸਾਲ ਨੂੰ ਹਾਰ ਜੂਗੇ। ਸੋ ਜਿਹੜਾ ਹਾਲ ਸਾਡਾ 1849 ਤੋਂ ਬਾਅਦ ਹੋਇਆ ਉਹੀ ਗੱਲ ਉਦੋਂ ਵੀ ਇਹੀ ਹੋਇਆ ਨਾ ਕਿ ਮਹਾਰਾਜਾ ਸਾਹਿਬ ਦੀ ਚੰਗੀ ਵਿਜ਼ਨ ਦੇ ਬਾਵਜੂਦ ਵੀ ਮਹਾਰਾਜਾ ਸਾਹਿਬ ਕੋਲ ਜਾਂ ਉਹ ਟਾਈਮ ਨਹੀਂ ਸੀ ਜਾਂ ਉਹਨੇ ਕੋਈ ਜਿੱਦਾਂ ਆਪਾਂ ਕਹਿੰਦੇ ਆਰਗੇਨਾਈਜੇਸ਼ਨ ਨਹੀਂ ਸੀ। ਮਹਾਰਾਜਾ ਸਾਹਿਬ ਸਿੱਖਾਂ ਦੀ ਐਜ਼ ਏ ਨੇਸ਼ਨ ਵਿਜ਼ਨ ਨੂੰ ਜਿਹੜਾ ਵੀ ਆਰਗੇਨਾਈਜ਼ ਕਰ ਸਕਦੇ ਔਰ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰ ਸਕਦੇ। ਸੋ ਜਿਹੜੀ ਗਲਤੀ ਮਹਾਰਾਜਾ ਸਾਹਿਬ ਤੋਂ ਇੰਸਟੀਟਿਊਸ਼ਨਲਾਈਜੇਸ਼ਨ ਨਾ ਹੋਈ ਕੌਮ ਨੂੰ, ਜਦੋਂ ਮਹਾਰਾਜਾ ਸਾਹਿਬ ਰਾਜ ਕਰ ਰਹੇ ਸੀ ਪੰਜਾਬ ਵਿੱਚ, ਉਸ ਵੇਲੇ ਯੂਰਪ ਵਿੱਚ ਕੌਮਾਂ ਦੇ ਜਿਹੜੇ ਫੁੱਲ ਆ ਉਹ ਖਿੜ ਰਹੇ ਸੀ। ਸੋ ਸਾਡਾ ਐਡਾ ਵੱਡਾ ਰਾਜ ਹੋਣ ਦੇ ਬਾਵਜੂਦ ਵੀ ਸਿੱਖਾਂ ਦਾ ਇੱਕ ਕੌਮ ਦੇ ਤੌਰ ਤੇ ਫੁੱਲ ਨਹੀਂ ਖਿੜਿਆ। ਸੋ ਜਿਹੜੀਆਂ ਕੌਮਾਂ ਉਹਨਾਂ 1850-51 ਵਿੱਚ ਜਿਹੜੀਆਂ ਕੌਮਾਂ ਯੂਰਪ ਵਿੱਚ ਕੌਮਾਂ ਦੇ ਤੌਰ ਤੇ ਫੁੱਲ ਖਿੜੇ ਸੀ, ਉਹਨਾਂ ਨੇ ਆਪਣੇ ਰਾਜ ਤੇ ਆਪਣੇ ਮੁਲਕ ਲੈ ਲਏ। ਪਰ ਮਹਾਰਾਜਾ ਸਾਹਿਬ ਦਾ ਐਡਾ ਵੱਡਾ ਅੰਪਾਇਰ ਹੋਣ ਦੇ ਬਾਵਜੂਦ ਵੀ ਸਾਡੀਆਂ ਸਿਚੁਏਸ਼ਨਸ ਜਿਹੜੀਆਂ ਹੈਗੀਆਂ, ਸਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਇੰਸਟੀਟਿਊਸ਼ਨਲਾਈਜ਼ ਨਹੀਂ ਕਰ ਸਕੇ ਸੀ। ਸੋ ਇੰਸਟੀਟਿਊਸ਼ਨਲਾਈਜ਼ ਹੁਣ ਜਿਹੜਾ ਮਿਸਲਾਂ ਵਾਲਾ ਪੀਰੀਅਡ ਹੈ ਨਾ, ਮਿਸਲਾਂ ਵਾਲੇ ਪੀਰੀਅਡ ਨੂੰ ਉਹ ਸਾਡਾ ਆਈਡੀਅਲ ਪੀਰੀਅਡ ਨਹੀਂ ਹੈਗਾ। ਸਾਡੇ ਲਈ ਚੰਗਾ ਪੀਰੀਅਡ ਹੋ ਸਕਦਾ, ਆਈਡੀਅਲ ਪੀਰੀਅਡ ਨਹੀਂ ਵੀ ਅਸੀਂ ਮਿਸਲਾਂ ਵਾਂਗ ਹੀ ਰਹਿਣਾ। ਜਿਹੜੀ ਕੌਮ ਆ, ਕੌਮ ਨੂੰ ਇੱਕ ਕੌਮ ਦੇ ਤੌਰ ਤੇ, ਇੱਕ ਯੂਨਿਟ ਦੇ ਤੌਰ ਤੇ ਸੰਗਠਿਤ ਕਰਨਾ ਸਾਡੀ ਜ਼ਰੂਰਤ ਹੈ ਇਸ ਵੇਲੇ ਦੀ, ਹਨਾ। ਸੋ ਮਿਸਲਾਂ 12-15 ਜਾਂ ਜਿੰਨੀਆਂ ਵੀ ਹੋਣਗੀਆਂ, ਛੋਟੇ ਗਰੁੱਪਾਂ ਵਿੱਚ ਜਿੰਨਾ ਤੁਸੀਂ ਰਹੋਗੇ, ਜਿਹੜਾ ਦੁਸ਼ਮਣ ਆ ਤੁਹਾਨੂੰ ਵਾਕਈ ਛੋਟੇ ਗਰੁੱਪਾਂ ਵਿੱਚ ਪਾੜ ਕੇ ਤੁਹਾਡੀ ਤਬਾਹੀ ਕਰ ਰਿਹਾ। ਉਹ ਤੁਹਾਨੂੰ ਕੁੱਟ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਵਖਰੇਵਿਆਂ ਵਿੱਚ ਰੱਖ ਕੇ ਔਰ ਗੁੱਟਾਂ ਵਿੱਚ ਵੰਡ ਕੇ ਕੁੱਟ ਰਿਹਾ। ਜਦੋਂ ਤੱਕ ਕੁੱਟ ਰਿਹਾ ਬੇਸਿਕਲੀ, ਹਾਂਜੀ, ਖਿਡਾ ਕੇ ਕੁੱਟ, ਜਿਹੜਾ ਇਟ ਮੀਨਸ ਮਿਸਲਾਂ ਵਾਲੇ ਪੀਰੀਅਡ ਨੂੰ ਜੇ ਅੱਜ ਆਪਾਂ ਆਈਡੀਅਲ ਪੀਰੀਅਡ ਕਹਿੰਦੇ, ਉਹ ਉਸ ਵੇਲੇ ਦੇ ਇਤਿਹਾਸ ਦੀ ਜ਼ਰੂਰਤ ਸੀ। ਉਸ ਵੇਲੇ ਦੇ ਇਤਿਹਾਸ ਦੀ ਜ਼ਰੂਰਤ ਨੂੰ, ਉਸ ਭਾਵਨਾ ਨੂੰ ਅੱਜ ਦੀ ਸਥਿਤੀ ਵਿੱਚ ਆਪਾਂ ਹੂਬਹੂ ਲਾਗੂ ਨਹੀਂ ਕਰ ਸਕਦੇ। ਅਸੀਂ ਅੱਜ ਸਾਨੂੰ ਇੱਕ ਯੂਨਿਟਰੀ ਕੌਮ ਦੇ ਤੌਰ ਤੇ ਜਿਹੜਾ ਹੈਗਾ ਉਹ ਸੰਗਠਿਤ ਹੋਣ ਦੀ ਲੋੜ ਹੈਗੀ। ਉਸ ਕੌਮ ਦੇ ਨਿਸ਼ਾਨੇ, ਉਹ ਜਿਹੜਾ ਸਾਰਾ ਕਾਰਜ ਆ ਉਹ ਸਾਡੇ ਥਿੰਕ ਟੈਂਕਾਂ ਨੇ ਕਰਨਾ, ਸਾਡੇ ਵਿਦਵਾਨਾਂ ਨੇ ਕਰਨਾ। ਸੋ ਜਿਨ੍ਹਾਂ ਨੂੰ ਸਾਂਭਣ ਦਾ ਅਸੀਂ ਕੋਈ ਵੀ ਹੀਲਾ ਜਿਹੜਾ ਵਸੀਲਾ ਨਹੀਂ ਕਰ ਰਹੇ। ਇਸ ਕਰਕੇ ਇਹ ਜਿਹੜੀਆਂ ਰਾਜਨੀਤਿਕ ਹਾਰਾਂ ਨੇ ਉਹ ਸਾਡੇ ਪੱਲੇ ਲਗਾਤਾਰ ਪੈਂਦੀਆਂ ਰਹਿਣਗੀਆਂ। ਜਿਊਜ਼ ਦੀ ਅਕਸਰ ਉਦਾਹਰਨ ਦਿੱਤੀ ਜਾਂਦੀ ਆ। ਈਵਨ ਹੁਣ ਆਪਾਂ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਹਾਂ, ਜਿਹੜੇ ਹਿੰਦੂਤਵ ਵਾਲੇ ਆ, ਭਾਰਤੀ ਸਰਕਾਰ ਦੇ ਜਿਹੜੇ ਚੱਲ ਰਹੇ ਆ, ਉਹ ਬੜੇ ਸੰਗਠਿਤ ਹੋ ਕੇ ਚੱਲ ਰਹੇ ਆ। ਕੀ ਆਪਣੇ ਅੰਦਰ ਇਹ ਜਿਹੜੀ ਇੱਕ ਇਨਹੈਰਿਟਡ ਜਿਹੜੀ ਵੀਕਨੈਸ ਦੀ ਤੁਸੀਂ ਇਹ ਗੱਲ ਕੀਤੀ ਆ, ਇੱਕ ਦੂਜੇ ਦੀ ਜਿਹੜੀ ਇਹ ਲੱਤ ਖਿੱਚਣੀ ਜਾਂ ਮੇਰਾ ਫੱਟਾ ਜ਼ਿਆਦਾ ਸੋਹਣਾ ਹੋਵੇ, ਮੇਰੀ ਦੁਕਾਨਦਾਰੀ ਬੈਟਰ ਹੋਵੇ, ਇਹੀ ਲੈ ਬਹਿੰਦੀ ਆ ਆਪਾਂ ਨੂੰ ਹਰ ਵਾਰੀ? ਹਾਂਜੀ, ਉਹ ਇਹ ਵੀ ਇਨਹੈਰਿਟਡ ਵੀਕਨੈਸ ਜਿਹੜੀ ਗੁਲਾਮ ਕੌਮਾਂ ਦੀ ਇਹ ਹੁੰਦੀ ਹੈਗੀ ਨਾ। ਸੋ ਜਦੋਂ ਈਸਾਈਆਂ, ਜਿਹੜਾ ਯਹੂਦੀਆਂ ਦੀ ਤੁਸੀਂ ਗੱਲ ਕਰੀ ਹੈਗੀ ਆ, ਉਹਨਾਂ ਦਾ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਸੀਗਾ।
ਇੱਕ ਛੋਟੀ ਜਿਹੀ ਕਿਤਾਬ ਆ ਯਹੂਦੀਆਂ ਦੇ ਬਹੁਤ ਵੱਡੇ ਵਿਦਵਾਨ ਔਨ ਦੀ ਆਟੋ ਐਮਨਿਸਪੇਸ਼ਨ ਵੀ ਇਸ ਦੀ ਸਵੈ ਮੁਕਤੀ ਹਨਾ ਵੀ ਜਿਹੜੀ ਸਵੈ ਮੁਕਤ ਤੋਂ ਉਹ ਕਹਿੰਦਾ ਵੀ ਕੌਮਾਂ ਨੂੰ ਪਹਿਲਾਂ ਸਵੈ ਮੁਕਤ ਹੋਣਾ ਪੈਂਦਾ ਹੈਗਾ ਨਾ। ਠੀਕ ਹੈ। ਸੋ ਜਿਹੜੀਆਂ ਸਾਰੀਆਂ ਜਿਹੜਾ ਇੱਕ ਤਰ੍ਹਾਂ ਨਾਲ ਘੁੰਮਣ ਘੇਰੀਆਂ ਵਿੱਚ ਆਪਾਂ ਫਸੇ ਹੋਏ ਆ, ਛੋਟੀ ਛੋਟੀਆਂ ਦੁਸ਼ਮਣੀਆਂ ਵਿੱਚ ਨਾ, ਜਦੋਂ ਤੱਕ ਕੌਮ ਆਟੋ ਐਮਨਿਸਪੇਸ਼ਨ ਨਹੀਂ ਹੁੰਦਾ, ਸੋ ਉਹਨਾਂ ਨੇ ਆਟੋ ਐਮਨਿਸਪੇਸ਼ਨ ਕੀਤਾ ਹੈਗਾ ਯਹੂਦੀਆਂ ਨੇ, ਇਸੇ ਕਰਕੇ ਹੀ ਅੱਜ ਉਹ ਦੁਨੀਆ ਤੇ ਜਿਹੜਾ ਹੈਗਾ ਰਾਜ ਕਰ ਰਹੇ। ਈਵਨ ਹਿੰਦੂ ਕੌਮ ਨੇ ਵੀ ਜਿਹੜਾ ਹੈਗਾ ਆਟੋ ਐਮਨਿਸਪੇਸ਼ਨ ਕੀਤਾ ਹੈਗਾ। ਸੋ ਡਾਕਟਰ ਜਸਵੀਰ ਸਿੰਘ ਮੇਰੇ ਸਹਿਯੋਗੀ ਨੇ, ਡਾਕਟਰ ਜਸਵੀਰ ਸਿੰਘ, ਉਹਨਾਂ ਦੀ ਕਿਤਾਬ ਆ ਰਹੀ ਹੈਗੀ ਆ ਇਹਦੇ ਬਾਰੇ, ਮਸਲੇ ਬਾਰੇ। ਸੋ ਉਹਨਾਂ ਨੇ ਲਿਖਿਆ ਹੈਗਾ ਵੀ ਹਿੰਦੂ ਕੌਮ ਇਤਿਹਾਸ ਦੇ ਉਲਟ ਵਹਿਣ ਵਿੱਚ ਖੜੀ ਰਹੀ ਆ। ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਉਹਨਾਂ ਨੇ ਹਜ਼ਾਰਾਂ ਹੀ ਟੁਕੜਿਆਂ ਵਿੱਚ ਵੰਡੀ ਹੋਈ ਕੌਮ ਨੂੰ ਇੱਕ ਕੌਮ ਦੇ ਤੌਰ ਤੇ ਸੰਗਠਨ ਕਰਿਆ। ਸੋ ਡਾਕਟਰ ਸਾਹਿਬ ਨੇ ਇਹ ਲਿਖਿਆ ਹੈਗਾ ਵੀ ਇਹ ਸਿੱਖ ਸੀ ਜਿਹੜੇ ਇੱਕ ਅੰਪਾਇਰ ਹੋਣ ਦੇ ਬਾਵਜੂਦ, ਇਤਿਹਾਸ ਉਹਨਾਂ ਲਈ ਫੇਵਰੇਬਲ ਹੋਣ ਦੇ ਬਾਵਜੂਦ ਵੀ ਉਹ ਕੌਮ ਦੇ ਤੌਰ ਤੇ ਸੰਗਠਨ ਨਹੀਂ ਹੋਏ। ਪਰ ਹਿੰਦੂ ਕੌਮ ਆ ਜਿਹੜੀ ਉਹ ਇਤਿਹਾਸ ਦੀ ਉਲਟ ਦਿਸ਼ਾ ਵਿੱਚ ਖੜ ਕੇ, ਜਿੱਦਾਂ ਪਾਣੀ ਦੇ ਉਲਟ ਛਾਤੀ ਢਾਹ ਕੇ ਖੜ ਕੇ, ਉਹਨਾਂ ਨੇ ਟੁਕੜਿਆਂ ਵਿੱਚ ਵੰਡੀ ਹੋਈ ਕੌਮ ਨੂੰ ਜਿਹੜਾ ਹੈਗਾ ਕੌਮ ਦੇ ਤੌਰ ਤੇ ਸੰਗਠਿਤ ਕਰਿਆ। ਸੋ ਤਾਂ ਹੀ ਮੈਂ ਕਿਹਾ ਦੇ ਆਰ ਵੈਰੀ ਇੰਟੈਲੀਜੈਂਟ ਦੈਨ ਅਸ। ਸੋ ਉਹਨਾਂ ਦੀ ਇੰਟੈਲੀਜੈਂਸ ਨੂੰ ਮੰਨਣਾ ਚਾਹੀਦਾ ਔਰ ਸਿੱਖ ਕੌਮ ਨੂੰ ਉਸ ਤਰ੍ਹਾਂ ਦੇ ਇੰਟੈਲੀਜੈਂਟ ਵਿਦਵਾਨ ਪੈਦਾ ਕਰਨੇ ਚਾਹੀਦੇ। ਅਕਸਰ ਇਹੋ ਜਿਹੀ ਚੀਜ਼ ਦੀ ਜਦੋਂ ਇਹ ਗੱਲ ਆਉਂਦੀ ਆ, ਜਦੋਂ ਇੰਟੈਲੀਜੈਂਸ ਦੀ, ਬੁੱਧੀਜੀਵੀਆਂ ਦੀ ਗੱਲ ਆਉਂਦੀ, ਜਿਹੜੇ ਬੁੱਧੀਜੀਵੀ ਹੈਗੇ ਵੀ ਆ ਕਈ ਵਾਰੀ ਉਹ ਵੀ ਰਾਹ ਨਹੀਂ ਦਿਖਾਉਂਦੇ, ਇਹ ਸ਼ਿਕਾਇਤ ਜਿਹੜੀ ਉਹ ਰਹਿੰਦੀ ਆ। ਦੂਜੀ ਜਿਹੜੀ ਗੱਲ ਅਕਸਰ ਆਖੀ ਜਾਂਦੀ ਵੀ ਸਿੱਖ ਕੌਮ ਜਰਨੈਲਾਂ ਦੀ ਅਸੀਂ ਤਾਂ ਜੀ ਲੜਾਈ ਵਾਲੇ ਪਾਸੇ ਲੜਨ ਨੂੰ ਮੋਹਰੇ ਆ, ਉਹ ਚੀਜ਼ ਜਿਹੜੀ ਉਹ ਕੀਤੀ ਜਾ ਸਕਦੀ ਆ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ 3-4 ਚੀਜ਼ਾਂ ਜਦੋਂ ਕਹਿ ਕੇ ਆਪਾਂ ਕਿਤੇ ਨਾ ਕਿਤੇ ਇਹ ਸਾਰੀ ਚੀਜ਼ ਚੋਂ ਲਾਂਭੇ ਹੋ ਲੈਂਦੇ ਆ। ਹਾਂਜੀ, ਇਹ ਲਾਂਭੇ ਹੋਣ ਦਾ ਸਾਨੂੰ ਇਹ ਹੈਗਾ ਵੀ ਸਾਨੂੰ ਇੱਕ ਸੌਖਾ ਸਕੇਪ ਰੂਟ ਹੈਗਾ। ਸੋ ਜਦੋਂ ਤੱਕ ਤੁਸੀਂ ਹਿਸਟੋਰੀਸਿਟੀ, ਇਤਿਹਾਸਕਾਰੀ, ਸਿਧਾਂਤਕਾਰੀ ਆ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਸਿੱਖ ਇਤਿਹਾਸ ਦੇ ਆਧਾਰਿਤ ਉਹਦੀਆਂ ਜਿਹੜੇ ਰੈਪਰਕਸ਼ਨਸ ਹੈਗੇ ਆ ਜਾਂ ਜਿਹੜੇ ਰੋਲਰ ਕੋਸਟਰਸ ਹੈਗੇ ਆ ਇਤਿਹਾਸ ਦੇ, ਉਹਦੇ ਚ ਬਹੁਤ ਡੀਪ ਇਨਸਾਈਟਸ ਵਿੱਚ ਜਾ ਕੇ ਲੈਂਗੁਏਜ ਦਾ, ਰਿਲੀਜਨ ਦਾ, ਇਤਿਹਾਸ ਦੀਆਂ, ਇਤਿਹਾਸਕ ਨਾਇਕਾਂ ਦਾ ਫਿਰ ਜਿਹੜਾ ਸੁਨਹਿਰਾ ਯੁੱਗ ਆ ਉਹਨਾਂ ਦੀਆਂ ਤਸ਼ੱਦਦ ਦੀਆਂ, ਸਫਰਿੰਗ ਐਜ਼ ਐਨ ਆਈਡੈਂਟਿਟੀ ਆ ਜਿਹੜੀ ਨਾ, ਸੋ ਉਹ ਜਿਹੜੀ ਆਈਡੈਂਟੀਫਿਕੇਸ਼ਨ ਨਿਕਲਦੀ ਆ। ਤੇ ਫਿਰ ਜਿਹੜਾ ਹੈਗਾ ਵੀ ਤਬਾਹ ਹੋਈਆਂ ਜਿਹੜੀਆਂ ਇਮਾਰਤਾਂ ਨੇ, ਜਿੱਦਾਂ ਸ਼੍ਰੀ ਅਕਾਲ ਤਖਤ ਸਾਹਿਬ ਤਬਾਹ ਹੋਇਆ, ਉਸ ਤਬਾਹੀ ਚੋਂ ਜਿਹੜਾ ਕੌਮੀ ਜਜ਼ਬਾ ਨਿਕਲਦਾ, ਸੋ ਉਸ ਜਜ਼ਬੇ ਨੂੰ ਇੰਸਟੀਟਿਊਸ਼ਨਲਾਈਜ਼ ਕਰਕੇ ਉਹਦੀ ਅਕੈਡਮਿਕ ਵਿਆਖਿਆ ਰਾਹੀਂ ਜਿਹੜਾ ਤੁਸੀਂ ਇੱਕ ਸਿਧਾਂਤ ਲੈ ਕੇ ਆਉਣਾ, ਉਹਦੇ ਚੋਂ ਤੁਹਾਡੇ ਰਾਹ ਅੱਗੇ ਖੁੱਲਣੇ ਹੈਗੇ। ਵਰਨਾ ਇਹ ਜਿਹੜੀਆਂ ਪੋਲੀਟੀਕਲ, ਅਸੀਂ ਬਹੁਤ ਜ਼ਿਆਦਾ ਸਾਨੂੰ ਲੱਗਦਾ ਵੀ ਜਿਹੜੀ ਪੋਲਿਟਿਕਸ ਹੈਗੀ ਆ, ਉਹ ਪੋਲਿਟਿਕਸ ਸਿਰਫ ਨਾਅਰੇ ਮਾਰਨ ਦੀ ਔਰ ਸਿਰਫ ਝੰਡੇ ਲਹਿਰਾਉਣ ਦੀ ਗੱਲ ਹੈਗੀ। ਸੋ ਇਸ ਤਰ੍ਹਾਂ ਨਹੀਂ ਹੈ, ਪੋਲਿਟਿਕਸ ਦੇ ਬਹੁਤ ਡੂੰਘੇ ਅਰਥ ਆ। ਜਦੋਂ ਤੱਕ ਇੱਕ ਵਿਦਵਾਨ ਹੈਗੇ ਆ, ਮੇਰੇ ਖਿਆਲ ਰੋਬਰਟ ਸਟੇਮਰ ਹੈਗੇ ਆ, ਉਹਨਾਂ ਦਾ ਮੈਂ ਇੱਕ ਪੜ੍ਹਿਆ, ਉਹ ਕਹਿੰਦਾ ਜਿਹੜਾ ਰਾਜ ਹੈ ਨਾ, ਮੈਂ ਆਪਣੀ ਕਿਤਾਬ 'ਚ ਤਾਂ ਲਿਖਿਆ ਹੈ ਨਾ ਵੀ ਜਿਹੜੀ ਕੌਮ ਆ ਦਿਲਾਂ ਵਿੱਚ ਵੱਸਦੀ ਆ, ਹਨਾ, ਕੌਮ ਦੀ ਭਾਵਨਾ, ਵੀ ਜੇ ਕਿਸੇ ਕੌਮ ਵਿੱਚ ਕੌਮ ਹੋਣ ਦੀ ਭਾਵਨਾ ਨਹੀਂ ਹੈ ਤਾਂ ਉਹ ਕੌਮ ਆ ਸੰਗਠਿਤ ਹੋ ਕੇ ਅੱਗੇ ਨਹੀਂ ਵੱਧ ਸਕਦੀ। ਮਿਸਟਰ ਸਟੇਅਰਰ ਨੇ, ਉਹਨਾਂ ਦਾ ਮੈਂ ਇੱਕ ਕੋਟ ਪੜ੍ਹ ਰਿਹਾ ਸੀ, ਉਹ ਕਹਿੰਦਾ ਜਿਹੜਾ ਰਾਜ ਹੈ ਨਾ, ਰਾਜ ਕਰਨ ਦੀ ਭਾਵਨਾ ਕਿਸੇ ਕੌਮ ਦੇ ਦਿਲ ਅਤੇ ਦਿਮਾਗ ਵਿੱਚ ਵੱਸਦੀ ਹੈ। ਜੇ ਕਿਸੇ ਅਭਾਗੀ ਕੌਮ ਦੇ ਦਿਲ ਅਤੇ ਦਿਮਾਗ ਵਿੱਚ ਰਾਜ ਕਰਨ ਦੀ ਭਾਵਨਾ ਨਹੀਂ ਵੱਸਦੀ ਤਾਂ ਉਹ ਕਿਸੇ ਤਕਨੀਕੀ ਸਰਗਰਮੀ ਨਾਲ ਆਪਣਾ ਰਾਜ ਕਾਇਮ ਨਹੀਂ ਕਰ ਸਕਦੀ। ਸੋ ਇਹ ਦੇਖੋ ਨਾ ਵੀ ਜਿਹੜੀ ਰਾਜ ਕਰਨ ਦੀ ਭਾਵਨਾ, ਸੋ ਹਿੰਦੂ ਕੌਮ ਵਿੱਚ ਰਾਜ ਕਰਨ ਦੀ ਭਾਵਨਾ ਸੀ, 1000 ਸਾਲ ਉਹ ਇੱਕ ਤਰ੍ਹਾਂ ਨਾਲ ਰਾਜ ਕਰਨ ਦੀ ਭਾਵਨਾ ਨੂੰ ਲੈ ਕੇ ਵੀ ਇੱਕ ਦਿਨ ਤਾਂ ਜ਼ਰੂਰ ਆਏਗਾ। ਸੋ ਉਹਨਾਂ ਨੇ ਉਹਦੇ ਲਈ ਬਹੁਤ ਵੱਡੀ ਸਰਗਰਮੀ ਕਰੀ ਹੈਗੀ ਹੈ, ਤਾਂ ਉਹਨਾਂ ਨੂੰ ਰਾਜ ਆ ਜਿਹੜਾ ਹਾਸਲ ਹੋਇਆ। ਅਸੀਂ ਬਿਨਾਂ ਸਰਗਰਮੀ ਤੋਂ, ਬਿਨਾਂ ਯਤਨਾਂ ਤੋਂ ਤੇ ਬਿਨਾਂ ਸਿਧਾਂਤਕਾਰੀ ਤੋਂ ਜਿਹੜਾ ਹੈਗਾ ਉਹ ਅੱਗੇ ਵਧਣ ਦਾ ਯਤਨ ਕਰ ਰਹੇ ਆ। ਸਾਡੀਆਂ ਸ਼ਾਰਟ ਕਮਿੰਗਸ ਨੇ। ਸਾਨੂੰ ਜਦੋਂ ਤੱਕ ਇੰਟੈਲੈਕਚੁਅਲ ਗਰੁੱਪ ਤੁਸੀਂ ਨਹੀਂ ਖੜਾ ਕਰਦੇ, ਤੁਹਾਡੇ ਸਿਧਾਂਤਕਾਰ, ਤੁਹਾਡੇ ਵੱਡੇ ਜਿਹੜੇ ਥਿੰਕ ਟੈਂਕ ਨਹੀਂ ਉਸਰਦੇ, ਸੋ ਤੁਹਾਨੂੰ ਇਸ ਤਰ੍ਹਾਂ ਦੀਆਂ ਹਾਰਾਂ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਦੇ ਰਹਿਣਾ ਪਵੇਗਾ। ਆਪਾਂ ਜਿਹੜੀ ਇਹ ਗੱਲ ਕੀਤੀ ਵੀ ਸੰਗਠਿਤ ਹੋ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ, ਇੰਟੈਲੈਕਚੁਅਲਸ, ਆਪਾਂ ਨੂੰ ਜਿਹੜੇ ਚੀਜ਼ ਜ਼ਰੂਰ ਸਿੱਖਣੀ ਚਾਹੀਦੀ। ਹੁਣ ਆਪਾਂ ਦੇਖਦੇ ਹਾਂ ਵੀ ਜਿਹੜੇ ਭਾਰਤੀ ਸਰਕਾਰ ਦੇ ਜਾਂ ਉਹਨਾਂ ਦੇ ਜਿਹੜੇ ਏਜੰਡੇ ਦੇ ਉੱਤੇ, ਜਿਹੜੀਆਂ ਉੱਥੋਂ ਦੀ ਜਿਹੜੀ ਇਸ ਟਾਈਮ ਹਿੰਦੂਤਵਾ ਪਾਰਟੀ, ਉਹਨਾਂ ਦੇ ਏਜੰਡੇ ਦੇ ਉੱਤੇ ਕਿੰਨੇ ਪ੍ਰੋਫੈਸਰ ਕਿੰਨੀਆਂ ਯੂਨੀਵਰਸਿਟੀਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਬੈਠੇ ਆ ਜੋ ਇਹੀ ਚੀਜ਼ ਨੂੰ ਉਸ ਐਂਗਲ ਤੋਂ ਜਿਹੜਾ ਉਹ ਵਧਾ ਕੇ ਜਿਹੜਾ ਉਹ ਦਿਖਾ ਰਹੇ ਆ। ਅਵਤਾਰ ਸਿੰਘ ਜੀ, ਤੁਸੀਂ ਦੇਖੋ ਵੀ ਜਦੋਂ UK ਦਾ ਪ੍ਰਾਈਮ ਮਿਨਿਸਟਰ, ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਾਂ ਉੱਥੋਂ ਦੀ ਓਪੋਜੀਸ਼ਨ ਪਾਰਟੀ ਵਾਲਾ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਾ, ਤੇ ਜਿਹੜੇ ਹਿੰਦੂਤਵ ਵਾਲੇ ਕਿੱਦਾਂ ਸੜਦੇ ਆ।
ਦੂਜੀ ਚੀਜ਼ ਨਾਲ ਪੈਰਲਲੀ ਇਹ ਆ ਵੀ ਟਰੰਪ ਹੁਣਾਂ ਨੇ ਓਵਲ ਆਫਿਸ 'ਚ ਵਾਈਟ ਹਾਊਸ ਦੇ ਵਿੱਚ ਦੀਵਾਲੀ ਜਿਹੜੀ ਆ ਉਹ ਮਨਾਈ ਆ। ਇਹ ਆਪਾਂ ਨੂੰ ਜਿਹੜਾ ਹਰ ਇੱਕ ਪਾਸੇ ਜਿਹੜਾ ਉਹ ਦੇਖਣਾ ਪੈਣਾ ਵੀ ਸਿੱਖਾਂ ਨੂੰ ਖਾਸ ਕਰਕੇ ਅਮਰੀਕਾ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਪੋਲੀਟੀਕਲੀ ਆਪਾਂ ਸਟਰੋਂਗ ਨਹੀਂ ਆ। ਇਹ ਚੀਜ਼ ਦਿਖਾ ਰਹੀ ਆ ਅਗਲੇ ਕੋਲ ਐਕਸੈਸ ਵੀ ਆ ਤੇ ਅਗਲੇ ਕੋਲ ਪਾਵਰ ਵੀ ਆ, ਬਿੱਲ ਵੀਟੋ ਵੀ ਕਰਾਉਂਦੇ ਆ ਤੇ ਪ੍ਰੈਜ਼ੀਡੈਂਟ ਤੱਕ ਪਾਵਰ ਵੀ ਆ। ਆਪਾਂ ਕਈ ਵਾਰੀ ਐਵੇਂ ਹਵਾਈ ਮਹੱਲ ਖੜੇ ਕਰੀ ਬੈਠੇ ਆ ਵੀ ਆਪਾਂ ਨੂੰ ਸਭ ਕੁਝ ਥਾਲੀ 'ਚ ਪੈ ਕੇ ਮਿਲ ਜਾਣਾ। ਹਾਂਜੀ ਹਾਂਜੀ, ਉਹ ਇਹ ਸਾਡੇ ਕੌਮ 'ਚ ਬਹੁਤ ਵੱਡਾ ਇੱਕ ਭਰਮ ਹੈਗਾ ਵੀ ਸਾਰਾ ਕੁਝ ਥਾਲੀ 'ਚ ਪੈ ਕੇ ਮਿਲ ਜਾਣਾ। ਸੋ ਇਸ ਤਰ੍ਹਾਂ ਨਹੀਂ ਮਿਲਦਾ। 100-150 ਸਾਲ ਉਹਨਾਂ ਨੇ ਯਤਨ ਕਰਿਆ ਹੈਗਾ। 1784 ਵਿੱਚ ਜਿਹੜੀ ਹੈਗੀ ਆ ਏਸ਼ੀਆਟਿਕ ਸੁਸਾਇਟੀ ਬਣਦੀ ਹੈਗੀ ਆ, ਜਿਹੜੀ ਵੈਰਨ ਹੇਸਟਿੰਗਸ ਆ ਜਿਹੜੇ ਬਣਾਉਂਦੇ ਹੈਗੇ ਆ ਬੰਗਾਲ ਵਿੱਚ। ਸੋ ਉੱਥੋਂ ਬੰਗਾਲ ਰਿਨਾਇਸੈਂਸ ਚੋਂ ਜਿਹੜੇ ਹੈਗੇ ਆ ਹਿੰਦੂ ਵਿਦਵਾਨ ਪੈਦਾ ਹੋਣੇ ਸ਼ੁਰੂ ਹੁੰਦੇ ਆ। ਕੁਛ ਦੇਰ ਉੱਥੇ ਜਿਹੜੇ ਬ੍ਰਿਟਿਸ਼ ਓਰੀਐਂਟਲਿਸਟ ਸੀ, ਬ੍ਰਿਟਿਸ਼ ਵਿਦਵਾਨ ਸੀ, ਉਹ ਉਸ ਸੁਸਾਇਟੀ ਨੂੰ ਚਲਾਉਂਦੇ ਆ। ਪਰ ਹੌਲੀ ਹੌਲੀ ਉੱਥੇ ਹਿੰਦੂ ਵਿਦਵਾਨਾਂ ਦਾ ਜਿਹੜਾ ਦਾਖਲਾ ਹੁੰਦਾ। ਸੋ ਹਿੰਦੂ ਵਿਦਵਾਨਾਂ ਨੇ ਬ੍ਰਿਟਿਸ਼ ਵਿਦਵਾਨਾਂ ਤੋਂ ਜਿਹੜੇ ਗੁਰ ਸਿੱਖੇ ਰਾਜ ਕਰਨ ਦੇ, ਮੁੜ ਕੇ ਉਹੀ ਗੁਰ ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਵਰਤੇ ਔਰ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਸੋ ਇਸ ਲਈ ਥਿੰਕ ਟੈਂਕ ਤੋਂ ਬਿਨਾਂ ਜਿਹੜਾ ਹੈਗਾ ਉਹ ਅੱਗੇ ਨਹੀਂ ਵੱਧ ਸਕਦੇ। ਅੱਜ ਵੀ ਜਿਹੜੀਆਂ ਉਹ ਸਾਰੀਆਂ ਸਰਗਰਮੀਆਂ ਨੇ ਬਿਲਕੁਲ ਉਸੇ ਤਰ੍ਹਾਂ ਬਹੁਤ ਵੱਡੇ ਉਹਨਾਂ ਨੇ ਜਿਹੜੇ ਹੈਗੇ ਆ ਆਪਣੇ ਵਿਦਵਾਨ ਪੈਦਾ ਕਰੇ ਹੈਗੇ। ਸਿੱਖ ਕੌਮ ਵਿਦਵਾਨ ਪੈਦਾ ਕਰਨ ਤੋਂ ਭੱਜ ਰਹੀ ਹੈਗੀ ਆ, ਜਾਂ ਜਿਹੜੇ ਵਿਦਵਾਨ ਹੈਗੇ ਆ ਉਹਨਾਂ ਦੀ ਸਹਾਇਤਾ ਕਰਨ ਤੋਂ, ਜਾਂ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਗਲ ਨਾਲ ਲਾਉਣ ਤੋਂ, ਜਾਂ ਪੱਲਾ ਫੜ, ਜਾਂ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਸਾਡੇ ਬਿਆਨ ਬਿਊਨ ਲਿਖਣ ਲਈ ਕਲਰਕ ਰੱਖੇ ਹੋਏ ਨੇ, ਵੀ ਇਹਨਾਂ ਦਾ ਕੰਮ ਤਾਂ ਮਤਲਬ ਕਿ ਅਸੀਂ ਰਾਜੇ ਆ, ਇਹ ਤਾਂ ਸਾਡੇ ਜਿੱਦਾਂ ਢੱਡਾਂ ਖੜਕਾਉਣ ਵਾਲੇ ਢਾਡੀ ਨੇ, ਜਿੱਦਾਂ ਵੀ ਉਹ ਭੰਡ ਹੁੰਦੇ ਆ ਨਾ, ਵੀ ਉਹ ਵਿਦਵਾਨਾਂ ਨੂੰ ਇੱਕ ਭੰਡਾਂ ਦੇ ਤੌਰ ਤੇ ਲੈਂਦੇ। ਜਿਹੜੀ ਕੌਮ ਵਿਦਵਾਨਾਂ ਨੂੰ ਇੱਕ ਭੰਡਾਂ ਦੀ ਪੱਧਰ ਤੇ ਦੇਖਦੀ ਹੈਗੀ ਆ, ਸੋ ਉਹ ਕੌਮ ਵਿੱਚ ਸਫਲਤਾ ਦੀਆਂ ਬਹੁਤੀਆਂ ਸੰਭਾਵਨਾਵਾਂ ਮੈਨੂੰ ਤਾਂ ਨਜ਼ਰ ਨਹੀਂ ਆਉਂਦੀਆਂ। ਜੀ ਜੀ ਬਿਲਕੁਲ। ਸੋ ਕਾਫੀ ਸੁਹਿਰਤਾ ਦੇ ਨਾਲ ਇਸ ਦੇ ਉੱਤੇ ਸਿਰ ਜੋੜ ਕੇ ਬੈਠਣਾ ਜਿਹੜਾ ਉਹ ਪੈਣਾ ਆ ਤੇ ਇਹਦੇ ਸੋਲੂਸ਼ਨ ਲੱਭਣੇ ਪੈਣੇ। ਇੱਕ ਇਹ ਵੀ ਚੀਜ਼ ਆ ਨਾ, ਕਾਲੇ ਕਈ ਵਾਰੀ ਆਪਾਂ ਪੈ ਜਾਂਦੇ ਆ, ਇਹਦੇ ਸੋਲੂਸ਼ਨ ਲੱਭਣ ਦੇ ਲਈ ਅਵਤਾਰ ਸਿੰਘ ਜੀ ਵਕਤ ਲੱਗਦਾ। ਦਹਾਕਿਆਂ ਤੋਂ ਕਈ ਦਹਾਕੇ ਤੱਕ, ਸਾਲਾਂ ਤੋਂ ਦਹਾਕਿਆਂ ਤੱਕ ਦਾ ਵਕਤ ਜਿਹੜਾ ਲੱਗਦਾ ਆ। ਸਿੱਖਾਂ ਨੂੰ ਕਾਲੇ ਨਹੀਂ ਪੈਣਾ ਚਾਹੀਦਾ। ਇਸ ਦੇ ਵਿੱਚ ਅੱਗੇ ਜਿਹੜਾ ਆ ਉਹ ਸਿਰ ਜੋੜ ਕੇ ਸ਼ੁਰੂਆਤ ਕਰ ਲੈਣੀ ਚਾਹੀਦੀ ਆ, ਫਿਰ ਹੀ ਕੋਈ ਸੋਲੂਸ਼ਨ ਲੱਭੂਗਾ। ਅਵਤਾਰ ਸਿੰਘ ਜੀ, ਇਸ ਪੂਰੀ ਗੱਲਬਾਤ ਦੇ ਵਿੱਚ ਤੁਸੀਂ ਜਿਹੜੀ ਤੁਹਾਡੀ ਜਿਹੜੀ ਕਿਤਾਬ ਆ ਸਿੱਖ ਕੌਮਵਾਦ ਦਾ ਸੰਕਲਪ ਆ, ਇਹ ਸਾਰੀਆਂ ਚੀਜ਼ਾਂ ਚੋਂ ਕਿੱਦਾਂ ਨਿਕਲਿਆ ਜਾਵੇ, ਇਹਦੇ ਵਿੱਚ ਆਪਾਂ ਕਿੱਥੇ ਇਹ ਚੀਜ਼ ਨੂੰ ਜਿਹੜਾ ਉਹ ਦੇਖ ਸਕਦੇ ਆ, ਕਿਵੇਂ ਇਹ ਜਿਹੜੀ ਕਿਤਾਬ ਆ ਉਹ ਦੱਸ ਸਕਦੀ ਆ ਕੋਈ ਸੋਲੂਸ਼ਨ ਇਸ ਦੇ ਵਿੱਚ? ਹਾਂਜੀ ਹਾਂਜੀ, ਇਹਦੇ ਚ ਬਹੁਤ ਸਾਰੇ ਸੋਲੂਸ਼ਨ ਆ ਤੁਹਾਡੇ ਪਏ ਹੈਗੇ ਆ। ਸੋ ਗੱਲ ਤਾਂ ਹੈਗੀ ਆ ਵੀ ਕਿਤਾਬ ਨੂੰ ਪੜ੍ਹਨਾ, ਨਿੱਠ ਕੇ ਪੜ੍ਹਨਾ ਔਰ ਉਹਨੂੰ ਸਮਝਣਾ, ਹਨਾ। ਸੋ ਇਹ ਪੰਜਾਬੀ ਵਿੱਚ ਪਹਿਲੀ ਇਸ ਤਰ੍ਹਾਂ ਦੀ ਕਿਤਾਬ ਹੈਗੀ ਆ ਜਿਹੜੀ ਰਾਜ ਦੇ ਔਰ ਕੌਮ ਦੇ ਮਸਲੇ ਨੂੰ ਸੰਬੋਧਿਤ ਹੁੰਦੀ ਆ ਸਿੱਖ ਪੁਆਇੰਟ ਆਫ ਵਿਊ ਤੋਂ। ਸੋ ਇਹ ਅੱਜ ਤੋਂ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਦਾ ਕੰਮ ਨਹੀਂ, ਇੰਨਾ ਕੰਪੈਕਟ ਕੰਮ ਆ। ਸੋ ਮੈਂ ਆਏ ਨਹੀਂ ਕਹਿ ਰਿਹਾ ਵੀ ਮੈਂ ਲਿਖੀ ਆ ਇਸ ਲਈ ਪੜ੍ਹੀ ਜਾਵੇ, ਪਰ ਜਿੰਨੀ ਸੀਰੀਅਸ ਡਿਬੇਟ ਇਸ ਕਿਤਾਬ 'ਚ। ਦੂਜੀ ਕਿਤਾਬ ਵੀ ਆ ਰਹੀ ਹੈਗੀ ਮੇਰੇ ਨਾਲ ਦੇ ਜਿਹੜੇ ਸਹਿਯੋਗੀ ਸੱਜਣ, ਅਸੀਂ 2 ਜਣਿਆਂ ਦੀ ਟੀਮ ਹੈਗੀ ਆ। ਸੋ ਡਾਕਟਰ ਜਸਵੀਰ ਸਿੰਘ ਉਹਨਾਂ ਦੀ ਮੈਂ ਕੌਮ ਦਾ ਸੰਕਲਪ ਸਾਹਮਣੇ ਲਿਆਂਦਾ, ਉਹਨਾਂ ਨੇ ਰਾਜ ਦਾ ਸੰਕਲਪ ਸਾਹਮਣੇ ਲਿਆਂਦਾ। ਰਾਜ ਦਾ ਉਹ ਨੈਕਸਟ ਜਿਹੜੀ ਨੇਸ਼ਨ ਸਟੇਟ ਦਾ ਜਿਹੜਾ ਕੰਮ ਹੈਗਾ। ਸੋ ਪੰਜਾਬੀ ਵਿੱਚ ਉਹ ਵੀ ਬਹੁਤ ਮਹਾਨ ਕੰਮ ਆ ਜਿਹੜਾ ਤੁਹਾਡੇ ਸਾਹਮਣੇ ਸਿੱਖ ਕੌਮ ਦੇ ਸਾਹਮਣੇ ਆ ਰਿਹਾ ਹੈਗਾ। ਸੋ ਕੌਮ ਨੂੰ ਇਸ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਆ ਉਹਨਾਂ ਤੇ ਬਹੁਤ ਗੰਭੀਰਤਾ ਨਾਲ ਉਹਨਾਂ ਨੂੰ ਪੜ੍ਹਨਾ ਚਾਹੀਦਾ ਔਰ ਇਹੋ ਜਿਹੇ ਵਿਦਵਾਨਾਂ ਨੂੰ ਸਾਂਭਣ ਦਾ ਯਤਨ ਕਰੋ ਜੇ ਤੁਸੀਂ ਕਿਤੇ ਅੱਗੇ ਵਧਣਾ ਹੈਗਾ। ਸੋ ਇਹਨਾਂ ਵਿਦਵਾਨਾਂ ਨੂੰ ਜਿਹੜੇ ਆਪਣੇ ਤੌਰ ਤੇ ਦਿਹਾੜੀਆਂ ਲਾ ਕੇ ਉਹਦੇ ਬਾਵਜੂਦ ਕੌਮੀ ਪ੍ਰਤੀਬੱਧਤਾ ਚੋਂ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਸਾਂਭਣ ਦਾ ਯਤਨ ਕਰੋ। ਉਹਨਾਂ ਦੀ ਸਲਾਹ ਅਨੁਸਾਰ ਕੋਈ ਥਿੰਕ ਟੈਂਕ ਉਸਾਰਨ ਦਾ ਯਤਨ ਕਰੋ ਜੇ ਤੁਸੀਂ ਪੋਲੀਟੀਕਲ ਸਫਲਤਾ ਹਾਸਲ ਕਰਨੀ ਹੈ। ਜੀ ਜੀ ਬਿਲਕੁਲ। ਅਵਤਾਰ ਸਿੰਘ ਜੀ, ਗੱਲ ਨੂੰ ਥੋੜਾ ਜਿਹਾ ਮੋੜ ਦਿੰਦੇ ਆ, ਅੱਗੇ ਵੱਧਦੇ ਆ ਦੂਜੇ ਟੌਪਿਕਸ ਦੇ ਵੱਲ ਨੂੰ। ਗੱਲ ਹੁਣ ਕਰਦੇ ਆ ਅਫਗਾਨਿਸਤਾਨ ਤੇ ਭਾਰਤ ਦੇ ਜਿਹੜੇ ਨਵੇਂ ਸੰਬੰਧਾਂ ਦੇ ਬਾਰੇ। ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਆ ਹਫ਼ਤੇ ਤੋਂ ਵੱਧ ਉੱਥੇ ਲਾ ਕੇ ਗਿਆ। ਉਧਰ ਅਫਗਾਨਿਸਤਾਨ ਪਾਕਿਸਤਾਨ ਦੇ ਦਰਮਿਆਨ ਝੜਪਾਂ ਜਿਹੜੀਆਂ ਉਹ ਚੱਲ ਰਹੀਆਂ, ਭਾਰਤ ਅਫਗਾਨਿਸਤਾਨ ਦੇ ਨਾਲ ਮਿਲ ਕੇ ਚੱਲ ਰਿਹਾ। ਕਿਸੇ ਟਾਈਮ ਦੇ ਉੱਤੇ ਇਹਨਾਂ ਨੂੰ ਦੇਖਣਾ ਵੀ ਗਵਾਰਾ ਨਹੀਂ ਸੀਗਾ ਜਿੱਦਾਂ ਹੁਣ ਪਾਕਿਸਤਾਨ ਨੂੰ ਲੈ ਕੇ ਭਾਰਤ ਜਿਹੜਾ ਉਹ ਰਵੱਈਆ ਰੱਖਦਾ ਆ। ਸੋ ਇਹ ਨਵੇਂ ਜਿਹੜੇ ਸੰਬੰਧ ਕੀ ਜਿਹੜੀ ਇੱਕ ਨਵੀਂ ਦਿਸ਼ਾ ਜਾਂ ਦਸ਼ਾ ਜਿਹੜੀ ਉਹ ਦੱਸ ਰਹੇ? ਹਾਂਜੀ ਹਾਂਜੀ, ਸੋ ਜੀਓ ਪੋਲਿਟਿਕਸ ਵਿੱਚ ਹਰ ਸਮੇਂ ਜਿਹੜੀਆਂ ਲੋੜਾਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ, ਹਨਾ। ਸੋ ਕਈ ਵਾਰੀ ਬਹੁਤ ਲੰਮੇ ਸਮੇਂ ਤੱਕ ਦੁਸ਼ਮਣੀ ਦੀ ਭਾਵਨਾ ਨਾਲ ਰਹੇ ਦੋ ਲੋਕ ਜਿਹੜੇ ਦੋਸਤ ਹੋ ਜਾਂਦੇ ਆ ਔਰ ਦੋਸਤੀ ਦੀ ਭਾਵਨਾ ਨਾਲ ਰਹੇ ਲੋਕਾਂ ਵਿੱਚ ਤਰੇੜ ਆ ਜਾਂਦੀ ਆ। ਹੁਣ ਤੁਸੀਂ ਦੇਖੋ ਵੀ ਪਿਛਲੇ 40 ਸਾਲਾਂ ਤੋਂ ਪਾਕਿਸਤਾਨ ਔਰ ਅਫਗਾਨਿਸਤਾਨ ਇੱਕ ਦੂਜੇ ਨਾਲ ਮੋਢਾ ਜੋੜ ਕੇ ਲੜੇ ਆ, ਚਾਹੇ ਉਹ ਰਸ਼ੀਆ ਦੇ ਖਿਲਾਫ ਹੋਵੇ ਤੇ ਚਾਹੇ ਅਮਰੀਕਨ ਜਿਹੜਾ ਆਕੂਪੇਸ਼ਨ ਸੀ ਉਹਨਾਂ ਦਾ ਉਹਦੇ ਖਿਲਾਫ ਹੋਵੇ ਨਾ।
ਤੋ ਲਗਾਤਾਰ ਤੁਸੀਂ ਦੇਖੋ ਵੀ ਉਸਾਮਾ ਬਿਨ ਲਾਦਨ ਵਰਗੇ ਤੇ ਵੱਡੇ ਜਿਹੜੇ ਅਲ-ਕਾਇਦਾ ਦੇ ਲੀਡਰ ਸੀ ਉਹ ਪਾਕਿਸਤਾਨ ਵਿੱਚ ਪਨਾਹ ਲਈ ਬੈਠੇ ਸੀ ਹਨਾ। ਹਾਲਾਂਕਿ ਜੰਗ ਉਹ ਅਫਗਾਨਿਸਤਾਨ ਦੇ ਨਾਲ ਜਿਹੜੀ ਲੜ ਰਹੇ ਸੀਗੇ। ਇਟ ਮੀਨਸ ਦੋਹਾਂ ਦੇ ਕੋਆਪਰੇਸ਼ਨ ਤੋਂ ਜਿਹੜੀ ਹੈਗੀ ਆ ਅਮਰੀਕਾ ਤੇ ਅਫਗਾਨਿਸਤਾਨ ਰਸ਼ੀਆ ਨਾਲ ਜਿਹੜੀ ਜੰਗ ਲੜੀ ਗਈ ਸੀ। ਪਰ ਹੁਣ ਜਿਹੜੇ ਜਿਓਪੋਲਿਟਿਕਲੀ ਹਲੇ ਅਫਗਾਨਿਸਤਾਨ ਦਾ ਇਹ ਹੈਗਾ ਵੀ ਅਫਗਾਨਿਸਤਾਨ ਰੈਕਗਨਾਈਜ਼ ਨਹੀਂ ਹੋਇਆ ਐਜ਼ ਅ ਸਟੇਟ, ਰੈਕਗਨਾਈਜ਼ ਕਿਸੇ ਪਾਸੇ ਨਹੀਂ ਹੋਇਆ। ਭਾਰਤ ਨੇ ਵੀ ਐਜ਼ ਅ ਸਟੇਟ ਰੈਕਗਨਾਈਜ਼ ਨਹੀਂ ਕਰਿਆ। ਜੇ ਮੈਂ ਗਲਤ ਨਾ ਹੋਵੇ ਸ਼ਾਇਦ ਰਸ਼ੀਆ ਨੇ ਕਰਿਆ ਹੈਗਾ, ਜੇ ਮੈਨੂੰ ਉਹ ਨਾ ਹੋਵੇ ਨਾ ਵੀ ਉਹਨਾਂ ਨੇ ਹੀ ਇੱਕ ਕੀਤਾ ਹੈਗਾ। ਹੁਣ ਕਿਉਂਕਿ ਤੁਸੀਂ ਦੇਸ਼ ਤਾਂ ਆਪਣਾ ਬਣਾ ਲੈਂਦੇ ਹੋ, ਜਦੋਂ ਤੱਕ ਤੁਸੀਂ ਇੰਟਰਨੈਸ਼ਨਲ ਪੋਲਾਈਟੀ ਵਿੱਚ ਤੁਹਾਡੀ ਸਰਗਰਮੀ ਨਹੀਂ ਹੁੰਦੀ, ਤੁਸੀਂ ਇੰਟਰਨੈਸ਼ਨਲ ਪੋਲੀਟੀਕਲ ਅਰੇਨਾ ਵਿੱਚ ਦਾਖਲ ਨਹੀਂ ਹੁੰਦੇ, ਤੁਹਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਨੇ। ਕਿਉਂਕਿ ਹੁਣ ਇੰਟਰਨੈਸ਼ਨਲ ਪੋਲਿਟਿਕਸ ਐਂਡ ਇੰਟਰਨੈਸ਼ਨਲ ਇਕੋਨਮੀ ਇੱਕ ਦੂਜੇ ਨਾਲ ਜੁੜੀ ਹੋਈ ਹੈਗੀ ਆ। ਸੋ ਪੋਲਿਟਿਕਸ ਐਂਡ ਇਕੋਨਮੀ ਦੇ ਜਿਹੜਾ ਅਰੇਨਾ ਹੈਗਾ, ਜਿਹੜਾ ਉਹਦਾ ਘੇਰਾ ਹੈਗਾ, ਉਹਦੇ ਵਿੱਚ ਦਾਖਲ ਹੋਣ ਲਈ ਤੁਹਾਨੂੰ ਆਪਣੀ ਪੋਲੀਟੀਕਲ ਲੈਜੀਟੀਮੇਸੀ ਹੈ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਉਹਦੇ ਲਈ ਤੁਹਾਡੇ ਕੋਲ ਰਿਸੋਰਸਿਸ ਚਾਹੀਦੇ ਹੈਗੇ ਆ, ਤੁਹਾਡੇ ਕੋਲ ਪੋਲੀਟੀਕਲ ਜਿਹੜੀ ਹੈਗੀ ਆ ਇੱਕ ਸਮਝ ਚਾਹੀਦੀ ਹੈਗੀ ਆ। ਸੋ ਆਪਾਂ ਜੇ ਕਹੀਏ ਵੀ ਅਫਗਾਨਿਸਤਾਨ ਦੇ ਜਿਹੜੇ ਨਵੇਂ ਹਾਕਮ ਨੇ ਹਲੇ ਪੋਲੀਟੀਕਲੀ ਉਨੇ ਸਾਊਂਡ ਨਹੀਂ ਹੈਗੇ, ਉਹਨਾਂ ਦੀ ਵੀ ਸਿੱਖਾਂ ਵਾਲੀ ਉਹ ਹਾਲਤ ਹੈਗੀ ਆ। ਸੋ ਅਨਆਰਗਨਾਈਜ਼ਡ ਬੇਸ਼ੱਕ ਸਟੇਟ ਲੈ ਲਈ ਹੈ, ਪਰ ਵਿੱਚ ਬਹੁਤ ਸਾਰੀਆਂ ਗੜਬੜਾਂ ਨੇ, ਬਹੁਤ ਸਾਰੇ ਧੜੇ ਆ ਜਿਹੜੇ ਇੱਕ ਦੂਜੇ ਦੀਆਂ ਲੱਤਾਂ ਉੱਥੇ ਵੀ ਖਿੱਚ ਰਹੇ ਹੈਗੇ। ਸੋ ਅਫਗਾਨਿਸਤਾਨ ਦਾ ਵੀ ਇਹੋ ਹੀ ਹਾਲ ਹੈਗਾ। ਸੋ ਪੋਲੀਟੀਕਲ ਲੈਜੀਟੀਮੇਸੀ ਲਈ ਹੈਗੀ ਆ। ਸੋ ਦੂਸਰਾ ਹੈਗਾ ਵੀ ਜਿਹੜੀ ਹੈਗੀ ਆ ਵੀ ਉਹਨਾਂ ਨੂੰ ਇਕੋਨਮੀ ਦੀ ਲੋੜ ਹੈਗੀ ਆ, ਕਿਉਂਕਿ ਆਈਸੋਲੇਟਡ ਨੇ ਇਸ ਵੇਲੇ ਜਿਹੜਾ। ਸੋ ਜਿਹੜੀ ਇੰਟਰਨੈਸ਼ਨਲ ਇਕੋਨਮੀ ਆ ਡਾਲਰ ਉਹਨਾਂ ਕੋਲ ਉਹਦੀ ਜਿਹੜੀ ਹੈਗੀ ਆ ਕਮੀ ਹੋਈ, ਮਤਲਬ ਕਿ ਬਿਲਕੁਲ ਵੀ ਹੈ ਨਹੀਂ। ਸੋ ਭਾਰਤ ਮੇਰਾ ਖਿਆਲ ਉਹਨਾਂ ਦੀ ਜਿਹੜੀ ਹੈਗੀ ਆ ਡਾਲਰ ਦੇ ਰੂਪ ਵਿੱਚ ਜਿਹੜੀ ਸਹਾਇਤਾ ਹੈਗੀ ਆ ਉਹ ਕਰ ਰਿਹਾ ਹੈਗਾ। ਸੋ ਇਹਦੇ ਡਿਪਲੋਮੇਸੀ ਇਹੀ ਹੁੰਦੀ ਆ ਵੀ ਜਿਹਦੇ ਕੋਲ ਵੱਧ ਪੈਸੇ ਨੇ ਉਹਦੀ ਡਿਪਲੋਮੇਸੀ ਮਜ਼ਬੂਤ ਆ। ਸੋ ਡਿਪਲੋਮੇਸੀ ਦਾ ਇੱਕ ਸਿੱਧਾ ਜਿਹਾ ਜਿਹੜਾ ਫਾਰਮੂਲਾ ਇਹ ਹੈਗਾ ਵੀ ਜਿਹਦੇ ਕੋਲ ਵੱਧ ਪੈਸੇ ਨੇ ਉਹ ਜਿਹੜਾ ਹੈਗਾ ਡਿਪਲੋਮੈਟਿਕਲੀ ਵੀ ਜਿਹੜਾ ਮਜ਼ਬੂਤ ਹੋ ਜਾਂਦਾ। ਅਮਰੀਕਾ ਕੋਲ ਵੱਧ ਪੈਸੇ ਆ, ਚਾਈਨਾ ਕੋਲ ਵੱਧ ਪੈਸੇ ਹੈਗੇ ਆ। ਸੋ ਭਾਰਤ ਜਿਹੜਾ ਹੈਗਾ ਵੀ ਘੱਟੋ ਘੱਟ ਏਸ਼ੀਆ ਵਿੱਚ ਜਿਹੜੀ ਹੈਗੀ ਆ ਆਪ ਦੀ ਜਿਹੜੀ ਗੱਲ ਕਰ ਰੱਖਣ ਦਾ ਯਤਨ ਕਰ ਰਿਹਾ ਹੈ। ਕਿ ਦੂਸਰਾ ਪਾਕਿਸਤਾਨ ਨੂੰ ਉਹ ਇੱਕ ਵੱਡੇ ਦੁਸ਼ਮਣ ਦੇ ਤੌਰ ਤੇ ਦੇਖਦੇ ਆ। ਸੋ ਉਹ ਪਾਕਿਸਤਾਨ ਦਾ ਨੁਕਸਾਨ ਕਰਨ ਲਈ, ਕਿਉਂਕਿ ਲਗਾਤਾਰ ਇਹ ਹੈਗਾ ਵੀ ਉਹ ਅਫਗਾਨਿਸਤਾਨ ਦੀ ਧਰਤੀ ਵਰਤ ਕੇ ਜਿਹੜਾ ਉੱਥੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਹੋਇਆ ਉਹ ਜਿਹੜਾ ਕਰਦੇ ਰਹੇ ਹੈਗੇ। ਇਹ ਤੋਂ ਪਹਿਲਾਂ ਵੀ ਜਿਹੜੀ ਪਹਿਲੀ ਵੀ ਸਰਕਾਰ ਸੀ ਤਾਲਿਬਾਨ ਆਉਣ ਤੋਂ ਪਹਿਲਾਂ, ਉਹਦੇ ਵਿੱਚ ਵੀ ਤੁਸੀਂ ਦੇਖੋ ਪਾਰਲੀਮੈਂਟ ਦੀ ਬਿਲਡਿੰਗ ਬਣਾ ਕੇ ਦਿੱਤੀ। ਈਵਨ ਮੇਰੇ ਖਿਆਲ ਤਨਖਾਹਾਂ ਵਗੈਰਾ ਵੀ ਇੱਥੋਂ ਜਾਂਦੀਆਂ ਰਹੀਆਂ। ਉਹਨਾਂ ਦੇ ਬਹੁਤ ਸਾਰੇ ਮੈਂਬਰ ਆਫ ਪਾਰਲੀਮੈਂਟ ਦੇ ਜਿਹੜੇ ਬੈਂਕ ਅਕਾਊਂਟ ਆ ਉਹ ਇੰਡੀਆ ਵਿੱਚ ਸੀਗੇ। ਸੋ ਉੱਥੇ ਸਾਰੀ ਜਿਹੜੀ ਮਨੀ ਆ ਟ੍ਰਾਂਜੈਕਸ਼ਨਸ ਆ ਜਿਹੜੀਆਂ ਹੁੰਦੀਆਂ ਰਹੀਆਂ ਨੇ, ਉਹ ਆਪਣਾ ਸਾਰਾ ਇਲਾਜ ਕਰਾਉਣ ਲਈ ਜਿਹੜਾ ਇੰਡੀਆ ਜਾਂਦੇ ਰਹੇ ਹੈਗੇ ਆ। ਸੋ ਇਸ ਤਰ੍ਹਾਂ ਦੇ ਉਹਨਾਂ ਦੇ ਕਾਫੀ ਦੇਰ ਤੋਂ ਕੁਆਰਡੀਅਲ ਰਿਲੇਸ਼ਨ ਸੀਗੇ। ਪਰ ਤਾਲਿਬਾਨ ਨਾਲ ਇਸ ਲੈਵਲ ਦੇ ਰਿਲੇਸ਼ਨ ਕਰਨ ਵਿੱਚ ਜਿਹੜਾ ਹੈਗਾ ਭਾਰਤੀ ਡਿਪਲੋਮੈਟਸ ਆ ਸਕਸੈਸਫੁਲੀ ਜਿਹੜਾ ਅੱਗੇ ਵਧੇ ਹੈਗੇ। ਸੋ ਇਹ ਹੁੰਦੀ ਆ ਸਿਆਣਪ ਹਨਾ। ਸੋ ਆਪਾਂ ਜਿਹੜੀ ਸਿੱਖਾਂ ਤੋਂ ਆਪਾਂ ਗੱਲ ਕरें ਵੀ ਸਿੱਖਾਂ ਦੀ ਜਿਹੜੀ ਵੀਕਨੈਸ ਹੈਗੀ ਆ, ਸਿੱਖ ਬਹੁਤ ਵੀਕ ਨੇ ਪੋਲੀਟੀਕਲੀ ਹਨਾ, ਸਿਧਾਂਤਕਾਰੀ। ਸੋ ਇੰਡੀਅਨ ਡਿਪਲੋਮੈਟਸ ਨੇ ਇੱਕ, ਹੁਣ ਤੁਸੀਂ ਦੇਖੋ ਵੀ ਤਾਲਿਬਾਨ ਦਾ ਮੁਖੀ ਹੋਵੇ, ਹਾਲਾਂਕਿ ਜਿਹਨੂੰ ਕਿਸੇ ਨੂੰ ਇੱਕ ਤਰ੍ਹਾਂ ਨਾਲ ਗੰਦੀ ਭਾਸ਼ਾ ਵੀ ਸ਼ਬਦ ਵਰਤਣਾ ਪੈਂਦਾ ਸੀ ਭਾਰਤ ਲਈ, ਉਹ ਕਹਿੰਦੇ ਸੀ ਵੀ ਇਹ ਤਾਲਿਬਾਨੀ ਹੈ ਹਨਾ, ਤਾਲਿਬਾਨੀ ਸੋਚ ਦਾ ਮਾਲਕ ਹੈਗਾ। ਖਾਸ ਕਰਕੇ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਗਾਤਾਰ ਜਿਸ ਤਰ੍ਹਾਂ ਦੇ ਸਟਾਂਸ ਲੈਂਦਾ ਹੈਗਾ ਐਂਟੀ ਮੁਸਲਮਾਨ, ਤੇ ਉਹ ਲਗਾਤਾਰ ਕਹਿੰਦਾ ਵੀ ਇਹ ਤਾਲਿਬਾਨੀ ਨੇ। ਯੋਗੀ ਆਦਿੱਤਿਆਨਾਥ ਦੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਤੁਸੀਂ ਦੇਖੋ ਉਹਨੂੰ ਜਿਹੜੀ ਸਲਾਮੀ ਦਿੱਤੀ ਹੈਗੀ ਆ ਮਿਸਟਰ ਮੁਤੱਕੀ ਨੂੰ ਹਨਾ। ਇਹ ਇੰਨੇ ਜਿਹੜੇ ਰਿਸ਼ਤੇ ਹੈਗੇ ਆ ਇਸ ਲੈਵਲ ਤੇ ਇੱਕ ਬਿਲਕੁਲ ਅਬਾਊਟ ਟਰਨ ਮਾਰ ਕੇ ਉਹਨਾਂ ਨੂੰ ਜਿਹੜੀ ਰਿਸਪੈਕਟ ਦੇਣੀ ਹੈ। ਸੋ ਇਹ ਜੀਓ ਪੋਲਿਟਿਕਸ ਵਿੱਚ ਜਿਹੜੀਆਂ ਤਬਦੀਲੀਆਂ ਨੇ ਲਗਾਤਾਰ ਹੁੰਦੀਆਂ ਨੇ, ਕੋਈ ਸ਼ਾਰਟ ਟਰਮ ਦੀਆਂ ਹੁੰਦੀਆਂ, ਕੁਝ ਲੌਂਗ ਟਰਮ ਦੀਆਂ ਹੁੰਦੀਆਂ। ਸੋ ਹਾਲ ਦੀ ਘੜੀ ਜਿਹੜੀਆਂ ਹੈਗੀਆਂ ਇਹ ਸ਼ਾਰਟ ਟਰਮ ਗੋਲਸ ਹੈਗੇ ਨੇ ਇੰਡੀਅਨ ਸਟੇਟ ਦੇ, ਉਹਨਾਂ ਦਾ ਇਹ ਹੈਗਾ ਵੀ ਪਾਕਿਸਤਾਨ ਕਾਊਂਟਰ ਰਹੇ, ਕਿਉਂਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਕਾਫੀ ਐਕਸੈਸ ਮਿਲ ਰਿਹਾ ਹੈ। ਇੱਕ ਤਾਂ ਉਹ ਜਿਹੜੇ ਤੁਸੀਂ ਦੇਖੋ ਵੀ ਕੁਝ ਸਮਾਂ ਪਹਿਲਾਂ ਪਾਕਿਸਤਾਨ ਨੂੰ ਉਸ ਕਮੇਟੀ ਦਾ ਡਿਪਟੀ ਮੁਖੀ ਲਗਾਇਆ ਗਿਆ ਹੈ ਜਿਹੜੀ ਅਫਗਾਨਿਸਤਾਨ ਵਿੱਚ ਆਪਰੇਟ ਕਰਦੇ ਟੈਰਰਿਸਟ ਗਰੁੱਪਾਂ ਦੀ ਫੰਡਿੰਗ ਨੂੰ ਮੋਨੀਟਰ ਕਰੇਗੀ ਹਨਾ। ਤੇ ਦੋ ਤਰ੍ਹਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਏਸ਼ੀਆ ਵਿੱਚ ਟੈਰਰਿਜ਼ਮ ਨਾਲ ਹੀ ਸੰਬੰਧਿਤ ਨੇ। ਸੋ ਭਾਰਤ ਨੂੰ ਲੱਗਦਾ ਹੈਗਾ ਵੀ ਪਾਕਿਸਤਾਨ ਨੂੰ ਵੱਧ ਐਕਸੈਸ ਦਾ ਜਿਹੜਾ ਮਿਲ ਗਿਆ ਹੋਇਆ, ਇਸ ਕਰਕੇ ਉਹ ਅਫਗਾਨਿਸਤਾਨ ਨਾਲ ਜਿਹੜੇ ਆਪਣੇ ਰਿਲੇਸ਼ਨ ਆ ਉਹ ਸਿੱਧੇ ਨਹੀਂ ਬਣ ਗਏ, ਉਹ ਵਾਇਆ ਕਤਰ ਐਂਡ ਦੁਬਈ ਆ ਜਿਹੜੇ, ਕਿਉਂਕਿ ਭਾਰਤ ਦੇ ਮਿਡਲ ਈਸਟ ਦੀਆਂ ਸਾਰੀਆਂ ਕੰਟਰੀਜ਼ ਨਾਲ ਵਧੀਆ ਰਿਲੇਸ਼ਨ ਨੇ। ਸੋ ਕਤਰ ਆ ਜਿਹੜਾ ਮੇਨ ਮੈਡੀਏਟਰ ਹੈਗਾ ਅਫਗਾਨਿਸਤਾਨ ਦਾ ਇਸ ਵੇਲੇ ਜਿਹੜਾ ਹੈਗਾ, ਉਹਨਾਂ ਦੇ ਸਾਰੇ ਚੱਲਦਾ। ਸੀਰੀਆ ਨਾਲ ਵੀ ਕਤਰ ਜਿਹੜਾ ਹੈਗਾ ਕਰਦਾ ਤੇ ਅਫਗਾਨਿਸਤਾਨ ਨੂੰ ਵੀ। ਸੋ ਅਫਗਾਨਿਸਤਾਨ ਨਾਲ ਇੰਡੀਅਨ ਸਟੇਟ ਦੇ ਬਹੁਤ ਅੱਛੇ ਰਿਲੇਸ਼ਨਸ ਆ ਉਹਨਾਂ ਦੇ ਥਰੂ। ਸੋ ਇਹ ਹੁੰਦੀ ਹੈ ਸਕਸੈਸਫੁਲ ਡਿਪਲੋਮੇਸੀ, ਜਿਹਦੇ ਕਰਕੇ ਉਹ ਜਿਹੜਾ ਹੈਗਾ ਹਾਲ ਦੀ ਘੜੀ ਜਿਹੜਾ ਏਸ਼ੀਆ 'ਚ, ਕਿਉਂਕਿ ਚਾਈਨਾ ਦੀ ਚੁਣੌਤੀ ਆ, ਚਾਈਨਾ ਦੀ ਜਿਹੜੀ ਫੌਜੀ ਚੁਣੌਤੀ ਆ ਉਹ
4-5 ਮਹੀਨੇ ਪਹਿਲਾਂ ਹੋਈ ਜੰਗ ਵਿੱਚ ਉਹ ਦੇਖ ਚੁੱਕੇ ਆ। ਉਹਦੇ ਨਾਲ ਹੁਣ ਉਹਨਾਂ ਨੇ ਚਾਈਨਾ ਨਾਲ ਵੀ ਚੰਗੇ ਰਿਲੇਸ਼ਨ ਬਣਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਪਾਕਿਸਤਾਨ ਨੂੰ ਕਾਊਂਟਰ ਕਰਨ ਲਈ ਉਹ ਅਫਗਾਨਿਸਤਾਨ ਨਾਲ ਆਪਣਾ ਵਧੀਆ ਰਿਸ਼ਤਾ ਬਣਾ ਰਹੇ ਹੈਗੇ ਜੀ ਜੀ। ਦੂਜੇ ਪਾਸੇ ਤੁਸੀਂ ਰੂਸ ਦਾ ਵੀ ਜ਼ਿਕਰ ਕੀਤਾ। ਰੂਸ ਤੇ ਸੀਰੀਆ ਇਹ ਵੀ ਆਪਸ ਚ ਭਿੜਦੇ ਰਹੇ ਆ। ਇਹ ਵੀ ਨਵੇਂ ਰਿਸ਼ਤੇ ਜਿਹੜੇ ਉਹ ਸਾਰ ਰਹੇ ਨੇ। ਕਿਸੇ ਹਾਂਜੀ, ਟਾਈਮ ਦੇ ਉੱਤੇ ਟੌਪ ਦਾ ਜਿਹੜਾ ਅੱਤਵਾਦੀ ਸੀ ਉਹ ਹੁਣ ਸੀਰੀਆ ਦਾ ਜਿਹੜਾ ਉਹ ਪ੍ਰਾਈਮ ਮਿਨਿਸਟਰ ਆ ਉਹ ਉਹਨਾਂ ਹੀ ਲੀਡਰਾਂ ਦੇ ਨਾਲ ਖੜਦਾ ਆ ਜਿਨ੍ਹਾਂ ਨੇ ਮੋਸਟ ਵਾਂਟਡ ਦਾ ਉੱਤੇ ਟੈਗ ਲਾਇਆ ਸੀ। ਹਾਂਜੀ। ਸੋ ਅਹਿਮਦ ਅਲ ਸ਼ਾਰਾ ਪਿਛਲੇ ਦਿਨੀ ਜਿਹੜੇ ਹੈਗੇ ਆ ਵਲਾਦੀਮੀਰ ਪੁਤਿਨ ਨੂੰ ਮਿਲੇ ਹੈਗੇ ਆ, ਰੂਸ ਵਿੱਚ ਗਏ ਹੈਗੇ ਆ। ਤੁਸੀਂ ਦੇਖੋ ਵੀ ਜਿਹੜੇ ਸੀਰੀਆ ਦੇ ਰਾਸ਼ਟਰਪਤੀ ਨੂੰ ਗੱਦੀਓਂ ਲਾਇਆ ਉਹ ਵੀ ਭੱਜ ਕੇ ਰੂਸ ਵਿੱਚ ਬੈਠਾ ਪੋਲੀਟੀਕਲ ਹਨਾ, ਬਸ਼ਾਰ ਅਲ ਅਸਾਦ ਆ ਜਿਹੜਾ। ਸੋ ਇਹ ਬੜੀ ਜਿਹੜੀ ਡਿਪਲੋਮੇਸੀ ਆ ਬੜੀ ਹੁਣ ਆਪਾਂ ਕਹਿ ਸਕਦੇ ਆ ਬਿਟਵੀਨ ਦੀ ਲਾਈਨਸ ਪੜ੍ਹਨੀ ਪਿਆ ਕਰਨੀ ਹੁਣ ਸਾਨੂੰ। ਹੁਣ ਜਿਹੜੀ ਡਿਪਲੋਮੇਸੀ ਹੈਗੀ ਆ ਵੀ ਉਹ ਸਪਸ਼ਟ ਨਹੀਂ ਵੀ ਆ ਦੋਸਤ ਆ ਜਾਂ ਦੁਸ਼ਮਣ ਆ। ਬਿਟਵੀਨ ਦੀ ਲਾਈਨਸ ਤੇ ਜਿਹੜਾ ਪਰਦੇ ਦੇ ਉਹਲੇ ਆ ਜਿਹੜੀ ਆ ਉਹ ਵੀ ਤੁਹਾਨੂੰ ਰੀਡ ਕਰਨ ਦੀ ਇੱਕ ਜਾਂਚ ਆ ਜਿਹੜੀ ਹੋਣੀ ਚਾਹੀਦੀ। ਉਹ ਤੁਹਾਡੇ ਚ ਪੋਲੀਟੀਕਲ ਸਾਊਂਡਨੈਸ ਸਥਿਤੀਆਂ ਨੂੰ ਦੇਖਣ ਦੀ, ਸਮਝਣ ਦੀ ਤੇ ਉਹਨਾਂ ਨੂੰ ਬਿਹਾਈਂਡ ਦੀ ਸੀਨ ਜਾ ਕੇ ਦੇਖਣ ਤੇ ਉਹਨਾਂ ਨੂੰ ਇੰਟਰਪ੍ਰੈਟ ਕਰਨ ਦੀ ਜਿਹੜੀ ਸੋਝੀ ਆ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈਗੀ ਆ। ਸੋ ਇਹ ਨਵੇਂ ਜਿਹੜੇ ਹੈਗੇ ਆ ਗੱਠਜੋੜ ਅਵਸਰ ਰਹੇ ਹੈਗੇ ਆ ਇੰਡੀਆ ਦਾ ਅਫਗਾਨਿਸਤਾਨ ਨਾਲ, ਉਧਰੋਂ ਪਾਕਿਸਤਾਨ ਦਾ ਅਮਰੀਕਾ ਨਾਲ ਇੰਨਾ ਨੇੜੇ ਹੋ ਜਾਣਾ। ਸੋ ਰਸ਼ੀਆ ਵੱਲੋਂ ਪਾਕਿਸਤਾਨ ਦੇ ਜਿਹੜੇ ਫੌਜੀ ਜੈਟ ਨੇ ਉਹਨਾਂ ਨੂੰ ਆਪਣੇ ਇੰਜਨ ਸਪਲਾਈ ਕਰਨਾ। ਸੋ ਬੜੀ ਇਹ ਕੰਪਲੀਕੇਟਡ ਵੈਬ ਆ ਜਿਹੜੀ ਡਿਪਲੋਮੇਸੀ ਐਂਡ ਪੋਲਿਟਿਕਸ ਦੀ ਇਸ ਵੇਲੇ ਨਿਕਲ ਕੇ ਆ ਰਹੀ ਹੈਗੀ ਆ। ਸੋ ਸਿੱਖ ਵਿਦਿਆਰਥੀਆਂ ਨੂੰ, ਪੋਲਿਟਿਕਸ ਦੇ ਸਿੱਖ ਵਿਦਿਆਰਥੀਆਂ ਨੂੰ ਇਸ ਡਿਪਲੋਮੇਸੀ ਤੇ ਜਿਹੜਾ ਬੜੀ ਧਿਆਨ ਦੇਣਾ ਚਾਹੀਦਾ ਤੇ ਇੱਕਦਮ ਛੜੱਪੇ ਮਾਰ ਕੇ ਨਿਰਣਿਆਂ ਤੇ ਪਹੁੰਚਣ ਨਾਲੋਂ ਬੜੇ ਸਹਿਜ ਨਾਲ ਔਰ ਬਹੁਤ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਅਕੈਡਮਿਕ ਪ੍ਰੋਫੈਸ਼ਨਲਿਜ਼ਮ ਨਾਲ ਆ ਜਿਹੜੇ ਉਹ ਫੈਸਲੇ ਕਰਨੇ ਚਾਹੀਦੇ ਆ ਤੇ ਵਿਜ਼ਨਰੀ ਢੰਗ ਨਾਲ ਇਹਨਾਂ ਨੂੰ ਇੰਟਰਪ੍ਰੈਟ ਕਰਨਾ ਚਾਹੀਦਾ ਕਿਉਂਕਿ ਇਹਨੂੰ ਦੋਹੇ ਢੰਗ ਨਾਲ ਇੰਟਰਪ੍ਰੈਟ ਕਰੋ। ਸ਼ਾਰਟ ਟਰਮ ਗੋਲਸ ਵੀ ਹੋ ਸਕਦੇ ਆ, ਲੌਂਗ ਟਰਮ ਵੀ। ਜੇ ਸ਼ਾਰਟ ਟਰਮ ਹੋਣਗੇ ਤਾਂ ਉਹਦੀਆਂ ਕੀ ਬਾਈਫਰਕੇਸ਼ਨਸ ਹੋਣਗੀਆਂ ਤੇ ਉਹਦੀਆਂ ਰੈਪਰਕਸ਼ਨ ਕੀ ਹੋਣਗੀਆਂ, ਤੇ ਜੇ ਲੌਂਗ ਟਰਮ ਹੋਣਗੇ ਤਾਂ ਉਹਦੇ ਕਿੰਨੇ ਵੱਡੇ ਗੱਠਜੋੜ ਦੇ ਆਯਾਮ ਆ ਜਿਹੜੇ ਹੋਣਗੇ, ਕਿੰਨਾ ਮਜ਼ਬੂਤ, ਕਿੰਨਾ ਕਮਜ਼ੋਰ ਜਾਂ ਕਿੰਨਾ ਜਿਹੜਾ ਹੈਗਾ ਉਹ ਚਿਰ ਸਥਾਈ ਆ ਉਹ ਹੋ ਸਕਦਾ। ਸੋ ਇਹ ਪੋਲੀਟੀਕਲੀ ਸਮਝਣ ਦੀ ਸਿੱਖ ਵਿਦਿਆਰਥੀਆਂ ਨੂੰ ਲੋੜ ਹੈ। ਦੋ ਚਾਰ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਹੀ ਅਕਸਰ ਹੀ ਆਖਿਆ ਜਾਂਦਾ, ਜਿੱਦਾਂ ਤੁਸੀਂ ਕਿਹਾ ਵੀ ਇਸ ਸਿਆਸਤ ਦੇ ਵਿੱਚ, ਇਸ ਡਿਪਲੋਮੇਸੀ 'ਚ ਕੋਈ ਪੱਕਾ ਦੁਸ਼ਮਣ ਨਹੀਂ, ਕੋਈ ਪੱਕਾ ਦੋਸਤ ਨਹੀਂ। ਤੁਹਾਡੇ ਮਿੱਥੇ ਹੋਏ ਨਿਸ਼ਾਨੇ ਪੱਕੇ ਹੁੰਦੇ ਆ, ਉਤੋਂ ਕਿੱਦਾਂ ਉਹ ਚੀਜ਼ ਨੂੰ ਹਾਸਲ ਕਰਨਾ ਉਹਦੇ ਲਈ ਰਾਹ ਜਿਹੜੇ ਅਕਸਰ ਬਦਲੇ ਜਿਹੜੇ ਹੋ ਜਾਂਦੇ ਆ। ਕੌਮ ਦੇ ਹਿੱਤ ਆ ਜਿਹੜੇ ਉਹ ਜ਼ਰੂਰੀ ਹੁੰਦੇ ਆ, ਦੇਸ਼ ਦੇ ਜਾਂ ਕੌਮ ਦੇ ਹਿੱਤ ਆ ਜਿਹੜੇ ਉਹ ਜ਼ਰੂਰੀ ਹੁੰਦੇ ਆ। ਸੋ ਹਰੇਕ ਜਿਹੜਾ ਮੁਲਕ ਹੈਗਾ ਆਪਣੇ ਇੰਟਰਸਟ ਨੂੰ ਅੱਗੇ ਵਧਾਉਣ ਲਈ ਜਿਹੜੇ ਗੱਠਜੋੜ ਆ ਉਹ ਤੋੜਦਾ ਬਦਲਦਾ ਜਿਹੜਾ ਹੈਗਾ ਉਹ ਰਹਿਣਾ। ਇੰਟਰਸਟ ਆਰ ਪਰਮਾਨੈਂਟ, ਫਰੈਂਡਸ ਐਂਡ ਫੋਜ਼ ਆਰ ਨਾਟ। ਇਹ ਜਿਹੜੀ ਪੱਕੀ ਗੱਲ ਜੀ। ਹੁਣ ਆਪਾਂ ਗਾਜ਼ਾ ਜੰਗਬੰਦੀ ਵੱਲ ਅਵਤਾਰ ਸਿੰਘ ਜੀ ਵਧਦੇ ਆ। 10 ਤਰੀਕ ਨੂੰ ਸ਼ਾਇਦ ਜੰਗਬੰਦੀ ਐਲਾਨ ਹੋਈ ਸੀ ਮਿਸਰ ਦੇ ਵਿੱਚ। ਦੁਨੀਆ ਭਰ ਦੇ ਨੇਤਾ ਪਹੁੰਚੇ, ਸਾਈਨ ਜਿਹੜਾ ਉਹ ਸਾਰਾ ਕੁਝ ਹੋਇਆ। ਸਿਆਸੀ ਮਾਹਰ ਕੀ ਆਖਰੇ ਨੇ ਇਸ ਚੀਜ਼ ਦੇ ਬਾਰੇ? ਰਹਿ ਜਾਊਗੀ? ਕਿੱਦਾਂ ਚੱਲ ਰਿਹਾ ਹੈ? ਹਾਂਜੀ। ਸੋ ਕਾਫੀ ਜਿਹੜੀਆਂ ਹੈਗੀਆਂ ਦੋਹੇ ਟਾਕਰਵੀਆਂ ਆ ਰਹੀਆਂ। ਜ਼ਿਆਦਾ ਤਾਂ ਜਿਹੜੇ ਸਿਆਸੀ ਮਾਹਰ ਨੇ ਜਿੰਨੇ ਵੀ ਅਖਬਾਰਾਂ 'ਚ ਮੈਂ ਪੜ੍ਹਿਆ, ਸੰਡੇ ਟਾਈਮਜ਼ ਨੂੰ ਪੜ੍ਹਿਆ, ਵਾਸ਼ਿੰਗਟਨ ਪੋਸਟ 'ਚ ਵੀ ਥੋੜਾ ਆਇਆ, ਇਸ ਵੀਕ ਦਾ ਜਿਹੜਾ ਦਾ ਇਕੋਨੋਮਿਸਟ ਆਇਆ ਉਹਦੇ ਵਿੱਚ 4-5 ਸਫ਼ਿਆਂ ਤੇ ਇਹਨੂੰ ਕਵਰ ਕੀਤਾ ਗਿਆ ਹੈਗਾ ਦੋਹੇ ਪੁਆਇੰਟਸ ਆਫ ਵਿਊ ਨਾਲ। ਸੋ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਸਾਰੇ ਇਹ ਕਹਿ ਰਹੇ ਵੀ ਚਿਰ ਸਥਾਈ ਰਹਿਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹਦੇ ਵਿੱਚ ਜਿਹੜੀਆਂ ਹੈਗੀਆਂ ਜੰਗਬੰਦੀ ਟੁੱਟਣ ਦੀਆਂ ਜਾਂ ਲੜਾਈ ਸ਼ੁਰੂ ਹੋਣ ਦੀਆਂ, ਕਿਉਂਕਿ ਹੁਣ ਹਮਾਸ ਇਹ ਦੋਸ਼ ਲਾ ਰਿਹਾ ਹੈਗਾ ਵੀ ਇਜ਼ਰਾਈਲ ਦੀ ਹਮਾਇਤ ਪ੍ਰਾਪਤ ਜਿਹੜੇ ਗੈਂਗਸਟਰ ਜਾਂ ਅੱਤਵਾਦੀ ਸੰਗਠਨ ਨੇ ਉਹ ਉੱਥੇ ਕਰ ਰਹੇ ਹੈਗੇ ਆ। ਸੋ ਜਿਹੜੇ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਮਿਸਟਰ ਇਜ਼ਰਾਈਲੀ ਹੈਗੇ ਨੇ, ਉਹਨਾਂ ਨੇ ਦੋਸ਼ ਲਾਇਆ ਹੈਗਾ ਵੀ ਜਿਹੜੇ 28 ਸਾਡੇ ਬੰਦੇ ਮਾਰੇ ਗਏ ਸੀਗੇ ਹੋਸਟੇਜ, ਉਹਨਾਂ ਵਿੱਚੋਂ ਲਾਸ਼ਾਂ 9 ਦੀਆਂ ਮਿਲੀਆਂ ਨੇ। ਸੋ ਬਾਕੀ ਵਾਸੀਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਹਮਾਸ ਨੂੰ ਇਹਦਾ ਜਿਹੜਾ ਖਮਿਆਜ਼ਾ ਭੁਗਤਣਾ ਪਵੇਗਾ। ਸੋ ਜਿਹੜਾ ਇਹ ਇਸ਼ਾਰਾ ਉਹ ਇਹ ਕਰਦਾ ਹੈ। ਹਾਲ ਦੀ ਘੜੀ ਬੇਸ਼ੱਕ ਡੋਨਾਲਡ ਟਰੰਪ ਦੇ ਆਪਾਂ ਕਹਿ ਸਕਦੇ ਵੀ ਇੱਕ ਤਰ੍ਹਾਂ ਨਾਲ ਪ੍ਰਭਾਵ ਹੇਠ ਮਿਸਟਰ ਨੇਤਨਯਾਹੂ ਨਹੀਂ ਕੁਝ ਬੋਲ ਰਹੇ, ਪਰ ਜਿਹੜੇ ਸਿਆਸੀ ਮਾਹਰ ਆ ਉਹ ਕਹਿ ਰਹੇ ਹੈਗੇ ਵੀ ਕੁਝ ਮਹੀਨਿਆਂ ਤੱਕ ਜਾਂ ਹਫ਼ਤਿਆਂ ਤੱਕ ਆ ਜਿਹੜੀ ਇਹ ਜੰਗਬੰਦੀ ਟੁੱਟ ਸਕਦੀ ਹੈ ਕਿਉਂਕਿ ਹਮਾਸ ਦਾ ਇੰਟਰਨਲ ਜਿਹੜਾ ਹੈਗਾ ਵੀ ਜਿਹੜੇ 2-3 ਗਰੁੱਪ ਹਮਾਸ ਦੇ ਵਿਰੋਧੀ ਆ ਉਹਨਾਂ ਨਾਲ ਲੜਾਈ ਝਗੜਾ ਬਹੁਤ ਵੱਡੀ ਪੱਧਰ ਤੇ ਸ਼ੁਰੂ ਹੋ ਗਿਆ ਹੋਇਆ ਉੱਥੇ।
ਕਤਲੋਗਾਰਤ ਤੱਕ ਆ ਜਿਹੜੀ ਗੱਲ ਉਹ ਪਹੁੰਚੀ ਹੋਈ ਆ ਦੂਸਰੇ ਗਰੁੱਪਾਂ ਦਾ ਸਫਾਇਆ ਹੋਣ ਲਈ। ਸੋ ਉਹਦੇ ਚੋਂ ਜੇ ਇਜ਼ਰਾਈਲ ਨੂੰ ਲੱਗਿਆ ਵੀ ਦੁਬਾਰੇ ਸਥਿਤੀ ਖਰਾਬ ਹੋ ਰਹੀ ਹੈਗੀ ਆ, ਸੋ ਉਹ ਫਿਰ ਹੈਗਾ ਇੰਟਰਵੀਨ ਕਰ ਸਕਦੇ। ਪਰ ਡੋਨਾਲਡ ਟਰੰਪ ਬਾਰੇ ਜਿਹੜਾ ਅੱਜ ਦਾ ਇਕੋਨੋਮਿਸਟ ਦਾ ਇਸ ਵੀਕ ਦਾ ਜਿਹੜਾ ਇਸ਼ੂ ਆਇਆ, ਉਹਦੇ ਵਿੱਚ ਕਿਹਾ ਵੀ ਕਹਿੰਦਾ ਡੋਨਾਲਡ ਟਰੰਪ ਦਾ ਇਹ ਜਿੱਦਾਂ ਹੋਇਆ ਕਿੱਦਾਂ, ਉਹ ਕਹਿੰਦੇ ਵੀ ਡੋਨਾਲਡ ਟਰੰਪ ਨੇ ਨਾ ਇੱਕ ਤਰ੍ਹਾਂ ਨਾਲ ਇਹ ਕਰਿਆ ਹੈਗਾ ਵੀ ਜਿਹੜੇ ਪ੍ਰੋਫੈਸ਼ਨਲ ਡਿਪਲੋਮੈਟਸ ਆ ਉਹ ਬਹੁਤ ਜਿੱਦਾਂ ਵਾਲ ਦੀ ਖੱਲ ਲਾਉਣ ਤੱਕ ਚਲੇ ਜਾਂਦੇ ਆ। ਸੋ ਡੋਨਾਲਡ ਟਰੰਪ ਨੇ ਉਹਨਾਂ ਸਾਰੇ ਪ੍ਰੋਫੈਸ਼ਨਲ ਡਿਪਲੋਮੈਟਸ ਨੂੰ ਜੰਪ ਇਨ ਕਰਕੇ ਆਪਣੀ 2-3 ਬੰਦਿਆਂ ਦੀ ਟੀਮ ਆ ਜਿਹਦੇ ਨਾਲ ਸਾਰੀ ਗੱਲਬਾਤ ਕੀਤੀ, ਔਰ ਉਹਦੇ ਰਾਹੀਂ ਫਿਰ ਜਿਹੜਾ ਹੈਗਾ ਇਹ ਸਾਰਾ ਸੰਭਵ ਆ ਬਣਾਇਆ, ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਸਾਰਾ ਜਿਹੜਾ ਹੈਗਾ ਈਵਨ ਕਤਰ ਨੂੰ ਤੇ ਸਾਊਦੀ ਅਰੇਬੀਆ ਨੂੰ ਤੇ ਇਜਿਪਟ ਨੂੰ ਵੀ, ਹਨਾ ਇਜਿਪਟ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉੱਥੇ ਜਾ ਕੇ ਫਿਰ ਸਾਰਾ ਇਹ ਹੋਇਆ ਹੈਗਾ। ਸੋ ਈਵਨ ਤੁਰਕੀ ਨੂੰ ਵੀ ਜਿਹੜਾ ਹੈਗਾ ਇਸ ਮਾਮਲੇ ਵਿੱਚ ਉਹ ਕੀਤਾ ਗਿਆ ਹੈ, ਕੰਸਲਟ ਕੀਤਾ ਗਿਆ। ਸੋ ਇਹ ਉਹਨਾਂ ਦੀ ਇੱਕ ਆਪਣੀ ਅਪਰੋਚ ਹੈਗੀ ਆ, ਪਰ ਇਕੋਨੋਮਿਸਟ ਨੇ ਲਿਖਿਆ ਵੀ ਇਸ ਤਰ੍ਹਾਂ ਦੀ ਅਪਰੋਚ ਹਮੇਸ਼ਾ ਹੀ ਇਹ ਨਹੀਂ ਹੈਗਾ ਵੀ 100% ਕਾਮਯਾਬ ਹੁੰਦੀ ਆ। ਇਸ ਅਪਰੋਚ ਨੂੰ ਸੈਟਬੈਕ ਵੀ ਜਿਹੜੇ ਹੈਗੇ ਲੱਗਦੇ ਹੈਗੇ ਆ। ਹੁਣ ਤੁਸੀਂ ਉਹ ਕਹਿੰਦੇ ਵੀ ਇਰਾਨ ਦੇ ਮਾਮਲੇ ਵਿੱਚ ਇਰਾਨ ਤੇ ਉੱਤੇ ਤੁਸੀਂ ਦੇਖੋ ਵੀ ਜਦੋਂ ਅਮਰੀਕਾ ਨੇ ਹਮਲਾ ਕਰਿਆ ਫਿਰ, ਹਨਾ ਉਸ ਵੇਲੇ ਫਿਰ ਇਜ਼ਰਾਈਲ ਨੂੰ ਕਹਿ ਦਿੱਤਾ ਸੀਗਾ ਵੀ ਤੁਸੀਂ ਕੋਈ ਹਮਲਾ ਨਹੀਂ ਕਰਨਾ, ਸੋ ਵੀ ਅਸੀਂ ਫਾਈਨਲ ਹਮਲਾ ਜਿਹੜਾ ਕਰਾਂਗੇ, ਉਹ ਤੋਂ ਬਾਅਦ ਜਿਹੜਾ ਉਹਦਾ ਡੈਟਰੈਂਟ ਸਿਸਟਮ ਹੈਗਾ ਉਹਨੂੰ ਅਸੀਂ ਤੋੜਾਂਗੇ ਤੇ ਉਹ ਮੁੜ ਕੇ ਹਮਲਾ ਕਰਨ ਜੋਗਾ ਨਹੀਂ ਰਹੇਗਾ। ਸੋ ਨੇਤਨਯਾਹੂ ਨੇ ਉਹ ਗੱਲਾਂ ਜਿਹੜੀਆਂ ਮੰਨੀਆਂ ਸੀਗੀਆਂ। ਹੁਣ ਜਿਹੜਾ ਹੈਗਾ ਪੋਲੀਟੀਕਲੀ ਇਹ ਹੈਗਾ ਵੀ ਕਿੰਨਾ ਕੁ, ਦੂਸਰਾ ਇਹ ਹੈਗਾ ਵੀ ਜਿਹੜੀ ਏਡ ਆ ਉਹ ਨਹੀਂ ਜਾ ਰਹੀ, ਏਡ ਬਹੁਤ ਵੱਡੀ ਪੱਧਰ ਤੇ ਨਹੀਂ ਜਾ ਰਹੀ। ਦੂਸਰਾ ਏਡ ਦੀ ਜਿਹੜੀ ਸਹਾਇਤਾ ਜਾ ਰਹੀ ਹੈ ਉਹ ਤੇ ਲੁੱਟਮਾਰ ਹੋ ਰਹੀ ਹੈਗੀ। ਸੋ ਜਿਹੜੇ ਜੈਨੂਅਨ ਬੰਦੇ ਆ, ਜਿਹੜੇ ਭੁੱਖਮਰੀ ਦਾ ਸ਼ਿਕਾਰ ਆ, ਉਹਨਾਂ ਤੱਕ ਜਿਹੜੀ ਹੈਗੀ ਸਹਾਇਤਾ ਨਹੀਂ ਪਹੁੰਚ ਰਹੀ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੰਪਲਿਕੇਸ਼ਨਸ ਆ। ਹਾਲੇ ਬਹੁਤ ਨਾਜ਼ੁਕ ਦੌਰ ਵਿੱਚੋਂ ਜਿਹੜਾ ਗਾਜ਼ਾ ਹੈਗਾ ਉਹ ਨਿਕਲ ਰਿਹਾ ਹੈਗਾ। ਸੋ ਕਿਸੇ ਵੇਲੇ ਵੀ ਜਿਹੜੇ ਹੈਗੇ ਆ ਦੁਬਾਰੇ ਲੜਾਈ ਛਿੜ ਸਕਦੀ ਆ। ਜੇ ਡੋਨਾਲਡ ਟਰੰਪ ਤੇ ਉਹਨਾਂ ਦੀ ਟੀਮ ਨੇ ਉਹਦੇ ਤੇ ਨਿਗਾਹ ਨਾ ਰੱਖੀ ਤਾਂ ਹੋ ਸਕਦਾ ਹੈਗਾ ਵੀ ਇਜ਼ਰਾਈਲੀ ਫੌਜਾਂ ਦੁਬਾਰੇ ਜੰਗ ਸ਼ੁਰੂ ਕਰ ਦੇਣ। ਜੀ, ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਪ ਰਾਸ਼ਟਰਪਤੀ ਟਰੰਪ ਹੋਣਾ ਦਾ ਜਵਾਈ, ਉੱਥੇ ਦਾ ਜਿਹੜਾ ਐਨਵਾਈ ਵਿਟਕੌਫ, ਕੁਸ਼ਨਰ, ਉਹ ਸਾਰੇ ਜਾਣੇ ਉੱਥੇ ਆ। ਇਜ਼ਰਾਈਲੀ ਮੀਡੀਆ ਤਾਂ ਇਸ ਟੀਮ ਨੂੰ ਬੀਬੀ ਸਿਟਰ ਕਹਿ ਰਿਹਾ ਆ, ਕਿਉਂਕਿ ਨੇਤਨਯਾਹੂ ਦਾ ਛੋਟਾ ਨਾਂ ਬੀਬੀ ਵੀ ਆ, ਵੀ ਉਸ ਨੂੰ ਬਿਠਾ ਕੇ ਰੱਖਣਾ ਵੀ ਕਿਤੇ ਉਹ ਨਾ ਹੋਵੇ। ਜੰਗਬੰਦੀ ਤੋਂ ਬਾਅਦ ਚ ਵੀ ਕਿੰਨੇ ਟਨ ਦੇ ਜਿਹੜੇ ਬੰਬ ਆਲਰੇਡੀ ਉੱਥੇ ਜਿਹੜੇ ਉਹ ਸੁੱਟੇ ਜਾ ਚੁੱਕੇ ਹੈਗੇ ਆ। ਸੋ ਹਮਾਸ ਲਈ ਚੁਣੌਤੀਆਂ ਕੀ ਆ ਹੁਣ ਉੱਥੇ? ਇੱਕ ਤਾਂ ਉਹਨਾਂ ਨੂੰ ਉਹ ਸੱਤਾਂ ਤੋਂ ਬਾਹਰ ਕੱਢਣਾ ਚਾਹੁੰਦੇ ਆ, ਉਹਨਾਂ ਦੇ ਹਥਿਆਰ ਉੱਥੋਂ ਲੈ ਜਾਣਾ ਚਾਹੁੰਦੇ ਆ। ਕੀ ਹਮਾਸ ਵਾਕਿਆ ਹੀ ਇਸ ਚੀਜ਼ ਨੂੰ ਮੰਨ ਜਾਊਗਾ? ਦੇਖੋ ਜਿਹੜੀਆਂ ਰੀਸੈਂਟ ਖਬਰਾਂ ਨੇ ਵੀ ਉਹਨਾਂ ਨੇ ਆਪਣੇ ਜਿਹੜੇ ਫੌਜੀ ਲੜਾਕੇ ਆ ਦੁਬਾਰੇ ਤਾਇਨਾਤ ਕਰ ਦਿੱਤੇ ਹੋਏ ਆ ਨਾ, ਸੋ ਹਮਾਸ ਨੇ। ਸੋ ਹਮਾਸ ਲਈ ਵੀ ਇਹ ਕਰੋ ਜਾਂ ਮਰੋ ਵਾਲੀ ਜਿਹੜੀ ਹੈਗੀ ਲੜਾਈ ਹੈਗੀ, ਸੋ ਇੰਨੀ ਛੇਤੀ ਉਹ ਨਹੀਂ ਛੱਡਣ ਵਾਲੇ। ਤੁਸੀਂ ਦੇਖੋ ਵੀ ਜੇ 20 ਬੰਦੇ ਉਹ ਜਿਉਂਦੇ ਆਪਣੇ 2 ਸਾਲ ਰੱਖ ਸਕਦੇ ਆ, ਇੰਨਾ ਜ਼ਿਆਦਾ ਤਬਾਹੀ ਹੋਣ ਦੇ ਬਾਵਜੂਦ, ਚਲੋ ਜਿਹੜੇ ਬਾਕੀ ਮਾਰੇ ਗਏ ਹੋਣਗੇ ਉਹ ਤਾਂ ਇਜ਼ਰਾਈਲੀ ਹਮਲਿਆਂ ਵਿੱਚ ਹੀ ਮਾਰੇ ਗਏ ਹੋਣਗੇ, ਵੀ 20 ਬੰਦਿਆਂ ਤੱਕ ਜਿਹੜੀ ਹੈਗੀ ਆ ਇਜ਼ਰਾਈਲ ਦੀ ਫੌਜ ਕਿਸੇ ਵੀ ਹੋਸਟੇਜ ਤੱਕ ਨਹੀਂ ਪਹੁੰਚ ਸਕੀ। ਜੇ ਉਹਨਾਂ ਨੇ ਛੱਡੇ ਤਾਂ ਉਹਨਾਂ ਨੇ ਛੱਡੇ, ਉਹਨਾਂ ਨੇ, ਹਾਂ ਇਹ ਗੱਲ ਪੱਕੀ ਹੈ ਵੀ ਚਾਹੇ ਇੱਕ ਸਾਲ 7-8 ਮਹੀਨੇ ਪਹਿਲਾਂ ਛੱਡੇ ਸੀ, ਉਹ ਵੀ ਉਹਨਾਂ ਦੀ ਸਹਿਮਤੀ ਤੇ ਵੀ ਹਾਂ ਅਸੀਂ ਛੱਡ ਰਹੇ ਹਾਂ। ਜਿਹੜੇ ਇਹਨਾਂ ਨੂੰ ਲੱਭਿਆ ਨਹੀਂ, ਤੁਸੀਂ ਦੇਖੋ ਇਟ ਮੀਨਸ ਆਰਗੇਨਾਈਜ਼ਡ ਹੋਏਗਾ ਨਾ ਕਿਤੇ ਨਾ ਕਿਤੇ, ਉਹਨਾਂ ਦੀ ਆਰਗੇਨਾਈਜੇਸ਼ਨ ਇਸ ਤਰ੍ਹਾਂ ਦੀ ਹੈਗੀ ਹੈ। ਸੋ ਹਾਲ ਹੀ ਦੇਖੋ ਕਿਉਂਕਿ ਬਹੁਤ ਜ਼ਿਆਦਾ ਤਬਾਹੀ ਹੋਈ ਆ, ਆਮ ਜਨਤਾ ਦਾ ਬਹੁਤ ਜਿਹੜਾ ਨੁਕਸਾਨ ਹੋਇਆ ਹੈਗਾ, ਹਨਾ ਮੇਰੇ ਖਿਆਲ 1 ਲੱਖ ਤੋਂ 70,000 ਬੰਦਾ ਮਰ ਗਿਆ ਉੱਥੇ। ਉਹ ਵੀ ਅਨਐਸਟੀਮੇਟਡ ਆ ਭਾਜੀ, ਲੱਖ ਦੇ ਕਰੀਬ ਹੋ ਹੀ ਜਾਂਦਾ, ਹੋ ਹੀ ਜਾਣਾ ਹੋਣਾ ਬਿਲਕੁਲ, ਕਿਉਂਕਿ ਸਾਰਾ ਕੁਝ ਇਹਨਾਂ ਮੁਲਕਾਂ ਵਿੱਚ ਸਾਰਾ ਕੁਝ ਰਜਿਸਟਰਡ ਤਾਂ ਹੁੰਦਾ ਨਹੀਂ ਵੀ ਕਿਹੜਾ ਸਿਟੀਜ਼ਨ ਕਿੱਥੇ ਹੈ, ਕਿੰਨਾ ਨਹੀਂ, ਕਿੰਨੇ ਹੈਗੇ। ਸੋ 1 ਲੱਖ, ਚਲੋ 80, 85, 90 ਹਜ਼ਾਰ, 1 ਲੱਖ ਦੇ ਨੇੜੇ ਜਿਹੜਾ ਹੈਗਾ ਉਹ ਸਿਟੀਜ਼ਨ ਆ ਮਾਰਿਆ ਗਿਆ। ਬੱਚਿਆਂ ਦਾ, ਬਜ਼ੁਰਗਾਂ ਦਾ ਬਹੁਤ ਬੁਰਾ, ਬੀਬੀਆਂ ਦਾ ਬੁਰਾ ਹਾਲ ਹੈਗਾ। ਸੋ ਹਾਲ ਦੀ ਘੜੀ ਹੈਗੀ ਹੈ, ਵੋਲਾਟਾਈਲ ਸਿਚੁਏਸ਼ਨ ਹੈਗੀ ਆ। ਕਤਰ ਬਹੁਤ ਜ਼ਰੂਰੀ ਤੌਰ ਤੇ ਬਹੁਤ ਵੱਡਾ ਇੰਟਰਵੀਨ ਕਰ ਰਿਹਾ, ਵੱਡੀ ਦਖਲਅੰਦਾਜ਼ੀ ਨਾਲ। ਕਤਰ ਬੜੀ ਜ਼ਿੰਮੇਵਾਰੀ ਨਾਲ ਅਮਰੀਕਾ ਦੇ ਅਲਾਈ ਦੇ ਤੌਰ ਤੇ ਚੱਲ ਰਿਹਾ ਹੈਗਾ। ਸੋ ਹੁਣ ਤੁਸੀਂ ਦੇਖੋ ਵੀ ਉਹ, ਕਿਉਂਕਿ ਜਿਹੜਾ ਹਥਿਆਰਬੰਦ ਫੌਜਾਂ ਹੁੰਦੀਆਂ ਉਹਨਾਂ ਨੂੰ ਕਾਬੂ ਰੱਖਣਾ ਬਹੁਤ ਔਖਾ ਹੁੰਦਾ। ਚਾਹੇ ਜਿਹੜਾ ਹਮਾਸ ਦਾ ਮਲੀਸ਼ੀਆ ਹੈਗਾ, ਬੇਸ਼ੱਕ ਉਹ ਕਾਫੀ ਡਿਪਲੋਮੈਟਿਕਲੀ ਚੱਲ ਰਹੇ ਹੈਗੇ, ਪਰ ਜੇ ਹਾਲਾਤ ਇਸ ਤਰ੍ਹਾਂ ਦੇ ਬਣੇ ਤਾਂ ਸਾਨੂੰ ਲੱਗਦਾ ਵੀ ਇਜ਼ਰਾਈਲ ਆ ਜਿਹੜਾ ਦੁਬਾਰੇ ਉਹਨਾਂ ਦਾ ਸਫਾਇਆ ਕਰਨ ਦਾ ਯਤਨ ਕਰ ਸਕਦਾ। ਸੋ ਹਾਲ ਦੀ ਘੜੀ ਪ੍ਰੈਡਿਕਸ਼ਨ ਨਹੀਂ ਵੀ ਇਹ ਚਿਰ ਸਥਾਈ ਜੰਗ ਬੰਦੀ ਨਹੀਂ ਹੈਗੀ। ਸੋ ਚਿਰ ਸਥਾਈ ਕਹਿਣਾ ਇਹਨੂੰ ਇਹ ਹੈਗਾ। ਹਮਾਸ ਲਈ ਚੁਣੌਤੀਆਂ ਇਹ ਨੇ ਵੀ ਜਿਹੜੇ ਬਹੁਤ ਸਾਰੇ ਗਰੁੱਪ ਹੁਣ ਗਾਜ਼ਾ ਤੇ ਕੰਟਰੋਲ ਕਰਨ ਦੀ ਲੜਾਈ ਸ਼ੁਰੂ ਹੋ ਗਈ ਹੋਈ ਆ। ਸੋ ਉਹਨਾਂ ਵਿੱਚੋਂ ਇੱਕ ਹੈਗਾ ਪੋਪੂਲਰ ਫੋਰਸ ਦਾ ਜਿਹੜਾ ਗਰੁੱਪ ਹੈਗਾ, ਉਹ ਯਾਸਰ ਅਬੂ ਸ਼ਬਾਬ ਚਲਾ ਰਿਹਾ। ਇੱਕ ਦੂਜਾ ਹੈਗਾ ਡੌਗਮਸ਼ ਕਬੀਲਾ,
ਜਿਹੜਾ ਡੋਗਮਸ਼ ਕਬੀਲਾ ਉਹ ਹਮਾਸ ਦੇ ਖਿਲਾਫ ਹੈਗਾ। ਡੋਗਮਸ਼ ਕਬੀਲਾ ਆਪ ਗਾਜ਼ਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਤੇ ਜਿਹੜਾ ਯਾਸਰ ਅਬੂ ਸ਼ਬਾਬ ਆ ਉਹ ਗਰੁੱਪ ਡੋਗਮਸ਼ ਕਬੀਲੇ ਦੇ ਨਾਲ ਮਿਲ ਕੇ ਗਾਜ਼ਾ ਤੇ ਕਬਜ਼ਾ ਕਰਨਾ ਚਾਹੁੰਦਾ, ਜਿਹਨੂੰ ਵੈਸਟਰਨ ਅਲਾਈਜ਼ ਦੀ ਤੇ ਇਜ਼ਰਾਈਲ ਦੀ ਜਿਹੜੀ ਹੈਗੀ ਹਮਾਇਤ ਹੈਗੀ ਆ। ਹੁਣ ਉਹਨਾਂ ਦਾ ਮੁਕਾਬਲਾ ਇੱਕ ਤਰ੍ਹਾਂ ਨਾਲ ਉਹਨਾਂ ਦਰਮਿਆਨ ਖੂਨੀ ਜੰਗ ਆ ਜਿਹੜੀ ਚੱਲ ਰਹੀ ਹੈਗੀ। ਜਿੱਦਾਂ ਸੀਰੀਆ ਤੇ ਜਿਹੜਾ ਹੈਗਾ ਅਹਿਮਦ ਅਲ ਸ਼ਾਰਾ ਦਾ ਜਿਹੜਾ ਕਬਜ਼ਾ ਹੋ ਜਾਣ ਤੋਂ ਬਾਅਦ ਜਿਹੜਾ ਉਸੇ ਨਾ ਅਸ਼ਾਦ ਸੀਗਾ, ਉਹਦਾ ਕਬੀਲਾ ਉਹ ਅਲਮਾਤੀ ਕਬੀਲੇ ਚੋਂ ਆਉਂਦਾ ਹੈਗਾ। ਸੋ ਅਲਮਾਤੀ ਇੱਕ ਮਿਨੋਰਿਟੀ ਹੈਗੀ, ਸੋ ਉਹ ਉਸ ਮਿਨੋਰਿਟੀ ਦਾ ਰਾਜ ਸੀ, ਪਰ ਉਸ ਮਿਨੋਰਿਟੀ ਦਾ ਜਿਹੜਾ ਕਤਲੇਆਮ ਹੋਇਆ ਬਾਅਦ ਚੋਂ ਜਦੋਂ ਇਹ ਸੱਤਾ ਦਾ ਪਰਿਵਰਤਨ ਹੋਇਆ, ਤੇ ਉਹਦੇ ਨਾਲ ਹੀ ਡਰੂਜ਼ ਕੌਮ ਦਾ ਮੈਂ ਕਿਤਾਬ ਵਿੱਚ ਵੀ ਜ਼ਿਕਰ ਕਰਿਆ, ਉਹ ਸਿੱਖਾਂ ਵਰਗੀ ਕੌਮ ਹੈਗੀ ਆ। ਉਹਨਾਂ ਵਿੱਚ ਵੀ ਉਹਨਾਂ ਦਾ ਵੀ ਹੈਗੀ ਆ, ਜਿਹੜੀ ਜਿਸ ਤਰ੍ਹਾਂ ਭਈਏ ਲਿਆ ਕੇ ਨਾ ਆਪਣੇ ਪੰਜਾਬ ਵਿੱਚ ਪ੍ਰਵਾਸੀ ਲਿਆ ਕੇ ਉਹਨਾਂ ਦੀ ਜਿਹੜੀ ਸਿਧਾਂਤਕ ਜਿਹੜੀ ਪਵਿੱਤਰਤਾ ਹੈਗੀ ਆ ਉਹਨੂੰ ਤਬਾਹ ਕਰਨ ਦਾ ਯਤਨ ਕੀਤਾ ਗਿਆ ਸੀ। ਉਹਨਾਂ ਦੇ ਜਿਹੜੇ ਧਾਰਮਿਕ ਪੁਰਸ਼ ਸੀ ਸਮੁੱਚੀ ਕੌਮ ਨੂੰ ਲੈ ਕੇ ਪਹਾੜਾਂ ਵਿੱਚ ਚਲੇ ਗਏ ਸੀ, ਪਹਾੜਾਂ ਵਿੱਚ ਹੀ ਰਹਿੰਦੇ ਸੀ, ਉਹ ਕਿਸੇ ਨੂੰ ਐਂਟਰ ਨਹੀਂ ਸੀ ਹੋਣ ਦਿੰਦੇ ਆਪਣੇ ਕਬੀਲਿਆਂ ਪਰਿਵਾਰਾਂ 'ਚ ਵੀ। ਇਹਨਾਂ ਪਰਿਵਾਰਾਂ 'ਚੋਂ ਹੀ ਜਿਹੜੇ ਬੱਚੇ ਪੈਦਾ ਹੋਣਗੇ ਤੇ ਉਹ ਬੱਚਿਆਂ ਰਾਹੀਂ ਕੌਮ ਦੀ ਸ਼ੁੱਧਤਾ ਜਿਹੜੀ ਹੈਗੀ ਕੌਮ ਰਹੇਗੀ। ਸੋ ਇਹਨਾਂ ਦਿਨਾਂ ਵਿੱਚ ਪਿਛਲੇ 6 ਮਹੀਨੇ 'ਚ ਡਰੂਜ਼ ਕੌਮ ਦਾ ਬਹੁਤ ਵੱਡਾ ਕਤਲੇਆਮ ਜਿਹੜਾ ਹੋਇਆ, ਇੱਕ ਅਲਮਾਤੀ ਕਬੀਲੇ ਦਾ ਤੇ ਦੂਜਾ ਡਰੂਜ਼ ਕੌਮ ਦਾ। ਹਾਲਾਂਕਿ ਡਰੂਜ਼ ਦੇ ਬਹੁਤ ਸਾਰੇ ਬੰਦੇ ਜਿਹੜੇ ਕੌਮ ਦੇ ਹੈਗੇ ਆ ਸੀਰੀਆ ਵਿੱਚ ਵੀ ਨੌਕਰੀ ਕਰਦੇ ਆ, ਇਜ਼ਰਾਈਲ 'ਚ ਵੀ ਨੌਕਰੀ ਕਰਦੇ ਆ, ਈਰਾਨ ਇਰਾਕ 'ਚ ਵੀ ਨੌਕਰੀ ਕਰਦੇ ਆ, ਕਾਫੀ ਪੜ੍ਹੇ ਲਿਖੇ ਬੰਦੇ ਵੀ ਹੈਗੇ ਹੈ ਨਾ। ਪਰ ਇਹ ਜਿਹੜਾ ਕਤਲੇਆਮ ਹੁਣ ਹਮਾਸ ਦੇ ਰਾਹੀਂ ਇਹਦਾ ਡੋਗਮਸ਼ ਕਬੀਲੇ ਦਾ ਤੇ ਪੋਪੂਲਰ ਫੋਰਸਿਸ ਜਿਹੜੀਆਂ ਇਜ਼ਰਾਈਲੀ ਬੈਕਡ ਨੇ, ਇਹ ਜਦੋਂ ਇਹ ਹੁਣ ਕਦੋਂ ਮੁੱਕਦਾ ਕਿਵੇਂ ਨਹੀਂ ਮੁੱਕਦਾ, ਕੌਣ ਕਿਹਦਾ ਪਾਸਾ ਭਾਰੀ ਹੁੰਦਾ, ਇਹ ਕਾਫੀ ਗੱਲਾਂ ਜਿਹੜੀਆਂ ਤੈਅ ਕਰਨਗੀਆਂ ਗਾਜ਼ਾ ਦਾ ਪੋਲੀਟੀਕਲ ਫਿਊਚਰ। ਜੀ, ਇੱਥੇ ਦੋ ਹੋਰ ਵਿਚਾਰ ਜਿਹੜੇ ਆ ਰਹੇ ਆ। ਇੱਕ ਪਾਸੇ ਕਹਿੰਦੇ ਦੇਖੋ ਇੰਨੇ ਬੰਦੇ ਜਿਹੜੇ ਉਹ ਇਹਨਾਂ ਦੇ ਮਰ ਗਏ, ਪਰ ਕੋਈ ਜਿਹੜਾ ਹਮਾਸ ਦੇ ਉਲਟ ਜਿਹੜਾ ਉਹ ਨਹੀਂ ਹੋਇਆ। ਦੂਜਾ ਇੱਕ ਇਹ ਐਂਗਲ ਕਹਿ ਰਹੇ ਆ ਵੀ ਇੰਨੇ ਬੰਦੇ ਮਰਵਾ ਕੇ ਫਿਰ ਜੇ ਇਹਨਾਂ ਨੇ ਇਹਨਾਂ ਦੀਆਂ ਮੰਨਣੀਆਂ ਹੀ ਸੀਗੀਆਂ। ਸੋ ਕੀ ਇਹ ਦੋਨੋਂ ਚੀਜ਼ਾਂ ਸੱਚ ਨੇ ਜਾਂ ਕਿਸ ਐਂਗਲ ਤੋਂ ਇਹਨੂੰ ਦੇਖਣਾ ਚਾਹੀਦਾ? ਦੇਖੋ ਜਦੋਂ ਜੰਗ ਲੱਗਦੀ ਹੈਗੀ ਆ, ਜੰਗ ਚੋਂ ਸਾਰਾ ਕੁਝ ਆ ਜਿਹੜਾ ਨਾ ਤੁਹਾਡੀਆਂ ਸੋਚਾਂ ਔਰ ਉਮੀਦਾਂ ਅਨੁਸਾਰ ਨਹੀਂ ਹੁੰਦਾ। ਸੋ ਜੰਗ ਦਾ ਆਪਣਾ ਲੌਜਿਕ ਹੁੰਦਾ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹੈਗੇ ਆ ਨਾ। ਜੰਗ ਤੁਹਾਨੂੰ ਧੂ ਕੇ ਲੈ ਜਾਂਦੀ ਹੈਗੀ ਆ। ਸੋ ਕਈ ਵਾਰੀ ਲਹਿਰ ਦੇ ਆਗੂਆਂ ਦੇ ਹੱਥਾਂ ਵਿੱਚ ਵੀ ਜਿਹੜੀ ਹੈਗੀ ਆ ਉਹ ਸਥਿਤੀ ਨਹੀਂ ਰਹਿੰਦੀ ਹੈਗੀ। ਜੰਗ ਦਾ ਲੌਜਿਕ ਇੰਨਾ ਮੂੰਹ ਜ਼ੋਰ ਔਰ ਮਾਰੂ ਹੋ ਜਾਂਦਾ ਹੈ। ਜਿਹੜੀ ਸਿਆਣੀ ਲੀਡਰਸ਼ਿਪ ਆ ਸਾਰਾ ਕੁਝ ਸਮਝਦੀ ਹੋਈ ਵੀ ਜੰਗ ਦੇ ਲੌਜਿਕ ਅੱਗੇ ਹਥਿਆਰ ਸੁੱਟ ਦਿੰਦੀ ਹੈਗੀ। ਆਪਣੀ ਖਾੜਕੂ ਲਹਿਰ 'ਚ ਵੀ ਇਹੋ ਹੀ ਹੋਇਆ ਨਾ। ਸੋ ਜੰਗ ਦਾ ਲੌਜਿਕ ਇੰਨਾ ਮਜ਼ਬੂਤ ਹੋ ਗਿਆ, ਜਿਨ੍ਹਾਂ ਪੋਲੀਟੀਕਲ ਲੀਡਰਸ਼ਿਪ ਜਿਹੜੇ ਸਿਆਣੇ ਵੀ ਸੀ, ਜਿਨ੍ਹਾਂ ਨੇ ਲਹਿਰ ਦਾ ਪੋਲੀਟੀਕਲ ਫੇਜ਼ ਖੜਾ ਕਰਨ ਦਾ ਯਤਨ ਕਰਿਆ ਵੀ ਹਥਿਆਰਾਂ ਨਾਲ ਇਕੱਲੀ ਗੱਲ ਨਹੀਂ ਬਣਦੀ ਹੁੰਦੀ, ਜਦੋਂ ਤੱਕ ਤੁਸੀਂ ਸਿਧਾਂਤਕ ਔਰ ਪੋਲੀਟੀਕਲ ਧਿਰ ਜਿਹੜੀ ਨਾ ਖੜੀ ਕਰੋ। ਸੋ ਉਹਨਾਂ ਦੇ ਲੱਖਾਂ ਯਤਨਾਂ ਦੇ ਬਾਵਜੂਦ ਵੀ ਜਿਹੜੀ ਹਥਿਆਰਬੰਦ ਧਿਰ ਸੀ ਉਹਦਾ ਜਿਹੜਾ ਅਸਰ ਇੰਨਾ ਜ਼ਿਆਦਾ ਮਜ਼ਬੂਤ ਹੋ ਗਿਆ ਵੀ ਉਹ ਪੋਲੀਟੀਕਲ ਵੈਕਿਊਮ ਪੈ ਗਿਆ। ਸੋ ਉਸ ਪੋਲੀਟੀਕਲ ਵੈਕਿਊਮ ਦਾ ਅੱਜ ਕੌਮ ਖਮਿਆਜ਼ਾ ਭੁਗਤ ਰਹੀ ਹੈ ਵੀ ਪੈਰ ਤੇ ਉਹਨਾਂ ਨੂੰ ਪੋਲੀਟੀਕਲੀ ਹਾਰਾਂ ਮਿਲ ਰਹੀਆਂ। ਸੋ ਬਾਦਲ ਕੇ ਇਸੇ ਕਰਕੇ ਪੰਜਾਬ ਵਿੱਚ 3 ਵਾਰੀ ਰਾਜ ਕਰ ਗਏ, ਕਿਉਂਕਿ ਖਾੜਕੂ ਲਹਿਰ ਦੀ ਲੈਗੇਸੀ ਚੋਂ ਕੋਈ ਪੋਲੀਟੀਕਲ ਫੋਰਸ ਆ ਜਿਹੜੀ ਓਵਰਗਰਾਊਂਡ ਪੋਲੀਟੀਕਲ ਫੋਰਸ ਹੁੰਦੀ, ਜਿਹੜੀ ਚੋਣਾਂ ਵਾਲੇ ਸਿਸਟਮ 'ਚ ਆ ਕੇ ਆਪਣਾ ਰਾਜ ਜਿਹੜਾ ਰਾਜ ਭਾਗ ਸਿਰ 'ਚ ਲੈਂਦੀ, ਸੋ ਨਹੀਂ ਆਈ। ਸੋ ਇਸ ਕਰਕੇ ਇਹ ਸਾਡੀਆਂ ਕਮਜ਼ੋਰੀਆਂ ਦਾ ਇੱਕ ਇਹ ਹੈਗਾ। ਇਸੇ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸਾਹਮਣਾ ਜਿਹੜਾ ਹਮਾਸ ਨੂੰ ਕਰਨਾ ਪਵੇਗਾ। ਹਾਂ, ਇਹ ਦੋਵੇਂ ਤਰ੍ਹਾਂ ਦੇ ਤਰਕ ਆ, ਜਿਹੜੀ ਵੀ ਇੰਨੇ ਬੰਦੇ ਮਰਾ ਕੇ ਜੇ ਤੁਸੀਂ ਸਮਝੌਤਾ ਹੀ ਕਰਨਾ ਸੀ ਹੈ ਨਾ, ਤੇ ਹੋਰ ਕੁਝ ਬਚਦਾ ਵੀ ਕੁਝ ਨਹੀਂ ਨਾ ਹੈਗਾ। ਹੋਰ ਤੁਸੀਂ ਜਾਓਗੇ ਵੀ ਕਿੱਧਰ? ਇਹ ਹੁੰਦਾ ਵੀ ਜਿਹੜੇ ਇਹਨੂੰ ਦੂਜੇ ਤਰਕ ਨਾਲ ਦੇਖੋ ਵੀ ਜਿਹੜੇ ਬਚਾ ਲਏ ਇਸ ਸਮਝੌਤੇ ਨੇ ਬੰਦੇ, ਜਿਹੜੇ ਹੋਰ ਮਰਨੇ ਸੀ ਹਨਾ, ਉਹਦੇ ਕਾਫੀ ਤਰਕ ਹੁੰਦੇ ਹੈਗੇ। ਸੋ ਕੌਣ ਕਿਹੜੇ ਤਰਕ ਨਾਲ ਖੜਾ, ਕੌਣ ਕਿਸ ਪੀੜ ਨੂੰ ਲੈ ਕੇ ਜੀ ਰਿਹਾ ਹੈਗਾ, ਸੋ ਉਹ ਸਾਰੀਆਂ ਗੱਲਾਂ ਨੇ ਉਹ ਤੈਅ ਕਰਦੀਆਂ ਦਿਸ਼ਾ ਕੌਮ ਦੀ ਤੇ ਲਹਿਰਾਂ ਦੀ ਤੇ ਜਿਹੜੀਆਂ ਜਥੇਬੰਦੀਆਂ ਦੀ। ਜੀ ਅੱਗੇ ਵੱਧਦੇ ਚਲੀਏ ਅਵਤਾਰ ਸਿੰਘ ਜੀ। ਲੱਗ ਰਿਹਾ ਵੀ ਦੁਨੀਆ ਦੇ ਵਿੱਚ ਸ਼ੀਤ ਜੰਗਾਂ ਬਹੁਤ ਜਿਹੜੀਆਂ ਇਸ ਟਾਈਮ ਪ੍ਰਭਾਵੀ ਆ, ਤਾਂ ਹੀ ਆਪਾਂ ਜਿਹੜੀਆਂ ਜੀਓ ਪੋਲਿਟਿਕਸ ਦੇ ਵਿੱਚ ਇਹ ਚੇਂਜਸ ਦੇਖ ਰਹੇ ਆ। ਚੀਨ ਤੇ ਅਮਰੀਕਾ ਦੇ ਵਿੱਚ ਸ਼ੀਤ ਜੰਗ ਵੀ ਆ, ਆਮੋ ਸਾਹਮਣੇ ਵੀ ਆ, ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਜਿਹੜਾ ਵਪਾਰਕ ਜੰਗ ਆ ਇਹ ਫਿਰ ਤਿੱਖੀ ਜਿਹੜੀ ਉਹ ਹੋ ਹੀ ਗਈ ਆ। ਆਸਟ੍ਰੇਲੀਆ ਦੇ ਨਾਲ ਅਮਰੀਕਾ ਨੇ ਰੇਅਰ ਅਰਥ ਮਿਨਰਲਸ ਦਾ ਸਮਝੌਤਾ ਕੀਤਾ। ਰੇਅਰ ਅਰਥ ਮਿਨਰਲਸ ਦਾ ਕੰਟਰੋਲ ਚਾਈਨਾ ਦਾ ਦੁਨੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਆ। ਉਸ ਨੂੰ ਲੈ ਕੇ ਹੁਣ
ਇਹ ਜੰਗ ਜਿਹੜੀ ਆ ਵਪਾਰਕ ਜੰਗ ਦੁਬਾਰਾ ਤਿੱਖੀ ਹੋਈ ਆ, ਕਿਸ ਪਾਸੇ ਵੱਲ ਨੂੰ ਵੱਧਦੀ ਤਾਂ ਤੁਹਾਨੂੰ ਨਜ਼ਰ ਆਉਂਦੀ ਆ? ਇਹ ਕਾਫੀ ਜਿਹੜਾ ਰੇਅਰ ਅਰਥ ਮਟੀਰੀਅਲ ਦਾ ਜਿਹੜਾ ਮਸਲਾ ਹੈ ਨਾ, ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਗਿਆ, ਕਿਉਂਕਿ ਵੈਸੇ ਸੰਭਾਵਨਾਵਾਂ ਨੇ ਵੀ ਸਾਊਥ ਕੋਰੀਆ ਵਿੱਚ ਐਂਡ ਆਫ ਅਕਤੂਬਰ ਆ ਜਿਹੜੇ ਦੋਵੇਂ ਰਾਸ਼ਟਰਪਤੀ ਮਿਲ ਸਕਦੇ ਹੈਗੇ ਆ। ਰਾਸ਼ਟਰਪਤੀ ਡੋਨਲਡ ਟਰੰਪ ਔਰ ਜੀ ਜਿਨਪਿੰਗ ਹਨਾ, ਸੋ ਮਿਲ ਸਕਦੇ, ਕਿਉਂਕਿ ਅੱਜ ਡੋਨਲਡ ਟਰੰਪ ਉਹਨਾਂ ਨੇ ਅੱਜ ਜਾਂ ਕੱਲ ਮੇਰੇ ਖਿਆਲੋਂ ਪਾਇਆ ਹੈਗਾ ਵੀ ਹਾਲ ਦੀ ਘੜੀ ਬਹੁਤਾ ਆਪਾਂ ਤਿੱਖਾ ਨਾ ਹੋਈਏ, ਪਰ ਜਿਹੜੇ ਵਾਈਟ ਹਾਊਸ ਦੇ ਇਨਸਾਈਡਰਸ ਆ ਉਹ ਦੱਸ ਰਹੇ ਹੈਗੇ ਆ ਵੀ ਟ੍ਰਿਪਲ ਜਿਹੜਾ ਹੈਗਾ ਸੈਂਕਸ਼ਨ ਆ ਉਹ ਲੱਗਣ ਜਾ ਰਹੀ ਹੈਗੀ, ਵੀ ਉਹ ਲੱਗ ਸਕਦੀ ਚਾਈਨਾ ਤੇ, ਕਿਉਂਕਿ ਜਿਹੜਾ ਰੇਅਰ ਅਰਥ ਮਟੀਰੀਅਲ ਆ ਜਿਹੜੇ ਸੈਮੀਕੰਡਕਟਰ ਇੰਡਸਟਰੀ ਆ, ਕਿਉਂਕਿ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਬਿਜ਼ਨਸ ਸਲਾਹਕਾਰ ਆ ਉਹ ਸੈਮੀਕੰਡਕਟਰ ਇੰਡਸਟਰੀ ਚਾਈਨਾ ਦੀ ਨੂੰ ਤਬਾਹ ਕਰਨਾ ਚਾਹੁੰਦੇ ਹੈਗੇ ਆ ਜੀ ਹਨਾ। ਸੋ ਕਿਉਂਕਿ ਪਰ ਚਾਈਨਾ ਨੇ ਉਹ ਤੋਂ ਅਗਾਊਂ ਹੀ ਜਿਹੜੀ 38 ਤਰੀਕ ਨੂੰ ਹੋਣੀ ਹੈਗੀ ਹੈ ਨਾ ਕਾਨਫਰੰਸ, ਉਹਨਾਂ ਦੀ ਮੀਟਿੰਗ, ਉਹ ਤੋਂ ਪਹਿਲਾਂ ਹੀ ਕੁਝ ਆਪਣੀਆਂ ਸੈਂਕਸ਼ਨਸ ਲਾਤੀਆਂ, ਜਿਹੜੀਆਂ ਕੰਪਨੀਆਂ ਚਾਹੇ ਉਹ ਵੈਸਟ ਦੀਆਂ ਕੰਪਨੀਆਂ ਨੇ ਚਾਈਨਾ ਦੇ ਰੇਅਰ ਅਰਥ ਮਟੀਰੀਅਲ ਲੈ ਕੇ ਉਹ ਆਪਣੇ ਸੈਮੀਕੰਡਕਟਰ ਬਣਾ ਰਹੀਆਂ ਨੇ, ਉਹਨਾਂ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦੀਆਂ ਪਾਬੰਦੀਆਂ ਵਰਗੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਹੋਈਆਂ ਨੇ, ਵੀ ਉਹਨਾਂ ਨੂੰ ਕੰਸੈਂਟ ਲੈਣੀ ਪਊਗੀ ਜਿਹੜੀ ਚਾਈਨੀਜ਼ ਗਵਰਨਮੈਂਟ ਤੋਂ, ਵੀ ਜੇ ਉਹ ਚਾਈਨੀਜ਼ ਰੇਅਰ ਅਰਥ ਮਟੀਰੀਅਲ ਜਾਂ ਜਿਨ੍ਹਾਂ ਇਲਾਕਿਆਂ ਵਿੱਚ ਚਾਈਨਾ ਨੇ ਸਮਝੌਤਾ ਕੀਤਾ ਹੋਇਆ ਰੇਅਰ ਅਰਥ ਮਟੀਰੀਅਲ ਕੱਢਣ ਦਾ, ਉਹਨਾਂ ਚੋਂ ਲੈਂਦੇ, ਉਸ ਖਿੱਤੇ ਚੋਂ ਕੋਈ ਰੇਅਰ ਅਰਥ ਮਟੀਰੀਅਲ ਲੈ ਕੇ ਕੋਈ ਇਕਵਿਪਮੈਂਟ ਬਣਾਉਂਦੇ ਆ ਸੈਮੀਕੰਡਕਟਰ ਦਾ, ਉਹਦੀ ਇਜਾਜ਼ਤ ਆ, ਉਹਦਾ ਪੇਟੈਂਟ ਆ, ਉਹਦੀ ਜਿਹੜਾ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਬਾਰੇ ਸਮਝੌਤੇ ਆ ਜਿਹੜੇ ਚਾਈਨਾ ਨਾਲ ਕਰਨੇ ਪੈਣਗੇ, ਜਿਹੜੇ ਕਿ ਅਮਰੀਕਾ ਲਈ ਕਾਫੀ ਚੈਲੰਜਿੰਗ ਆ, ਉਹ ਸਾਹਮਣੇ ਆ ਰਹੇ ਹੈਗੇ ਆ। ਸੋ ਇੱਕ ਤਾਂ 29 ਦੀ ਮੀਟਿੰਗ ਤੈਅ ਆ, ਹੁਣ 29 ਤੋਂ ਪਹਿਲਾਂ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਜਿਹੜੀ ਇਹ ਸ਼ੀਤ ਜੰਗ ਆ, ਜਿਹੜੀ ਇਕਨੋਮੀ ਦੀ ਜੰਗ ਹੈਗੀ ਆ, ਸੋ ਹੁਣ ਫੌਜੀ ਜੰਗ ਨਾਲ ਇਕਨੋਮੀ ਤੇ ਜਿਹੜੀ ਬਿਜ਼ਨਸ ਦੀ ਜੰਗ ਹੈਗੀ ਉਹ ਜ਼ਿਆਦਾ ਅੱਗੇ ਵੱਧ ਰਹੀ ਹੈਗੀ, ਉਹਦੇ ਚੋਂ ਚਾਈਨਾ ਤੇ ਜਿਹੜਾ ਹੈਗਾ ਅਮਰੀਕਾ ਫਿਰ ਲੌਗਰ ਹੈਡਸ ਵਿੱਚ ਨੇ। ਇੱਕ ਪਾਸਿਓਂ ਡੋਨਲਡ ਟਰੰਪ ਇਹ ਕਹਿ ਰਹੇ ਹੈਗੇ ਵੀ ਅਸੀਂ ਗੱਲ ਕਰਾਂਗੇ, ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਅਧੀਨ ਨੇ ਬਿਜ਼ਨਸ ਸੈਕਟਰੀ ਵਗੈਰਾ, ਉਹ ਬੜੇ ਤਿੱਖੇ ਬਿਆਨ ਆ ਜਿਹੜੇ ਦੇ ਰਹੇ ਹੈਗੇ ਆ। ਚਾਈਨਾ ਵੀ ਰਿਸਪੌਂਡ ਕਰ ਰਿਹਾ ਹੈਗਾ, ਮੈਨੂੰ ਲੱਗਦਾ ਵੀ ਉਹ ਟੱਕਰਾ ਕਰੇਗਾ ਪੂਰੀ ਤਰ੍ਹਾਂ ਚਾਈਨਾ ਹਨਾ, ਸੋ ਇੰਨੀ ਛੇਤੀ ਹਥਿਆਰ ਨਹੀਂ ਸਿੱਟੇਗਾ, ਕਿਉਂਕਿ ਉਹਦੇ ਆਪਣੇ ਕਬਜ਼ੇ 'ਚ ਬਹੁਤ ਸਾਰੇ ਰੇਅਰ ਅਰਥ ਮਟੀਰੀਅਲ ਆ ਜਿਹੜੇ ਉਹ ਹੈਗੇ ਨੇ। ਹੁਣ ਤੁਸੀਂ ਦੇਖੋ ਵੀ ਪਹਿਲਾਂ ਇਹਨਾਂ ਦਾ ਕੋਈ ਜ਼ਿਕਰ ਨਹੀਂ ਸੀ ਹੁੰਦਾ ਰੇਅਰ ਅਰਥ ਮਟੀਰੀਅਲ ਦਾ, 2-3 ਸਾਲਾਂ ਤੋਂ ਇਹ ਕਿੰਨਾ ਜ਼ਿਆਦਾ ਇਹਨਾਂ ਦੀ ਇੰਪੋਰਟੈਂਸ ਆ, ਇੱਕ ਤਰ੍ਹਾਂ ਨਾਲ ਸੋਨੇ ਤੋਂ ਵੀ ਵੱਧ ਆ ਜਿਹੜੀ ਇਹਨਾਂ ਦੀ ਇੰਪੋਰਟੈਂਸ ਵੱਧ ਰਹੀ ਹੈਗੀ ਆ। ਕਿੰਨੀ ਜਿਹੜੀ ਟੈਕਨੋਲੋਜੀ ਦੀ ਐਡਵਾਂਸਮੈਂਟ ਨਾਲ ਜਿਹੜੇ ਚਿਪਸ ਨੇ ਉਹਨਾਂ ਦੀਆਂ ਕਿੰਨੀਆਂ, ਜਿਹੜੇ ਸੈਮੀਕੰਡਕਟਰ ਚਿਪਸ ਨੇ ਉਹਦੀ ਕਿੰਨੀ ਇੰਪੋਰਟੈਂਸ ਵੱਧ ਗਈ ਹੋਈ ਹੈ। ਇਹ ਬਹੁਤ ਵੱਡਾ ਜਿਹੜਾ ਹੈਗਾ ਸਾਡੀ ਜਿਹੜੀ ਸੱਭਿਅਤਾ ਲਈ ਜਿਹੜੇ ਹੈਗੇ ਚੈਲੰਜਸ ਆ, ਉਹਦੇ ਚੋਂ ਜਿਹੜਾ ਸਿਵਲਾਈਜ਼ਡ ਵਰਲਡ ਹੈਗਾ ਉਹਦੇ ਲਈ ਦੁਖਦਾਈ ਘਟਨਾਵਾਂ ਵੀ ਨੇ, ਵੀ ਅਸੀਂ ਲੜ ਕਾਹਦੇ ਲਈ ਰਹੇ ਹੈਗੇ ਆ। ਇੱਕ ਪਾਸੇ ਸਾਰੇ ਕਹਿ ਰਹੇ ਵੀ ਅਸੀਂ ਮਨੁੱਖਤਾ ਦਾ ਜੀਵਨ ਸੌਖਾ ਬਣਾਉਣ ਲਈ ਜਿਹੜੀ ਟੈਕਨੋਲੋਜੀ ਨੂੰ ਡਿਵੈਲਪ ਕਰ ਰਹੇ ਹੈਗੇ ਆ, ਸੋ ਉਸ ਟੈਕਨੋਲੋਜੀ ਦੇ ਜਿਹੜੇ ਕਾਪੀਰਾਈਟਸ ਨੇ ਉਹਨਾਂ ਤੇ ਅਸੀਂ ਇੱਕ ਦੂਜੇ ਦੇ ਬੰਦੂਕਾਂ ਤਾਣ ਕੇ ਖੜੇ ਹੈਗੇ ਆ। ਸੋ ਬੜੀ ਜਿਹੜੀ ਹੈਗੀ ਆ ਕੰਪਲਿਕੇਟਡ ਸਿਚੁਏਸ਼ਨ ਦਾ ਸਾਹਮਣਾ ਮਨੁੱਖਤਾ ਨੂੰ ਕਰਨਾ ਪੈ ਰਿਹਾ। ਚਾਈਨਾ ਐਂਡ ਅਮਰੀਕਾ ਦੀ ਜਿਹੜੇ ਹੈਗੇ ਵਪਾਰਕ ਰਿਸ਼ਤੇ ਆ ਹਾਲ ਦੀ ਘੜੀ ਕਾਫੀ ਤਿੱਖੇ ਚੱਲ ਰਹੇ ਹੈਗੇ ਆ। ਉਹਦੇ ਚੋਂ ਜਿੱਦਾਂ ਕਹਿੰਦੇ ਵੀ ਊਠ ਕਿਸ ਕਰਵਟ ਬੈਠਦਾ, ਇਸ ਮਹੀਨੇ ਦੇ ਅੰਤ ਤੱਕ ਜਿਹੜੀ ਹੈਗੀ ਆ ਦੋਨਾਂ ਰਾਸ਼ਟਰਪਤੀਆਂ ਦੀ ਮੀਟਿੰਗ ਤੋਂ ਬਾਅਦ ਆ ਜਿਹੜਾ ਕੁਝ ਹੋਵੇਗਾ। ਪਰ ਚਾਈਨਾ ਵੀ ਜਿਹੜਾ ਹੈਗਾ ਸੈਮੀ ਕੰਡਕਟਰ ਇੰਡਸਟਰੀ ਨੂੰ ਆਪਣੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈਗਾ। ਸੋ ਮੈਨੂੰ ਲੱਗਦਾ ਵੀ ਉਹ ਬਚਾ ਜਾਵੇਗਾ, ਕੋਈ ਬਹੁਤਾ ਡੈਂਟ ਨਹੀਂ ਪਵੇਗਾ, ਕਿਉਂਕਿ ਉਹਦਾ ਇਹ ਆਇਆ ਹੈਗਾ ਵੀ ਚਾਈਨਾ ਦਾ ਜਿਹੜੀਆਂ ਇੱਕ ਜਿਹੜਾ ਸਤੰਬਰ ਤੱਕ ਨਾ ਉਹ 12 ਮਹੀਨੇ ਜਿਹੜੇ ਹੈਗੇ ਗਿਣਦੇ ਹੈਗੇ, ਸਤੰਬਰ ਤੋਂ ਸਤੰਬਰ ਦਾ ਫਾਈਨੈਂਸ਼ੀਅਲ ਈਅਰ ਮੰਨਦੇ ਹੈਗੇ ਆ। ਉਹਦੇ ਵਿੱਚ ਚਾਈਨਾ ਦੀ ਜਿਹੜੀ ਗਰੋਥ ਹੈਗੀ ਆ ਉਹ 8% ਵਧੀ ਹੈਗੀ ਆ। ਓ ਵਾਓ। ਇਹ ਹੈਗਾ ਵੀ ਅਮਰੀਕਾ ਦੀਆਂ ਸੈਂਕਸ਼ਨਸ ਲੱਗਣ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਜਿਹੜੀਆਂ ਅਦਰ ਮਾਰਕੀਟਸ ਆ ਉਹ ਜਿਹੜੀਆਂ ਹੈਗੀਆਂ ਐਕਸਪਲੋਰ ਕਰ ਰਹੀਆਂ। ਸੋ ਜਿਹੜੀਆਂ ਅਦਰ ਮਾਰਕੀਟਸ ਵਿੱਚ ਇੰਨਾ ਜ਼ਿਆਦਾ ਉਹਨਾਂ ਦਾ ਜਿਹੜਾ ਗਿਆ ਹੈਗਾ ਉਹ 8% ਦੀ ਜਿਹੜੀ ਗਰੋਥ ਹੈਗੀ ਆ ਉਹ ਕਾਫੀ ਵਧੀਆ ਢੰਗ ਨਾਲ ਉਹ ਜਿਹੜੀ ਹੈਗੀ ਆ ਇਨਪੁਟਸ ਦੇ ਰਹੀ ਹੈਗੀ ਆ ਚਾਈਨੀਜ਼ ਇਕਨੋਮੀ ਨੂੰ। ਇਟ ਮੀਨਸ ਉਹ ਜਿਹੜਾ ਹੈਗਾ ਟੱਕਰਾ ਕਰਨ ਦੇ ਕਾਬਿਲ ਹੋ ਗਏ ਹੈਗੇ ਆ ਜੀ। AI ਚਿਪਸ ਦਾ ਰੌਲਾ ਆ, ਕਿਹਦੇ ਕੋਲ ਲਿਥੀਅਮ ਆ, ਕਿਹਦੇ ਕੋਲ ਕੋਬਾਲਟ ਆ, ਕਿੱਦਾਂ ਆ। ਆਈ ਥਿੰਕ ਇਸੇ ਕਰਕੇ ਆਪਾਂ ਦੇਖਦੇ ਸੀ ਵੀ ਟਰੰਪ ਹੁਣਾਂ ਦੇ ਆਉਂਦਿਆਂ ਹੀ ਗ੍ਰੀਨਲੈਂਡ ਦੇ ਉੱਤੇ ਤੇ ਕੈਨੇਡਾ ਨੂੰ ਆਪਣੇ ਅਧੀਨ ਰੇਅਰ ਅਰਥ ਮਿਨਰਲਸ ਦੀਆਂ ਡੀਲਾਂ ਕਰਨ ਦਾ ਇਹ ਕਾਰਨ ਜਿਹੜਾ ਉਹ ਨਜ਼ਰ ਜਿਹੜਾ ਪਾਕਿਸਤਾਨ ਨਾਲ ਵੀ ਹੋਈ ਆ ਮੇਰੇ ਕੋਲ $50 ਬਿਲੀਅਨ ਦੀ ਜਿਹੜੀ ਹੋਈ ਆ। ਹਾਲਾਂਕਿ ਪਾਕਿਸਤਾਨ ਚਾਈਨਾ ਦਾ ਬਹੁਤ ਵੱਡਾ ਅਲਾਈ ਹੈਗਾ, ਸੋ ਇਹ ਕਾਫੀ ਜਿਹੜੀ ਹੈਗੀਆਂ ਉਹਨਾਂ ਨਾਲ ਆਸਟ੍ਰੇਲੀਆ ਨਾਲ ਵੀ ਹੁਣੇ $8 ਬਿਲੀਅਨ ਦੀ ਜਿਹੜੀ ਉਹਨਾਂ ਨੇ ਕੀਤੀ ਹੈ ਥੋੜੇ ਦਿਨ ਪਹਿਲਾਂ ਹੀ।
ਜੀ, ਸੋ ਇਹ ਸਾਰਾ ਕੁਝ ਚੱਲ ਰਿਹਾ। ਸੁਣਿਆ ਇਹ ਵੀ ਜਾ ਰਿਹਾ ਵੀ ਚੀਨ ਦੀ ਯੂਕੇ ਦੇ ਨਾਲ ਵੀ ਕੋਈ ਸ਼ੀਤ ਜੰਗ, ਠੰਡੀ ਜੰਗ ਜਿਹੜੀ ਉਹ ਚੱਲ ਰਹੀ, ਕੀ ਆ ਜੀ ਇਹ? ਹਾਂਜੀ, ਹਾਂਜੀ, ਇਹ ਕਾਫ਼ੀ ਦੇਰ ਤੋਂ ਨਾ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਲੱਗੀਆਂ ਨੇ ਵੀ ਚਾਈਨੀਜ਼ ਆਫੀਸ਼ੀਅਲਸ ਆ ਜਿਹੜੇ ਯੂਕੇ ਦੀ ਪਾਰਲੀਮੈਂਟ ਜਾਂ ਕੁਛ ਜਿਹੜੇ ਮਿਨਿਸਟਰਸ ਆ ਉਹਨਾਂ ਦੇ ਆਫਿਸ ਵਿੱਚ ਉਹਨਾਂ ਦੇ ਆਪਣੇ ਮੋਲ ਹੈਗੇ ਆ ਜਿਹੜੀ ਹੈਗੀ ਆ ਇਨਫੋਰਮੇਸ਼ਨ ਲੀਕ ਆ ਜਿਹੜੀ ਹੋ ਰਹੀ ਹੈਗੀ ਆ। ਸੋ ਇਹ ਲਗਾਤਾਰ 4-5 ਸਾਲਾਂ ਤੋਂ ਹੀ ਹੈ ਇਹ ਚੱਲ ਰਿਹਾ, ਕਦੀ ਇਹ ਜ਼ਿਆਦਾ ਵੱਧ ਜਾਂਦੀ ਹੈ, ਕਦੀ ਘਟ ਜਾਂਦੀ ਹੈਗੀ ਆ। ਹੁਣ ਇਹ ਹੋਇਆ ਕਿ ਦੱਸਦੇ ਆ ਵੀ 180 ਸਾਲ ਪਹਿਲਾਂ ਚਾਈਨਾ ਤੋਂ ਇੱਕ ਤਰ੍ਹਾਂ ਨਾਲ ਇਹਨਾਂ ਦੀ ਨਾ ਅੱਜ ਵਰਗਾ ਹੀ ਇੱਕ ਵਪਾਰਕ ਜਿਹੜਾ ਟ੍ਰੇਡ ਸੰਕਟ ਖੜਾ ਹੋਇਆ ਸੀ ਬ੍ਰਿਟੇਨ ਦਾ ਤੇ ਚਾਈਨਾ ਦਾ ਜੀ 180 ਸਾਲ ਪਹਿਲਾਂ 1850 ਦੇ ਕਰੀਬ ਦੀ ਏਦਾਂ ਦੀ ਕੁਝ ਗੱਲ ਦਾ ਸੀ। ਉਦੋਂ ਚਾਈਨਾ ਤੋਂ ਬਹੁਤ ਸਾਰੀ ਫਿਰ ਉਹ ਡੀਲ ਇਸ ਤਰ੍ਹਾਂ ਹੋਈ ਸੀ ਵੀ ਚਾਈਨਾ ਨੇ ਬਹੁਤ ਸਾਰੀ ਚਾਂਦੀ ਆ ਜਿਹੜੀ ਉਹ ਚਾਂਦੀ ਯੂਕੇ ਨੂੰ ਜਿਹੜੀ ਹੈਗੀ ਆ ਉਹ ਗਿਰਵੀ ਦਿੱਤੀ ਸੀਗੀ ਤਾਂ ਕਿ ਵੀ ਜਿਹੜੀ ਉਹ ਡੀਲ ਆ ਨਾ ਉਹ ਵੀ ਜਿਹੜਾ ਇਹ ਝਗੜਾ ਚੱਲ ਰਿਹਾ ਉਹਨੂੰ ਉਹ ਮੁਕਾਇਆ ਜਾ ਸਕੇ। ਉਸ ਚਾਂਦੀ ਤੋਂ ਫਿਰ ਦੱਸਿਆ ਜਾਂਦਾ ਵੀ ਉਹ ਇੱਕ ਥਾਂ ਤੇ ਲੰਡਨ ਵਿੱਚ ਇੱਕ ਥਾਂ ਤੇ ਮਿੰਟ ਫੈਕਟਰੀ ਵੀ ਜਿਹੜੀ ਆਹ ਕੁਆਇਨ ਬਣਾਉਣ ਵਾਲੀ ਆ ਤੁਹਾਡੇ ਜਿਹੜੇ ਨਾ ਮਨੀ ਕੁਆਇਨਸ ਬਣਾਉਣ ਵਾਲੀ ਫੈਕਟਰੀ ਲੱਗੀ ਸੀ। ਸੋ ਮਿੰਟ ਕੁਆਇਨ ਬਣਾਉਣ ਵਾਲੀ ਸੋ ਉਹ ਥਾਂ ਹੁਣ ਖਾਲੀ ਪਈ ਸੀ। ਉੱਥੇ ਚਾਈਨਾ ਨੇ ਉਹ ਕੈਪਚਰ ਲਈ ਹੈਗੀ, ਖਰੀਦੀ ਹੈਗੀ ਆ ਤੇ ਉੱਥੇ ਉਹ ਆਪਣੀ ਅੰਬੈਸੀ ਬਣਾਉਣੀ ਚਾਹੁੰਦੇ ਹੈਗੇ ਆ ਵੀ ਵਰਲਡ ਦੀ ਬਹੁਤ ਵੱਡੀ ਜਿਹੜੀ ਅੰਬੈਸੀ ਆ ਉਹ ਲੰਡਨ ਵਿੱਚ ਬਣਾਉਣੀ ਚਾਹੁੰਦੇ ਹੈਗੇ ਆ। ਉਹਦੇ ਤੋਂ ਪਰ ਜਿਹੜੀਆਂ ਹੁਣ ਜਿਹੜੇ ਵਿਰੋਧੀ ਪਾਰਟੀਆਂ ਨੇ ਜਾਂ ਹੋਰ ਧਿਰਾਂ ਨੇ ਉਹ ਇਹ ਇਤਰਾਜ਼ ਉਠਾ ਰਹੀਆਂ ਨੇ ਵੀ ਉੱਥੋਂ ਉਸ ਧਰਤੀ ਦੇ ਥੱਲਿਓਂ ਬਹੁਤ ਸਾਰੇ ਸਾਡੇ ਨਾ ਜਿਹੜੀਆਂ ਵਾਇਰਸ ਨੇ, ਜਿਹੜੀਆਂ ਇਲੈਕਟ੍ਰੋਨਿਕ ਵਾਇਰਸ ਨੇ, ਮੀਨਸ ਜਿਹੜੀਆਂ ਟੈਲੀਗ੍ਰਾਫਿਕ ਜਾਂ ਇਨਫੋਰਮੇਸ਼ਨ ਦੇ ਫਲੋ ਨੂੰ ਵਾਇਰਸ ਆ ਜਿਹੜੀਆਂ ਉਹ ਕਰਦੀਆਂ ਹੈਗੀਆਂ, ਸਹਾਇਤਾ ਕਰਦੀਆਂ ਵੀ ਉੱਥੇ ਉਹ ਜਾ ਰਹੀਆਂ ਨੇ। ਜੇ ਚਾਈਨਾ ਦੀ ਅੰਬੈਸੀ ਉਹਨਾਂ ਦੇ ਉਸ ਧਰਤੀ ਦੇ ਉੱਪਰ ਬਣ ਜਾਂਦੀ ਹੈਗੀ ਆ ਤਾਂ ਥੱਲਿਓਂ ਜਿਹੜੀਆਂ ਵਾਇਰਸ ਲੰਘ ਰਹੀਆਂ ਉਹ ਇੰਟਰਸੈਪਟ ਹੋ ਸਕਦੀਆਂ ਨੇ, ਸਾਡੀ ਸੇਫਟੀ ਐਂਡ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ ਹੈਗਾ। ਸੋ ਹੁਣ ਮਸਲਾ ਕੋਈ ਵੀ ਹੋਵੇ, ਵਿਰੋਧੀ ਧਿਰ ਨੂੰ ਕੋਈ ਚਾਹੀਦਾ ਹੁੰਦਾ, ਉਹਨਾਂ ਦਾ ਇਹ ਦੋਸ਼ ਹੈਗਾ ਵੀ ਸਰ ਕੀਅਰ ਸਟਾਰਮਰ ਆ ਜਿਹੜੇ ਉਹ ਚਾਈਨਾ ਦੀਆਂ ਇਹਨਾਂ ਐਸਪੀਓਨੇਜ ਵਾਲੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹਦੇ ਤੇ ਬਹੁਤ ਸਖਤਾਈ ਨਾਲ ਕਾਰਜ ਨਹੀਂ ਕਰ ਰਹੇ ਵੀ ਉਹ ਉਹਨਾਂ ਦੇ ਬਾਰੇ ਬਹੁਤੀ ਸਖਤੀ ਨਹੀਂ ਵਰਤ ਰਹੇ, ਜਿਸ ਕਰਕੇ ਜਿਹੜਾ ਇਹ ਮਸਲਾ ਹੋਇਆ। ਸੋ ਜਿਹੜੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਮਸਲਾ ਹੱਲ ਹੋ ਜਾਏ। ਇਹ ਕਾਫੀ ਵਾਰ ਜਿੱਦਾਂ ਯੂਕੇ ਦੀਆਂ ਅਖਬਾਰਾਂ ਵਿੱਚ ਖਬਰ ਆਈ ਹੈਗੀ ਆ ਵੀ ਚਾਈਨੀਜ਼ ਜਿਹੜੇ ਏਜੰਟ ਹੈਗੇ ਆ ਉਹ ਪਾਰਲੀਮੈਂਟ ਤੱਕ ਵੀ ਉਹਨਾਂ ਦਾ ਫਲੋ ਹੈਗਾ, ਉਹ ਪਾਰਲੀਮੈਂਟ ਵਿੱਚ ਵੀ ਬੈਠੇ ਨੇ ਜਾਂ ਉੱਥੋਂ ਇਨਫੋਰਮੇਸ਼ਨ ਲੈ ਕੇ ਆਪਣੀ ਸਰਕਾਰ ਨੂੰ ਭੇਜਦੇ ਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਯੂਕੇ ਐਂਡ ਚਾਈਨਾ ਦੇ ਰਿਲੇਸ਼ਨ ਬਾਰੇ ਵੀ ਆ ਰਹੀਆਂ ਨੇ। ਜੀ ਸੋ ਦੇਖੋ ਅਵਤਾਰ ਸਿੰਘ ਜੀ ਵੀ ਕਿੱਦਾਂ ਹੀ ਕੁਝ ਕੁ ਹਫ਼ਤਿਆਂ ਦੇ ਵਿੱਚ ਦੁਨੀਆ ਜਿਹੜੀ ਆ ਜੀਓਪੋਲੀਟੀਕਲੀ ਬਦਲ ਜਾਂਦੀ ਆ। ਸੋ ਹਰ ਇੱਕ ਨੂੰ ਬੜਾ ਸੁਚੇਤ ਅਲਰਟ ਰਹਿਣਾ ਚਾਹੀਦਾ ਆ। ਬਦਲਦੀਆਂ ਸਥਿਤੀਆਂ ਦੇ ਵਿੱਚ ਸੰਭਾਵਨਾਵਾਂ ਵੀ ਜਿਹੜੀਆਂ ਉਹ ਪੈਦਾ ਹੁੰਦੀਆਂ ਆ। ਇਹ ਸਾਰੇ ਜਿਹੜੇ ਰਿਸ਼ਤਿਆਂ ਦੇ ਬਦਲਾਵ ਆਪਾਂ ਦੇਖ ਰਹੇ ਆ, ਦੁਸ਼ਮਣ ਦੋਸਤ ਬਣ ਜਾਂਦੇ, ਦੋਸਤ ਦੁਸ਼ਮਣ ਬਣ ਜਾਂਦੇ ਆ, ਇਹ ਸਿੱਖਾਂ ਦੇ ਲਈ ਬਹੁਤ ਸਾਰੀਆਂ ਇੱਕ ਹਿਸਾਬ ਦੇ ਨਾਲ ਕੇਸ ਸਟੱਡੀਜ਼ ਆ। ਕਿਵੇਂ ਆਪਾਂ ਇਹਨਾਂ ਨੂੰ ਦੇਖਣਾ ਹੈ, ਕਿਵੇਂ ਇਹਨਾਂ ਤੋਂ ਲੜਨ ਕਰਨਾ ਹੈ? ਹਾਂਜੀ, ਇਹ ਕੇਸ ਸਟੱਡੀਜ਼ ਫਿਰ ਆਏ ਹੁੰਦਾ ਵੀ ਤੁਸੀਂ ਬਹੁਤ ਵਧੀਆ ਸ਼ਬਦ ਵਰਤਿਆ। ਇਹਨਾਂ ਲਈ ਫਿਰ ਉਹੀ ਜਿਹੜੀ ਮੈਂ ਗੱਲ ਪਹਿਲਾਂ ਕਰੀ ਵੀ ਸਾਡੇ ਕੋਲ ਇੰਟੈਲੈਕਚੁਅਲ ਗਰੁੱਪ ਚਾਹੀਦੇ ਹੈਗੇ ਆ। ਸੋ 10-15 ਛੋਟੇ 5-5 6-6 7-7 ਸਟੂਡੈਂਟਸ ਦੇ ਜਾਂ ਵਿਦਵਾਨਾਂ ਦੇ ਗਰੁੱਪ ਹੋਣ, ਉਹਨਾਂ ਨੂੰ ਇਹ ਡਿਫਰੈਂਟ ਕੇਸ ਸਟੱਡੀਜ਼ ਦਿੱਤੀਆਂ ਜਾਣ। ਜਿਹੜੀ ਇਕਨੋਮੀ ਦੇ ਮਾਹਰ ਹੈ ਉਹ ਇਕਨੋਮਿਕ ਜਿਹੜੀ ਇਹ ਵਾਰਫੇਅਰ ਚੱਲ ਰਿਹਾ ਹੈਗਾ ਨਾ, ਸੋ ਉਹੀ ਨਹੀਂ ਹੈਗਾ ਵੀ 4-5 ਮੇਨ ਕੰਟਰੀਜ਼ ਦੀ ਇਕਨੋਮੀਜ਼ ਨੂੰ ਆਪਾਂ ਦੇਖਣਾ। ਦੂਰ ਰਿਮੋਟ ਅਫਰੀਕਨ ਕੰਟੀਨੈਂਟ ਦੇ, ਚਾਹੇ ਕੰਬੋਡੀਆ ਹੈਗਾ, ਚਾਹੇ ਜਾਰਡਨ, ਦੂਸਰਾ ਹੈਗਾ ਜਿੰਨੇ ਵੀ ਮੁਲਕ ਨੇ, ਮਾਲੀ ਹੈਗਾ ਜਾਂ ਬਾਲੀ ਆ ਜਾਂ ਜਿੰਨੇ ਵੀ ਥਾਈਲੈਂਡ ਆ, ਮਲੇਸ਼ੀਆ। ਸੋ ਬਹੁਤ ਔਰ ਗਰੀਬ ਐਂਡ ਅਮੀਰ ਦੋਵਾਂ ਮੁਲਕਾਂ ਦੀ ਇਕਨੋਮੀ ਦੇ ਕੋਰਿਲੇਸ਼ਨਸ, ਇਕਨੋਮੀ ਦੇ ਸੋਸਾਇਟੀ ਨਾਲ ਕੋਰਿਲੇਸ਼ਨਸ, ਇਕਨੋਮੀ ਐਂਡ ਸੋਸਾਇਟੀ ਦੇ ਪੋਲਿਟਿਕਸ ਨਾਲ ਤੇ ਡਿਪਲੋਮੇਸੀ ਨਾਲ ਕੋਰਿਲੇਸ਼ਨਸ, ਇਹ ਬਹੁਤ ਸਾਰੀਆਂ ਕੇਸ ਸਟੱਡੀਜ਼ ਆ ਹਿਸਟੋਰੀਸਿਟੀ ਦੀਆਂ, ਕੌਮਾਂ ਦੇ ਆਪਣੇ ਅਤੀਤ ਦੀਆਂ, ਕੌਮਾਂ ਦੇ ਆਪਣੇ ਬਹਾਦਰ ਸੂਰਮਿਆਂ ਦੀਆਂ, ਉਹਨਾਂ ਬਹਾਦਰ ਸੂਰਮਿਆਂ ਦੀਆਂ ਜਿਹੜੀਆਂ ਭਾਵਨਾਵਾਂ ਤੇ ਸੁਪਨਿਆਂ ਨੂੰ ਕੌਮਾਂ 21ਵੀਂ ਸਦੀ ਵਿੱਚ ਕਿਵੇਂ ਸਾਕਾਰ ਕਰ ਸਕਦੀਆਂ। ਇਹ ਬਹੁਤ ਸਾਰੀਆਂ ਕੇਸ ਸਟੱਡੀਜ਼ ਨੇ। ਸੋ ਸਾਡੇ ਕੋਲ ਦੁਖਦਾਈ ਬਸ ਇਹ ਹੈਗਾ ਵੀ ਅਸੀਂ ਇਸ ਵੱਲ ਕਿਤੇ ਵੀ ਕੋਈ ਧਿਆਨ ਨਹੀਂ ਦੇ ਰਹੇ। ਸਾਨੂੰ ਲੱਗਦਾ ਵੀ ਅਸੀਂ ਸਿਰਫ ਨਾਅਰੇ ਮਾਰ ਕੇ ਹੀ ਜਿਹੜੀ ਸਫਲਤਾ ਹਾਸਲ ਕਰਦੇ ਹਾਂ। ਸੋ ਜਿਹੜੀ ਕੌਮ ਆ ਗਲਤ ਟਰੈਕ ਤੇ ਚੜੀ ਹੋਈ ਆ। ਸੋ ਨਾਅਰਿਆਂ ਨਾਲ ਤੁਸੀਂ ਕੁਝ ਨਹੀਂ ਹਾਸਲ ਕਰ ਸਕਦੇ। ਤੁਹਾਨੂੰ ਬਹੁਤ ਗੰਭੀਰ ਰਿਸਰਚ ਪ੍ਰੋਜੈਕਟਸ ਤੇ ਕੰਮ ਕਰਨਾ ਪਵੇਗਾ, ਆਪਣੇ ਵਿਦਵਾਨਾਂ ਨੂੰ ਸਾਂਭਣਾ ਪਵੇਗਾ, ਉਹਨਾਂ ਵਿਦਵਾਨਾਂ ਨੂੰ
ਆਪਣੇ ਇਤਿਹਾਸਕ ਕਾਰਜ ਕਰਨ ਲਈ ਸਹਾਇਤਾ ਦੇਣੀ ਪਵੇਗੀ ਤੇ ਉਹਨਾਂ ਤੋਂ ਫਿਰ ਸਮਝਣਾ ਪਵੇਗਾ। ਜਿਹੜੇ ਵਿਦਵਾਨਾਂ ਨੇ ਆਪ ਪੋਲਿਟਿਕਸ ਨਹੀਂ ਕਰਨੀ ਹੁੰਦੀ, ਵਿਦਵਾਨਾਂ ਨੇ ਆਪਣੇ ਪੋਲੀਟੀਕਲ ਲੀਡਰਸ ਨੂੰ ਜਿਹੜੀ ਹੈਗੀ ਆ ਇੰਨੀਆਂ ਇਨਸਾਈਟਸ ਦੇਣੀਆਂ ਹੁੰਦੀਆਂ ਨੇ ਆਪਣੀ ਕੌਮ ਬਾਰੇ, ਕੌਮ ਦੇ ਫਿਊਚਰ ਬਾਰੇ, ਵੀ ਉਹ ਜਦੋਂ ਕਿਤੇ ਗੱਲ ਕਰਨ ਉਹਦੇ ਵਿੱਚੋਂ ਝਲਕੇ ਵੀ ਇੱਕ ਗੰਭੀਰ ਪੋਲੀਟੀਸ਼ੀਅਨ ਹੈਗਾ। ਸੋ ਸਾਨੂੰ ਗੰਭੀਰ ਪੋਲੀਟੀਸ਼ੀਅਨ ਦੀ, ਸਟੇਟਸਮੈਨ ਦੀ ਲੋੜ ਹੈਗੀ ਆ, ਤਾਂ ਹੀ ਇਹ ਕੇਸ ਸਟੱਡੀਜ਼ ਹੈਲਪ ਕਰ ਸਕਦੀਆਂ ਸਾਡੇ ਪੋਲੀਟੀਸ਼ੀਅਨਸ ਨੂੰ ਮੈਚੁਰ ਪੋਲੀਟੀਸ਼ੀਅਨ ਬਣਾਉਣ ਲਈ। ਜੀ ਜੀ, ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਇਸ ਚਰਚਾ ਦੇ ਵਿੱਚ ਹਿੱਸਾ ਲਿਆ ਤੇ ਸਾਡੇ ਸੁਣਨ ਵਾਲੇ ਸਰੋਤੇ, ਦੇਖਣ ਵਾਲੇ ਦਰਸ਼ਕਾਂ ਦੇ ਲਈ ਅਹਿਮ ਜਿਹੜੀਆਂ ਜਾਣਕਾਰੀਆਂ, ਜੋ ਸਥਿਤੀਆਂ ਬਦਲ ਰਹੀਆਂ ਆ ਉਸ ਦੇ ਬਾਰੇ ਜਿਹੜੀ ਉਹ ਚਰਚਾ ਕੀਤੀ। ਮਿਲਦੇ ਹਾਂ ਅਗਲੀ ਵਾਰੀ ਫਿਰ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।